ਜਿਸ ਤਰ੍ਹਾਂ ਹੁਣ UAE ਵਾਲੇ ਜਿਹੜੇ ਆ ਦੁਬਈ ਦੇ ਰੂਲਰਸ ਔਰ ਬਾਕੀ UAE ਉਹ ਇਸ ਵੇਲੇ ਜਾ ਕੇ ਇਜ਼ਰਾਈਲ ਦੀ ਕੁੱਛੜ ਚੜ੍ਹ ਕੇ ਬਹਿ ਗਏ ਆ ਤੇ ਇੰਡੀਆ ਦੇ ਨਾਲ ਸੰਬੰਧ ਚੰਗੇ ਕਰ ਰਹੇ ਆ। ਸਾਊਦੀ ਅਰੇਬੀਆ ਨੇ ਇਹ ਬਹੁਤ ਸੁਚੱਜਾ ਫੈਸਲਾ ਕੀਤਾ ਵਾ ਕਿ ਉਹਨਾਂ ਨੇ ਇਜ਼ਰਾਈਲ ਦੀ ਕੁੱਛੜ ਚੜ੍ਹਨ ਦੀ ਬਜਾਏ ਅਮਰੀਕਾ ਦੇ ਪ੍ਰਭਾਵ ਦੇ ਹੇਠ ਉਹਨਾਂ ਨੇ ਆਪਣਾ ਟਰਕੀ ਤੇ ਪਾਕਿਸਤਾਨ ਦੇ ਨਾਲ ਜਿਹੜਾ ਵਾ ਉਹ ਡਿਫੈਂਸ ਪੈਕਟ ਕਰ ਲਿਆ ਵਾ। ਸਾਊਦੀ ਅਰੇਬੀਆ ਨੋ ਡਾਊਟ ਬਹੁਤ ਵੱਡੀ ਇਕਨੋਮਿਕ ਪਾਵਰ ਆ, ਆਇਲ ਵੈਲਥ ਬਹੁਤ ਆ, ਬਹੁਤ ਸਟਰੋਂਗ ਆ ਇਕਨੋਮੀ, ਪਰ ਫੌਜੀ ਇਤਬਾਰ ਦੇ ਨਾਲ ਹਜੇ ਸਾਊਦੀ ਅਰੇਬੀਆ ਦੀ ਉਹ ਕਪੈਸਿਟੀ ਨਹੀਂ ਹੈਗੀ ਕਿ ਉਹ ਜਿਹੜੇ ਵੱਡੇ ਰੀਜਨਲ ਥ੍ਰੈਟਸ ਨੇ ਉਹਨਾਂ ਦਾ ਸਾਹਮਣਾ ਕਰ ਸਕੇ, ਇਜ਼ਰਾਈਲ ਦਾ ਸਾਹਮਣਾ ਕਰ ਸਕੇ। ਹੁਣ ਉਹ ਹੌਥੀਆਂ ਨੂੰ ਇਰਾਨ ਸਪੋਰਟ ਕਰਦਾ ਹੈ, ਇਸ ਵਾਸਤੇ ਪਾਕਿਸਤਾਨ ਨੂੰ ਸ਼ਾਮਲ ਕਰਕੇ ਸਾਊਦੀ ਅਰੇਬੀਆ ਨੇ ਔਰ ਪਾਕਿਸਤਾਨ ਨੇ ਇਰਾਨ ਨੂੰ ਇੱਕ ਜਿਹੜਾ ਨਾ ਉਹ ਇੱਕ ਸਾਇਲੈਂਟ ਮੈਸੇਜ ਦਿੱਤਾ ਵਾ ਕਿ ਜੇ ਹੌਥੀਆਂ ਨੇ ਸਾਊਦੀ ਅਰੇਬੀਆ ਦੀ ਸਿਕਿਉਰਿਟੀ ਨੂੰ ਕੋਈ ਥ੍ਰੈਟ ਹੋਇਆ ਤੇ ਫਿਰ ਜਿਹੜੇ ਇਰਾਨ ਪਾਕਿਸਤਾਨ ਟਾਈਜ਼ ਨੇ ਉਹ ਵੀ ਖਰਾਬ ਹੋ ਸਕਦੇ ਨੇ। ਪੋਲਿਟਿਕਸ ਕਿ ਅਗਰ ਬਾਬੁਲ ਮੰਦਬ ਵੀ ਬੰਦ ਹੋ ਗਿਆ ਸਟੇਟ ਆਫ ਹੋਰਮਜ਼ ਦੀ ਤਰ੍ਹਾਂ ਤੇ ਦੁਨੀਆ ਦੇ ਵਿੱਚ ਭੁੱਖਮਰੀ ਜਿਹੜੀ ਹੈ ਬਹੁਤ ਵੱਧ ਜਾਏਗੀ। ਕਿ ਨੇਟੋ ਜਿਸ ਤਰ੍ਹਾਂ ਫੈਸਲਾ ਕਰਕੇ ਹਮਲਾ ਕਰ ਸਕਦੀ ਆ ਨਾ ਇੱਕ ਦੂਸਰੇ ਦੇ ਮੁਕਾਬਲੇ ਵਾਸਤੇ, ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਟਰਕੀ ਪਾਕਿਸਤਾਨ ਔਰ ਜਿਹੜਾ ਸਾਊਦੀ ਅਰੇਬੀਆ ਉਹ ਇਸ ਤਰ੍ਹਾਂ ਖੁੱਲ੍ਹ ਕੇ ਕਰ ਸਕਣਗੇ ਇੱਕ ਦੂਜੇ ਦੀ ਮਦਦ। ਜਿਹੜੀ ਇਹ ਲਾਈਨ ਇੰਡੀਆ ਟੋ ਕਰ ਰਿਹਾ ਆ ਕਿ ਇਹ ਜਿਹੜੇ ਮਤਲਬ ਜੇ ਇੰਡੀਆ ਪਾਕਿਸਤਾਨ ਦੇ ਖਾਸ ਤੌਰ 'ਤੇ ਜਿਹੜੀ ਰਿਵੈਲਰੀ ਆ ਉਹਦੇ ਵਿੱਚ ਇਹਦੀ ਕੋਈ ਵੀ ਜਿਹੜੀ ਪ੍ਰੈਕਟੀਕਲ ਵਾਇਬਿਲਿਟੀ ਆ ਇਸ ਐਗਰੀਮੈਂਟ ਦੀ ਉਹ ਨਹੀਂ ਹੋ ਸਕਦੀ ਆ। ਅਗਰ ਇੰਡੀਆ ਇਹਨੂੰ ਇੰਨਾ ਅੰਡਰਮਾਈਨ ਕਰ ਰਿਹਾ ਇਸ ਟ੍ਰੀਟੀ ਨੂੰ, ਵੀ ਸ਼ੁੱਡ ਬੀ ਹੈਪੀ ਅਬਾਊਟ ਇਟ। ਇੰਡੀਆ ਜੇ ਇਸ ਗੱਲ 'ਚ ਰਾਜ਼ੀ ਹੈ ਨਾ, ਰਾਜ਼ੀ ਰਹਿਣ ਦਿਓ। ਜਦੋਂ ਸਮਾਂ ਆਏਗਾ ਤੇ ਇੰਡੀਆ ਨੂੰ ਪਤਾ ਚੱਲ ਜਾਏਗਾ ਵੀ ਇਸ ਟ੍ਰੀਟੀ ਜਿਹੜੀ ਸੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਮੀਡੀਆ ਕਹਿ ਰਿਹਾ ਵਾ ਕਿ ਇਟਸ ਨਾਟ ਵਰਥ ਦਾ ਪੇਪਰ ਇਟਸ ਰਿਟਨ ਔਨ, ਤੇ ਫਿਰ ਐਡੀ ਭਾਜੜ ਕਿਉਂ ਪਈ ਆ? ਜਿੱਥੇ ਤੱਕ ਮੈਨੂੰ ਕਸ਼ਮੀਰ ਦੀ ਸਮਝ ਆਉਂਦੀ ਹੈ, ਮੇਰੇ ਖਿਆਲ ਦੋਵਾਂ ਦੇਸ਼ਾਂ ਨੇ ਕਸ਼ਮੀਰੀਆਂ ਦੇ ਨਾਲ ਜੋ ਕੁਝ ਕਰਨਾ ਸੀ ਉਹਨਾਂ ਨੇ ਸ਼ਾਇਦ ਬੈਕ ਚੈਨਲ ਦੇ ਰਾਹੀਂ ਜਿਹੜਾ ਵਾ ਉਹ ਤੈਅ ਕਰਕੇ ਹੀ ਕੀਤਾ ਵਾ। ਤੌਰ 'ਤੇ ਸਮਝਦਾ ਹਾਂ ਕਿ ਅਮਰੀਕਾ ਨੂੰ, ਜਿਸ ਤਰ੍ਹਾਂ ਮੈਂ ਆਪਣੇ ਕਈ ਲੈਕਚਰਸ ਵੀ ਕਿਹਾ, ਕਿ ਜਿਹੜੇ ਉਹਦੇ ਰੀਜਨਲ ਐਲਾਈਜ਼ ਸੀਗੇ ਪਹਿਲਾਂ ਜਿਹੜੇ ਸੀਗੇ ਜਿਹਦੇ 'ਚ ਪਾਕਿਸਤਾਨ ਸੀ, ਇੰਡੀਆ ਸੀ, ਉਹ ਸ਼ਾਇਦ ਹੁਣ ਉਸ ਤਰ੍ਹਾਂ ਅਮਰੀਕਨ ਇੰਟਰਸਟ ਸਰਵ ਨਹੀਂ ਕਰ ਸਕਦੇ। ਜਿਸ ਤਰ੍ਹਾਂ ਹੁਣ ਦੇਖੋ ਮੱਕਾ ਪੈਕਟ ਹੋ ਗਿਆ ਵਾ, ਸਾਨੂੰ ਲੱਗਦਾ ਤਾਂ ਇਹੀ ਆ ਕਿ ਪਾਕਿਸਤਾਨ ਜਿਹੜਾ ਅਮਰੀਕਾ ਦੇ ਨਾਲ ਬਹੁਤ ਕਲੋਜ਼ ਆ, ਦੇਖਣ 'ਤੇ ਹੀ ਲੱਗਦਾ। ਪਰ ਦੂਸਰੇ ਪਾਸੇ ਤੁਸੀਂ ਇਹ ਦੇਖੋ ਪਾਕਿਸਤਾਨ ਦੇ ਇਰਾਨ ਨਾਲ ਵੀ ਟਾਈਜ਼ ਆ, ਚਾਈਨਾ ਦੇ ਨਾਲ ਬਹੁਤ ਕਲੋਜ਼ ਟਾਈਜ਼ ਆ, ਰਸ਼ੀਆ ਦੇ ਨਾਲ ਵੀ ਹੈਗੇ ਆ ਕਿਸੇ ਹੱਦ ਤੱਕ। ਸੋ ਉਸ ਤਰੀਕੇ ਨਾਲ ਅਮਰੀਕਨ ਪਾਲਿਸੀ ਨੂੰ ਸ਼ਾਇਦ ਆਉਣ ਵਾਲੇ ਸਮੇਂ ਪਾਕਿਸਤਾਨ ਟੋ ਨਹੀਂ ਕਰੇਗਾ। ਇੰਡੀਆ ਆਲਰੇਡੀ ਬ੍ਰਿਕਸ ਦਾ ਹਿੱਸਾ ਵਾ, ਜਿਹਦਾ ਅਮਰੀਕਾ ਨੂੰ ਬਹੁਤ ਦੁੱਖ ਵੀ ਆ, ਗਮ ਵੀ ਆ ਕਿ ਬ੍ਰਿਕਸ ਦੇ ਵਿੱਚ ਕਿਸ ਤਰ੍ਹਾਂ ਵੜ ਗਏ। ਸੋ ਇਸ ਵਾਸਤੇ ਸ਼ਾਇਦ ਇੰਡੀਆ ਤੇ ਪਾਕਿਸਤਾਨ ਤੋਂ ਵੱਖ ਹੁਣ ਉਸ ਖਿੱਤੇ ਦੇ ਵਿੱਚ ਕੋਈ ਹੋਰ ਨਵੇਂ ਛੋਟੇ ਦੇਸ਼ ਜਾਂ ਹੋਰ ਦੇਸ਼ਾਂ ਦੀ ਵੀ ਲੋੜ ਹੈ। ਕਿ ਅਮਰੀਕਾ ਨੂੰ ਸ਼ਾਇਦ ਅੰਦਾਜ਼ਾ ਹੋ ਗਿਆ ਵਾ ਕਿ ਪਾਕਿਸਤਾਨ ਜਿਹੜਾ ਵਾ ਆਪਣੇ ਹਿੱਸੇ ਦਾ ਕਸ਼ਮੀਰ ਦਬ ਕੇ ਬਹਿ ਗਿਆ ਵਾ ਤੇ ਇੰਡੀਆ ਵਾਲੇ ਆਪਣੇ ਹਿੱਸੇ ਦਾ ਦਬ ਕੇ ਬਹਿ ਗਏ ਨੇ। ਫਿਰ ਉਹ ਸਾਰੇ ਦੇ ਵਿੱਚੋਂ ਅਜ਼ਰਬੇਜਾਨ ਦੇ ਅੰਦਰ ਇੱਕ ਐਕਟੀਵਿਟੀ ਸ਼ੁਰੂ ਹੁੰਦੀ ਆ ਕਿ ਜਿਹੜਾ ਬਾਕੂ ਗਰੁੱਪ ਆ, ਜਿਹੜਾ ਅਜ਼ਰਬੇਜਾਨ ਦਾ ਅਸੀਂ ਕਹਿ ਸਕਦੇ ਹਾਂ ਕਿ ਲਾਈਕ ਸੈਮੀ ਗਵਰਨਮੈਂਟ ਜਿਹੜਾ ਇਹੋ ਜਿਹਾ ਇੱਕ ਗਰੁੱਪ ਆ ਜਿਹੜਾ UN ਤੱਕ ਜਿਹਦੀ ਕਾਫੀ ਵੱਡੀ ਅਪਰੋਚ ਆ, ਉਹਨਾਂ ਦੇ ਵੱਲੋਂ ਸਿੱਖ ਆਰਗੇਨਾਈਜੇਸ਼ਨਸ ਨੂੰ ਰੀਚ ਆਊਟ ਕੀਤਾ ਗਿਆ। ਸਿੱਖ ਆਰਗੇਨਾਈਜੇਸ਼ਨ ਨੂੰ ਇੱਕ ਸਟੇਟ ਦੇ ਇਨਫਰਾਸਟਰਕਚਰ ਦੇ ਵਿੱਚ, ਸਟੇਟ ਕੈਪੀਟਲ ਦੇ ਵਿੱਚ ਸਪੇਸ ਦਵਾਈ ਗਈ, ਫਿਰ UN ਦੇ ਵਿੱਚ ਸਪੇਸ ਦਵਾਈ ਜਾ ਰਹੀ ਆ ਤੇ ਉੱਥੇ ਜਿਹੜਾ ਸਿੱਖ ਫੈਡਰੇਸ਼ਨ ਦੇ ਰਾਹੀਂ ਜਿਵੇਂ ਦੀ ਇੱਕ ਡਿਪਲੋਮੇਸੀ ਨੈਰੇਟਿਵ ਬਿਲਡਿੰਗ ਹੋ ਰਹੀ ਆ ਖਾਲਿਸਤਾਨ ਦੇ ਦੁਆਲੇ। ਜਿੱਥੇ ਤੱਕ ਮੈਨੂੰ ਸਮਝ ਹੈ ਨਾ, ਜਿਹੜਾ ਅਜ਼ਰਬਾਈਜਾਨ ਆ ਇਹ ਅਮਰੀਕਾ ਦੇ ਨੇੜੇ ਨਹੀਂ ਹੈਗਾ। ਜਿਹੜੀਆਂ ਇਹ ਉਹ ਅਜ਼ਰਬਾਈਜਾਨ ਔਰ ਬਾਕੀ ਜਿਹੜੀਆਂ ਸਟੇਟਸ ਨੇ ਇਹ ਅੰਡਰ ਰਸ਼ੀਅਨ ਇਨਫਲੂਐਂਸ ਨੇ। ਮਤਲਬ ਆਪਾਂ ਇਹ ਦੇਖ ਰਹੇ ਹਾਂ ਕਿ ਇਹ ਸਾਰੇ ਕੰਟਰੀਜ਼ ਜਿਹੜੇ ਆ ਉਹ ਕਸ਼ਮੀਰ ਤੋਂ ਬਾਅਦ ਇੰਟਰਸਟਡ ਇਸ ਟਾਈਮ ਖਾਲਿਸਤਾਨ ਦੇ ਵਿੱਚ ਨਜ਼ਰ ਆ ਰਹੇ ਆ। ਸੋ ਅਜ਼ਰਬਾਈਜਾਨ ਵਰਗੇ ਦੇਸ਼ 'ਚ ਅਗਰ ਖਾਲਿਸਤਾਨ ਦੀ ਜਾਂ ਖਾਲਿਸਤਾਨ ਜਥੇਬੰਦੀਆਂ ਦੀ ਮਾਨਤਾ ਹੋ ਰਹੀ ਆ, ਇਟ ਹੈਜ਼ ਦ ਸਟੇਟ ਬੈਕਿੰਗ ਐਂਡ ਇਟ ਹੈਜ਼ ਦ ਸਟੇਟ ਪੈਟਰਨੇਜ। ਇਹ ਗੱਲ ਤਾਂ ਤੈਅ ਆ। ਹੁਣ ਇੱਦਾਂ ਕਿਉਂ ਹੋ ਰਿਹਾ, ਦੈਟ ਨੀਡਸ ਟੂ ਬੀ ਲੁਕਡ ਐਟ। ਇਹ ਗੱਲ ਜਿਹੜੀ ਆ ਇਹ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਸਿੱਖਾਂ ਨੂੰ। ਮੈਂ ਨਹੀਂ ਸਮਝਦਾ ਵੀ ਸਿੱਖਾਂ ਦੇ ਇਲਾਵਾ ਕੋਈ ਵੀ ਹੋਰ ਦੇਸ਼, ਭਾਵੇਂ ਉਹ ਇੰਡੀਆ ਦੇ ਸੱਜੇ ਹੋਵੇ ਖੱਬੇ ਹੋਵੇ, ਉਹ ਸਿੱਖ ਕਾਜ਼ ਨਾਲ ਸਿੰਸੀਅਰ ਆ। ਜਿਹੜੀ ਟਰਾਂਸਨੈਸ਼ਨਲ ਖਾਸ ਤੌਰ 'ਤੇ ਜਿਹੜੇ ਸਿੱਖ ਇਸ ਵੇਲੇ ਕੈਨੇਡਾ ਔਰ ਅਮਰੀਕਾ 'ਚ ਬੈਠੇ ਆ ਨਾ, ਜਾਂ UK 'ਚ ਐਕਟਿਵਿਸਟ, ਇਹਨਾਂ ਵਾਸਤੇ ਮੈਂ ਬੇਨਤੀ ਕਰ ਰਿਹਾ ਬਹੁਤ ਧਿਆਨ ਨਾਲ। ਮੈਂ ਕਈਆਂ ਨੂੰ ਇੰਡੀਵਿਜੂਅਲੀ ਕਿਹਾ ਵਾ, ਫੇਰ ਹੱਥ ਬੰਨ੍ਹ ਕੇ ਬੇਨਤੀ ਕਰਨਾ, ਕਿਸੇ ਥਾਂ ਵੀ ਜਾਵੋ ਤੇ ਆਪਣੇ ਅਕੋਰਡ ਤੇ ਜਾਵੋ।
ਹਮੇਸ਼ਾ ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਤੁਸੀਂ ਕਿਸੇ ਦੇ ਸੱਦੇ ਤੇ ਨਹੀਂ, ਕਿਸੇ ਦੇ ਕਹਿਣ ਤੇ ਨਹੀਂ, ਕਿਸੇ ਹੋਰ ਦੇਸ਼ ਦੀ ਕਿਸੇ ਏਜੰਸੀ ਦੇ ਕਹਿਣ ਤੇ ਕੋਈ ਗੱਲ ਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ। ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੱਖਣੀ ਏਸ਼ੀਆ ਭਾਵ ਸਾਊਥ ਏਸ਼ੀਆ, ਪੰਜਾਬ ਦੇ ਆਂਢ ਗੁਆਂਢ ਦੇ ਵਿੱਚ ਹੋ ਰਹੀਆਂ ਵੱਡੀਆਂ ਸਿਆਸੀ ਤਬਦੀਲੀਆਂ ਬਾਰੇ ਗੱਲਬਾਤ ਕਰਾਂਗੇ ਅਤੇ ਕਿਵੇਂ ਜਿਹੜੇ ਵੱਖੋ ਵੱਖ ਦੇਸ਼ ਆ ਉਹਨਾਂ ਦੇ ਦਰਮਿਆਨ ਸਮਝੌਤੇ ਹੋ ਰਹੇ ਨੇ, ਉਹਨਾਂ ਦੇ ਅਸਰ ਇਸ ਸਾਰੇ ਖਿੱਤੇ 'ਤੇ ਕਿਹੋ ਜਿਹੇ ਪੈ ਸਕਦੇ ਆ। ਇਹ ਸਾਰਾ ਸਾਡੀ ਗੱਲਬਾਤ ਦਾ ਅੱਜ ਵਿਸ਼ਾ ਰਹੇਗਾ ਅਤੇ ਇਸ ਮਾਮਲੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਸ ਤੌਰ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਇੰਟਰਨੈਸ਼ਨਲ ਅਫੇਅਰਸ ਦੇ ਮਾਹਰ ਅਤੇ UN ਸਟੀਅਰਿੰਗ ਕਮੇਟੀ ਮੈਂਬਰ ਡਾਕਟਰ ਇਕਤਦਾਰ ਚੀਮਾ। ਅਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਮੈਂ ਤੁਹਾਨੂੰ TV 84 'ਤੇ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੇਰੇ ਸਾਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਇਹ ਜਿਹੜਾ ਮੈਂ ਅੱਜ ਤੁਹਾਨੂੰ ਕਾਲ ਕੀਤੀ ਕਿ ਜਿਹੜਾ ਇਹ ਵਿਸ਼ਾ ਆ, ਤੁਸੀਂ ਪਾਕਿਸਤਾਨ ਦੇ ਹਾਲਾਤਾਂ ਤੋਂ ਵੀ ਬੜੀ ਚੰਗੀ ਤਰ੍ਹਾਂ ਜਾਣੂ, ਤੁਸੀਂ ਪੰਜਾਬ ਦੇ ਸਿੱਖ ਪੋਲੀਟਿਕਸ ਦੇ ਹਾਲਾਤਾਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਅਤੇ ਇੰਟਰਨੈਸ਼ਨਲ ਜਿਹੜੀ ਪੋਲੀਟਿਕਸ ਆ ਉਹ ਜੋ ਚੱਲ ਰਿਹਾ। ਤਾਂ ਇਸ ਕਰਕੇ ਕਿਉਂਕਿ ਅੱਜ ਦਾ ਜਿਹੜਾ ਸਾਡਾ ਵਿਸ਼ਾ ਆ ਉਹ ਇਹ ਲਗਭਗ ਸਾਰੇ ਹੀ ਜਿਹੜੇ ਡਾਇਮੈਂਸ਼ਨਸ ਨੇ ਉਹਨਾਂ ਦੇ ਨਾਲ ਜੁੜਦਾ ਆ। ਅਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜਿਹੜਾ ਬੜਾ ਅਹਿਮ ਇੱਕ ਜਿਹੜੀ ਡਿਵੈਲਪਮੈਂਟ ਹੋਈ ਆ, ਜਿਹੜਾ ਇੱਕ ਨਿਊ ਵਰਲਡ ਆਰਡਰ ਦੀ ਗੱਲਬਾਤ ਚੱਲ ਰਹੀ ਆ, ਉਹਦੇ ਵਿੱਚ ਇੱਕ ਨਵਾਂ ਸਮਝੌਤਾ ਸਾਡੇ ਸਾਹਮਣੇ ਆਉਂਦਾ ਜਿਹੜਾ ਕਿ ਇਸਲਾਮ ਦਾ ਕੇਂਦਰੀ ਸ਼ਹਿਰ ਮੱਕਾ ਆ, ਉਸ ਧਰਤੀ ਦੇ ਉੱਤੇ ਇਸਲਾਮ ਦੀਆਂ 3 ਵੱਡੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਤਾਕਤਾਂ ਨੇ, ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ। ਮਤਲਬ ਇਹਨਾਂ 3 ਤਾਕਤਾਂ ਦੇ ਦਰਮਿਆਨ ਇਹ ਸਮਝੌਤਾ ਹੋਇਆ ਜਿਹਨੂੰ ਮੱਕਾ ਐਗਰੀਮੈਂਟ ਕਿਹਾ ਗਿਆ। ਅਤੇ ਇਸ ਸਮਝੌਤੇ ਨੇ ਸਾਰੇ ਸਮੀਕਰਨ ਜਿਹੜੇ ਆ ਉਹ ਇੰਟਰਨੈਸ਼ਨਲ ਪੋਲੀਟਿਕਸ ਦੇ ਉਹਨਾਂ 'ਤੇ ਅਸਰ ਪਾਇਆ ਆ। ਇਹਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇਸਲਾਮਿਕ ਨਾਟੋ, ਇਹਨੂੰ ਕਈ ਅਖਬਾਰਾਂ ਨੇ ਨਾਂ ਦਿੱਤਾ, ਕਈ ਜਿਹੜੀਆਂ ਵਿਆਖਿਆਵਾਂ ਇਸ ਤਰੀਕੇ ਨਾਲ ਕੀਤੀਆਂ ਗਈਆਂ। ਤਾਂ ਸਭ ਤੋਂ ਪਹਿਲਾਂ ਇਸ ਸਮਝੌਤੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਇਸਲਾਮਿਕ ਜਿਹੜਾ ਵਰਲਡ ਆ ਉਹਦੇ ਮੁਤਾਬਕ ਜਾਂ ਉਹਦੀਆਂ ਨਜ਼ਰਾਂ 'ਚ, ਅਤੇ ਓਵਰਆਲ ਜਿਹੜਾ ਇੱਕ ਦੱਖਣੀ ਏਸ਼ੀਆ ਦਾ, ਇਸਦਾ ਮਿਡਲ ਈਸਟ ਦਾ ਸਾਰਾ ਇੱਕ ਖਿੱਤਾ ਆ, ਉਹਦੇ ਵਿੱਚ ਕਿਹੋ ਜਿਹੀਆਂ ਸੰਭਾਵਨਾਵਾਂ 'ਚ ਇਹ ਤਬਦੀਲੀ ਲਿਆ ਸਕਦਾ ਹੈ? ਬਹੁਤ ਧੰਨਵਾਦ। ਜੇ ਤੁਸੀਂ ਮੱਕਾ ਐਗਰੀਮੈਂਟ ਦੀ ਜਾਂ ਮੱਕਾ ਪੈਕਟ ਦੀ ਗੱਲ ਕਰਦੇ ਹੋ, ਜਿਹੜਾ ਅਗਸਤ ਦੇ ਮਹੀਨੇ 'ਚ ਹੋਇਆ ਵਾ ਟਰਕੀ, ਪਾਕਿਸਤਾਨ ਤੇ ਸਾਊਦੀ ਅਰੇਬੀਆ ਦੇ ਵਿੱਚ, ਤੇ ਇਹਦੀਆਂ ਬਹੁਤ ਸਾਰੀਆਂ ਡਾਇਮੈਂਸ਼ਨਸ ਨੇ, ਕੁਛ ਰੀਜਨਲ ਨੇ, ਕੁਛ ਇੰਟਰਨੈਸ਼ਨਲ ਨੇ, ਇਹਦੀਆਂ ਕੁਛ ਇਕਨੋਮਿਕ ਨੇ, ਕੁਛ ਡਿਫੈਂਸ ਇਹਦੀਆਂ ਡਾਇਮੈਂਸ਼ਨਸ ਨੇ, ਕੁਛ ਡਿਪਲੋਮੈਟਿਕ ਨੇ। ਸੋ ਆਪਾਂ ਸਾਰਿਆਂ ਦੀ ਵੱਖ-ਵੱਖ ਗੱਲ ਕਰ ਲੈਂਦੇ ਹਾਂ, ਔਰ ਫਿਰ ਇਹਦਾ ਸਾਊਥ ਏਸ਼ੀਅਨ ਪੋਲੀਟਿਕਸ ਤੇ ਕੀ ਅਸਰ ਪਏਗਾ ਇਹ ਤੇ ਅਸੀਂ ਅਖੀਰ ਚਾਹੁੰਦੇ ਹਾਂ। ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਕਿ ਦੁਨੀਆ ਦੇ ਵਿੱਚ ਇੱਕ ਨਵਾਂ ਵਰਲਡ ਆਰਡਰ ਇਵੋਲਵ ਹੋ ਰਿਹਾ। ਹੁਣ ਤੱਕ ਦੁਨੀਆ ਜਿਹੜੀ ਸੀ ਉਹ ਯੂਨੀਪੋਲਰ ਵਰਲਡ ਰਹੀ ਆ। ਜਦੋਂ ਦਾ USSR ਟੁੱਟਾ, ਉਹਦੇ ਬਾਅਦ ਅਮਰੀਕਾ ਦੁਨੀਆ ਦੀ ਸੋਲ ਸੁਪਰ ਪਾਵਰ ਰਿਹਾ ਹੈ। ਪਰ ਜਦੋਂ ਨਵੀਂ ਸ਼ਤਾਬਦੀ ਸ਼ੁਰੂ ਹੋਈ ਆ, ਉਹਦੇ ਬਾਅਦ 2010-12 ਤੋਂ ਔਨਵਰਡਸ ਚਾਈਨਾ ਦਾ ਵੀ ਰਾਈਜ਼ ਹੋਇਆ ਇਕਨੋਮਿਕਲੀ, ਅਦਰਵਾਈਜ਼ ਵੀ। ਪਰ ਹੁਣ ਜਿਹੜੇ ਹਾਲਾਤ ਬਣੇ ਆ, ਖਾਸ ਤੌਰ ਤੇ ਜਿਹੜੀ ਇਰਾਨ ਤੇ ਅਮਰੀਕਾ ਦਾ ਹਮਲਾ, ਔਰ ਹੁਣ ਤੱਕ ਅਮਰੀਕਾ ਦੇ ਕਿਸੇ ਵੀ ਆਪਣੇ ਆਬਜੈਕਟਿਵ ਨੂੰ ਹਾਸਲ ਨਾ ਕਰ ਪਾਣਾ, ਔਰ ਇਹ ਤਾਂ ਆਉਣ ਵਾਲਾ ਇਤਿਹਾਸ ਹੀ ਔਰ ਇਤਿਹਾਸਕਾਰ ਹੀ ਲਿਖਣਗੇ। ਮੈਂ ਜਿੰਨੀ ਕੁ ਇਤਿਹਾਸ ਦੀ ਜਾਣਕਾਰੀ ਰੱਖਣਾ ਵਾ, ਆਈ ਥਿੰਕ ਇਟਸ ਅ ਡਿਫੀਟ ਫॉर ਯੂਨਾਈਟਿਡ ਸਟੇਟਸ। ਅਮਰੀਕਾ ਤੇ ਇਸਰਾਈਲ ਦੀ ਇਹ ਹਾਰ ਹੋਈ ਆ ਜਿਹੜੀ ਇਸ ਵੇਲੇ ਇਰਾਨ 'ਚ, ਉਹਦੇ ਬਾਅਦ ਦੁਨੀਆ ਦੇ ਵਿੱਚ ਦੁਨੀਆ ਦੀ ਸਿਆਸਤ, ਇਕੋਨਮੀ, ਡਿਪਲੋਮੇਸੀ, ਹਰ ਚੀਜ਼ ਦਾ ਜਿਹੜਾ ਵਾ ਉਹ ਜਿਹੜੀ ਸੂਰਤ ਹੈ ਉਹ ਬਦਲ ਰਹੀ ਆ। ਹੁਣ ਸੂਰਤ ਹਾਲ ਇੱਦਾਂ ਦੀ ਬਣ ਗਈ ਕਿ ਅਮਰੀਕਾ ਦੀ ਇੱਕ ਤੇ ਇਸਰਾਈਲ ਦੀ ਬੜੀ ਪੁਰਾਣੀ ਕੋਸ਼ਿਸ਼ ਸੀ ਕਿ ਪਾਕਿਸਤਾਨ ਤੇ ਚਲੋ ਕਦੇ ਅਮਰੀਕਾ ਨਾਲ ਲਾਈ ਰਿਹਾ, ਕਦੇ ਅਮਰੀਕਾ ਨਾਲ ਕੋਈ ਡਾਇਰੈਕਟ ਕਨਫਰੰਟੇਸ਼ਨ ਨਹੀਂ ਸੀ, ਕਦੇ ਬਹੁਤ
ਕੋਲਡ ਸ਼ੋਲਡਰੀ ਦਾ ਅਮਰੀਕਾ ਨੇ ਮੁਜ਼ਾਹਰਾ ਕੀਤਾ ਪਾਕਿਸਤਾਨ ਦੇ ਹਵਾਲੇ ਨਾਲ, ਜਦੋਂ ਪਾਕਿਸਤਾਨ ਦੀ ਲੋੜ ਪੈਂਦੀ ਹੈ ਤੇ ਅਮਰੀਕਾ ਪਾਕਿਸਤਾਨ ਵਾਲੇ ਪਾਸੇ ਆ ਜਾਂਦਾ। ਸੋ ਇੱਕ ਟ੍ਰਾਂਜੈਕਸ਼ਨਲ ਜਿਹਾ ਰਿਲੇਸ਼ਨਸ਼ਿਪ ਰਿਹਾ ਵਾ ਥਰੂ ਆਊਟ ਕੋਲਡ ਵਾਰ, ਭਾਵੇਂ ਉਹ 1950 ਦਾ ਦਹਾਕਾ ਹੋਵੇ, 60 ਦਾ ਹੋਵੇ, 70 ਦਾ ਹੋਵੇ। ਸੋ ਪਾਕਿਸਤਾਨ ਦਾ ਲਵ ਐਂਡ ਹੇਟ ਰਿਲੇਸ਼ਨਸ਼ਿਪ ਰਿਹਾ ਹੀ ਆ। ਜਿਹੜਾ ਸਾਊਦੀ ਅਰੇਬੀਆ ਉੱਤੇ ਅਮਰੀਕਾ ਦਾ ਸਟੌਂ ਚਲਾਈ ਵੀ ਰਿਹਾ ਵਾ, ਅਮਰੀਕਾ ਦੀ ਨਜ਼ਰ ਵੀ ਆ, ਕਿਉਂਕਿ ਆਇਲ ਵੈਲਥ ਨਾਲ ਮਾਲਾ ਮਾਲ, ਫਿਰ ਰਿਲੀਜੀਅਸ ਟੂਰਿਜ਼ਮ ਨਾਲ ਇਕਨੋਮਿਕਲੀ ਵੈਰੀ ਸਟੇਬਲ ਕੰਟਰੀ। ਤੇ ਪਿਛਲੇ ਪੂਰੇ ਦਹਾਕੇ ਦੇ ਵਿੱਚ ਅਮਰੀਕਾ ਦੀ ਇਹ ਕੋਸ਼ਿਸ਼ ਰਹੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸਰਾਈਲ ਔਰ ਜਿਹੜਾ ਸਾਊਦੀ ਅਰੇਬੀਆ ਇੱਕ ਦੂਸਰੇ ਦੇ ਬਹੁਤ ਨੇੜੇ ਆਉਣ। ਔਰ ਸਟੇਟ ਆਫ ਇਜ਼ਰਾਈਲ ਦੀ ਬੜੀ ਕੋਸ਼ਿਸ਼ ਰਹੀ ਆ ਕਿ ਅਸੀਂ ਇਸ ਤਰੀਕੇ ਨਾਲ, ਅਗਰ ਸਾਊਦੀ ਅਰੇਬੀਆ ਜਿਹੜੀ ਉਸ ਰੀਜਨ ਦੀ ਇੱਕ ਮੇਜਰ ਪਾਵਰ ਆ, ਉਹਦੇ ਨਾਲ ਆਪਣੇ ਸੰਬੰਧ ਚੰਗੇ ਕਰਨੇ ਆ ਤੇ ਮਿਡਲ ਈਸਟ 'ਚ ਸਾਡੀ ਡੋਮੀਨੇਸ਼ਨ ਦਾ ਜਿਹੜਾ ਖਾਬ ਹੈ ਉਹ ਪੂਰਾ ਹੋ ਜਾਏਗਾ। ਪਿਛਲੀ ਐਡਮਿਨਿਸਟ੍ਰੇਸ਼ਨ ਨੇ ਵੀ ਬੜੀ ਕੋਸ਼ਿਸ਼ ਕੀਤੀ, ਹੁਣ ਵੀ ਕੋਸ਼ਿਸ਼ ਕੀਤੀ ਗਈ ਕਿ ਇਬਰਾਹਿਮ ਅਕੋਰਡਸ ਦੇ ਉੱਤੇ ਜਿਹੜਾ ਵਾ ਸਾਊਦੀ ਅਰਬ ਵੀ ਜਿਹੜਾ ਉਹ ਇਬਰਾਹਿਮ ਅਕੋਰਡ ਤੇ ਸਾਈਨ ਕਰੇ, ਸਟੇਟ ਆਫ ਇਜ਼ਰਾਈਲ ਨਾਲ ਇਹਦੇ ਸੰਬੰਧ ਚੰਗੇ ਹੋਣ। ਦੂਸਰੇ ਪਾਸੇ ਟਰਕੀ ਜਿਹੜਾ ਵਾ ਇਟ ਸੈਲਫ ਸਟੇਟ ਆਫ ਇਜ਼ਰਾਈਲ ਉਹਨੂੰ ਬਹੁਤ ਵੱਡਾ ਥ੍ਰੈਟ ਸਮਝਦੀ ਆ। ਸਟੇਟ ਆਫ ਇਜ਼ਰਾਈਲ ਇਰਾਨ ਦੇ ਬਾਅਦ ਜਾਂ ਇਰਾਨ ਦੇ ਬਰਾਬਰ ਹੀ ਅਗਰ ਕਿਸੇ ਹੋਰ ਦੇਸ਼ ਨੂੰ ਆਪਣੇ ਲਈ ਥ੍ਰੈਟ ਸਮਝਦੀ ਆ ਤੇ ਉਹ ਟਰਕੀ ਆ। ਔਰ ਜਿਹੜਾ ਇੱਕ ਵਾਈਡਰ ਸੋ ਕਾਲਡ ਮਿਡਲ ਈਸਟ ਦਾ ਪਲਾਨ ਸੀ, ਮਿਡਲ ਈਸਟ ਦੇ ਦੇਸ਼ਾਂ ਨੂੰ ਖਤਮ ਕਰਨ ਦਾ, ਮੁਸਲਮਾਨ ਤਾਕਤ ਤੋੜਨ ਦਾ, ਜਿਹਦਾ ਨਿਸ਼ਾਨਾ ਪਹਿਲਾਂ ਇਰਾਕ ਬਣਿਆ, ਫਿਰ ਸੀਰੀਆ ਬਣਿਆ, ਫਿਰ ਲੀਬੀਆ ਬਣਿਆ, ਇਜਿਪਟ 'ਚ ਚੇਂਜ ਆਈ। ਸੋ ਇਹ ਸਾਰੇ ਦੇਸ਼ਾਂ 'ਚ ਜਿਹੜੀ ਇੱਕ, ਜਿਵੇਂ ਤੁਸੀਂ ਇੱਕ ਵੈਸਟਰਨ ਪਲਾਨ ਕਹਿ ਲਓ, ਅਮਰੀਕਨ ਜਾਂ ਇਜ਼ਰਾਈਲੀ ਪਲਾਨ ਕਹਿ ਲਓ, ਕਿ ਇਹਨਾਂ ਸਾਰੇ ਦੇਸ਼ਾਂ ਜਿਹੜੇ ਕਦੇ ਬੜੇ ਪ੍ਰੋਸਪਰਸ ਮੁਲਕ ਸੀ, ਜਿਹੜੇ ਸਟੇਬਲ ਮੁਲਕ ਸਨ, ਉੱਥੇ ਹਮਲੇ ਕਰਕੇ, ਉੱਥੇ ਚੇਂਜ ਆਫ ਰੀਜੀਮ ਕਹਿ ਲਓ, ਜੋ ਵੀ ਕਹਿ ਲਓ, ਉਹਨਾਂ ਮੁਲਕਾਂ 'ਚ ਜਿਹੜਾ ਅਫਰਾ ਤਫਰੀ ਮਚਾ ਕੇ, ਉੱਥੇ ਸਰਕਾਰਾਂ ਬਦਲ ਕੇ, ਉੱਥੇ ਖਾਨਾ ਜੰਗੀਆਂ ਕਰਾ ਕੇ ਜਿਹੜੇ ਮੁਸਲਮਾਨ ਸਟੇਬਲ ਮੁਲਕ ਸੀ ਉਹਨਾਂ ਨੂੰ ਖਤਮ ਕੀਤਾ ਗਿਆ। ਅਗਲਾ ਟਾਰਗੇਟ ਆਬਵੀਅਸਲੀ ਇਰਾਨ ਸੀ, ਇਰਾਨ ਦੇ ਬਾਅਦ ਤੁਰਕੀ ਦੀ ਵਾਰੀ ਸੀ, ਟਰਕੀ ਦੀ ਜਾਂ ਤਰਕੀਏ ਦੀ ਵਾਰੀ ਸੀ। ਪਰ ਇਰਾਨ ਦੇ ਵਿੱਚ ਅਮਰੀਕਾ ਜਿਸ ਤਰੀਕੇ ਨਾਲ ਹਾਰ ਗਿਆ ਵਾ, ਉਹਦੇ ਬਾਅਦ ਹੁਣ ਦੁਨੀਆ ਦੇ ਸਾਰੀ ਦੀ ਸਾਰੀ ਡਿਪਲੋਮੇਸੀ ਚੇਂਜ ਹੋ ਗਈ ਹੈ। ਸਾਊਦੀ ਅਰੇਬੀਆ ਤੇ ਖਾਸ ਕਨਸੈਂਟਰੇਸ਼ਨ ਇਸਰਾਈਲ ਤੇ ਅਮਰੀਕਾ ਦੀ ਹੈ ਕਿ ਇਹਨੂੰ ਅਸਾਂ ਆਪਣੇ ਪ੍ਰਭਾਵ ਹੇਠ ਰੱਖਣਾ। ਪਰ ਜਿਹੜਾ ਮੱਕਾ ਅਕੋਰਡ ਹੋਇਆ ਵਾ, ਉਹ ਇੱਕ ਤਰ੍ਹਾਂ ਦਾ ਸਾਊਦੀ ਅਰੇਬੀਆ ਦਾ ਬੜਾ ਕਲੀਅਰ ਐਲਾਨ ਆ ਕਿ ਅਸੀਂ, ਜਿਸ ਤਰ੍ਹਾਂ ਹੁਣ ਯੂਏਈ ਵਾਲੇ ਜਿਹੜੇ ਆ, ਦੁਬਈ ਦੇ ਰੂਲਰਸ ਔਰ ਬਾਕੀ ਯੂਏਈ, ਉਹ ਇਸ ਵੇਲੇ ਜਾ ਕੇ ਇਜ਼ਰਾਈਲ ਦੀ ਕੁੱਛੜ ਚੜ ਕੇ ਬਹਿ ਗਏ ਆ ਤੇ ਇੰਡੀਆ ਦੇ ਨਾਲ ਸੰਬੰਧ ਚੰਗੇ ਕਰ ਰਹੇ ਆ। ਸਾਊਦੀ ਅਰੇਬੀਆ ਨੇ ਇਹ ਬਹੁਤ ਸੁਚੱਜਾ ਫੈਸਲਾ ਕੀਤਾ ਵਾ ਕਿ ਉਹਨਾਂ ਨੇ ਇਸਰਾਈਲ ਦੀ ਇਹਦੇ ਕੁੱਛੜ ਚੜਨ ਦੀ ਬਜਾਏ ਅਮਰੀਕਾ ਦੇ ਪ੍ਰਭਾਵ ਦੇ ਹੇਠ ਉਹਨਾਂ ਨੇ ਆਪਣਾ ਟਰਕੀ ਤੇ ਪਾਕਿਸਤਾਨ ਦੇ ਨਾਲ ਜਿਹੜਾ ਵਾ ਉਹ ਡਿਫੈਂਸ ਪੈਕਟ ਕਰ ਲਿਆ ਵਾ। ਵੈਸੇ ਤੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਵਾ ਉਹਨਾਂ ਨੂੰ ਆਦਤ ਆ ਹਰ ਚੀਜ਼ ਦਾ ਕ੍ਰੈਡਿਟ ਲੈਣ ਦੀ। ਉਹਨਾਂ ਨੇ ਫਟਾਫਟ ਐਕਸ ਤੇ ਆ ਕੇ ਕਿਹਾ ਵੀ ਇਹ ਸਾਡੇ ਅਲਾਈਜ਼ ਇਕੱਠੇ ਹੋ ਰਹੇ ਆ। ਪਰ ਮੇਰਾ ਖਿਆਲ ਹੈ ਅਮਰੀਕਾ ਨੂੰ ਕੋਈ ਗੱਲ ਇਹ ਬਹੁਤੀ ਏਡੀ ਚੰਗੀ ਨਹੀਂ ਲੱਗੀ ਹੋਣੀ, ਕਿਉਂਕਿ ਉਹਨਾਂ ਨੇ ਅਮਰੀਕਾ ਨੂੰ ਬਗੈਰ ਇਨਵੋਲਵ ਕੀਤਿਆਂ ਇੱਕ ਅਲਾਈਅੰਸ ਬਣਾ ਲਿਆ। ਹੁਣ ਤੁਸੀਂ ਜੇ ਇਹਦਾ ਡਾਇਨਾਮਿਕ ਦੇਖੋ ਤੇ ਇੱਕ ਪਾਸੇ ਸ਼ੀਆ ਇਸਲਾਮ ਆ, ਜਿੱਦਾਂ ਇਸ ਵੇਲੇ ਇਰਾਨ ਆਗੂ ਆ, ਤੇ ਪਹਿਲਾਂ ਬਸ਼ਾਰ ਅਸਦ ਦੀ ਹਕੂਮਤ ਸੀ ਸੀਰੀਆ 'ਚ, ਉਹ ਤਾਂ ਖੈਰ ਹੁਣ ਖਤਮ ਹੋ ਗਈ। ਜਾਂ ਕਿਉਂਕਿ ਸ਼ੀਆ ਔਰ ਸੁੰਨੀ ਇਸਲਾਮ, ਜਾਂ ਹੈ ਤਾਂ ਇਸਲਾਮ ਹੀ ਆ, ਪਰ ਦੀਜ਼ ਆਰ ਟੂ ਸੈਕਟਸ ਆਫ ਇਸਲਾਮ। ਇੱਕ ਪਾਸੇ ਜਿਹੜਾ ਸ਼ੀਆ ਇਸਲਾਮ ਜਿਹਦੀ ਅਗਵਾਈ ਇਰਾਨ ਕਰ ਰਿਹਾ, ਤੇ ਉਹਦੇ ਜਿਹੜੇ ਜਿਹਨੂੰ ਉਹ ਸੋ ਕਾਲਡ ਅਲਾਈਅੰਸ ਆਫ ਰੈਜ਼ਿਸਟੈਂਸ ਕਹਿੰਦੇ ਨੇ, ਉਹ ਲੋਕ ਕਰ ਰਹੇ ਨੇ। ਦੂਸਰੇ ਪਾਸੇ ਜਿਹੜੇ ਇਹ ਤਿੰਨ ਦੇਸ਼ ਨੇ, ਟਰਕੀ, ਸਾਊਦੀ ਅਰੇਬੀਆ ਔਰ ਪਾਕਿਸਤਾਨ, ਇਹ ਪ੍ਰੀਡੋਮੀਨੈਂਟਲੀ ਸੁੰਨੀ ਮੁਲਕ ਨੇ। ਸੋ ਸੁੰਨੀ ਇਸਲਾਮ ਦੇ ਇਹਨਾਂ ਤਿੰਨ ਵੱਡੇ ਦੇਸ਼ਾਂ ਦਾ ਇਕੱਠਾ ਹੋਣਾ ਜਿਹੜਾ, ਉਹ ਮਿਡਲ ਈਸਟ ਦੇ ਉੱਤੇ ਵੀ, ਉਸ ਖਿੱਤੇ ਤੇ, ਅਮਰੀਕਨ ਪੋਲਿਟਿਕਸ ਤੇ ਬਹੁਤ ਪ੍ਰਭਾਵ ਪਾਉਂਦਾ। ਹੁਣ ਤਿੰਨਾਂ ਦੀਆਂ ਇਹ ਮੈਂ ਥੋੜਾ ਜ਼ਿਕਰ ਕਰਦਾ ਜਾਵਾਂ ਕਿ 1955 ਦੇ ਵਿੱਚ ਵੀ ਅਮਰੀਕਾ ਦੇ ਪ੍ਰਭਾਵ ਦੇ ਹੇਠ ਪਾਕਿਸਤਾਨ ਤੇ ਟਰਕੀ ਦਾ ਡਿਫੈਂਸ ਪੈਕਟ ਹੋਇਆ ਸੀ, ਔਰ ਉਹਨੂੰ ਤੁਸੀਂ ਸੈਂਟੋ ਕਹਿੰਦੇ ਹੋ। ਫਿਰ 2017 'ਚ ਵੀ ਅਮਰੀਕਾ ਦੀ ਸਰਕਾਰ ਨੇ ਜਿਹੜਾ ਵਾ ਉਹ ਮਿਡਲ ਈਸਟਰਨ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇਰਾਨ ਦੇ ਖਿਲਾਫ। ਪਰ ਇਹ ਪਹਿਲਾ ਆਪਣੀ ਤਰਜ਼ ਦਾ ਜਿਹੜਾ ਮੱਕਾ ਪੈਕਟ ਆ ਜਾਂ ਮੱਕਾ ਅਗਰੀਮੈਂਟ ਆ, ਇਹ ਪਹਿਲਾ ਜਿਹੜਾ ਇੱਕ ਤੇ ਮੈਂ ਸਮਝਦਾ ਕਿ ਅਮਰੀਕਾ ਦੇ ਪ੍ਰਭਾਵ ਹੇਠ ਨਹੀਂ ਹੋਇਆ, ਬਲਕਿ ਇਹਨਾਂ ਤਿੰਨਾਂ ਦੇਸ਼ਾਂ ਨੇ ਦੁਨੀਆ ਦੇ ਬਦਲਦੇ ਹਾਲਾਤਾਂ ਦੇ ਹੇਠ
ਇਕੱਠੇ ਹੋਣ ਦਾ ਫੈਸਲਾ ਕੀਤਾ, ਔਰ ਤਿੰਨਾਂ ਨੂੰ ਇੱਕ ਦੂਸਰੇ ਦੀ ਲੋੜ ਆ। ਸਾਊਦੀ ਅਰੇਬੀਆ ਨੋ ਡਾਊਟ ਬਹੁਤ ਵੱਡੀ ਇਕਨੋਮਿਕ ਪਾਵਰ ਆ, ਆਇਲ ਵੈਲਥ ਬਹੁਤ ਆ, ਬਹੁਤ ਸਟਰੋਂਗ ਆ ਇਕਨੋਮੀ, ਪਰ ਫੌਜੀ ਇਤਬਾਰ ਦੇ ਨਾਲ ਹਜੇ ਸਾਊਦੀ ਅਰੇਬੀਆ ਦੀ ਉਹ ਕਪੈਸਿਟੀ ਨਹੀਂ ਹੈਗੀ ਕਿ ਉਹ ਜਿਹੜੇ ਵੱਡੇ ਰੀਜਨਲ ਥ੍ਰੈਟਸ ਨੇ ਉਹਨਾਂ ਦਾ ਸਾਹਮਣਾ ਕਰ ਸਕੇ, ਇਸਰਾਈਲ ਦਾ ਸਾਹਮਣਾ ਕਰ ਸਕੇ। ਈਵਨ ਤੁਸੀਂ ਦੇਖਿਆ ਜਿਸ ਵੇਲੇ ਇਰਾਨ ਨੇ ਉੱਥੇ ਹਮਲੇ ਕਰਨੇ ਸ਼ੁਰੂ ਕੀਤੇ ਤੇ ਸਾਊਦੀ ਅਰੇਬੀਆ ਦੇ ਡਿਫੈਂਸਿਸ ਜਿਹੜੇ ਸੀ ਉਹਨਾਂ ਵਾਸਤੇ ਇੱਕ ਮਸਲਾ ਬਣਿਆ। ਇਸੇ ਤਰ੍ਹਾਂ ਟਰਕੀ ਜਿਹੜਾ ਵਾ ਉਹ ਟਾਰਗੇਟ ਹੈ ਇਸਰਾਈਲ ਦਾ ਉਸ ਰੀਜਨ 'ਚ। ਔਰ ਫਿਰ ਈਰਾਨ ਔਰ ਟਰਕੀ ਦਾ ਇੱਕ ਜਿਹੜਾ ਮੁਸ਼ਤਰਕਾ ਮਸਲਾ ਆ ਉਹ ਕੁਰਦ ਨੇ, ਕਿਉਂਕਿ ਜਿਹੜੇ ਕੁਰਦਾਂ ਦਾ ਵੀ ਵੈਸੇ ਸਿੱਖਾਂ ਵਾਲਾ ਹਾਲ ਆ ਕਿ ਉਹ ਵਿਚਾਰੇ ਸਪਲਿਟ ਨੇ, ਬੜੀ ਦੇਰ ਦੀ ਆਪਣੀ ਆਜ਼ਾਦੀ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਇੱਕ ਵੱਖਰੀ ਡਿਬੇਟ ਆ। ਪਰ ਕੁਰਦ ਜਿਹੜੇ ਨੇ ਉਹ ਤੁਰਕੀ ਲਈ ਵੀ ਮਸਲਾ ਨੇ, ਈਰਾਨ ਲਈ ਵੀ ਮਸਲਾ ਨੇ, ਕਿਉਂਕਿ ਉਹ ਆਪਣੀ ਇੱਕ ਕੁਰਦ ਸਟੇਟ ਚਾਹੁੰਦੇ ਨੇ ਜਿਹਨੂੰ ਅਮਰੀਕਾ ਕਾਫੀ ਸਪੋਰਟ ਵੀ ਕਰਦਾ ਰਿਹਾ। ਔਰ ਹਾਲ ਦੇ ਸਮੇਂ 'ਚ ਅਮਰੀਕਾ ਨੇ ਕੋਸ਼ਿਸ਼ ਵੀ ਕੀਤੀ ਕਿ ਈਰਾਨ ਦੇ ਵਿੱਚ ਜਿਹੜਾ ਕੁਰਦਾਂ ਨੂੰ ਖੜਾ ਕੀਤਾ ਜਾਏ, ਪਰ ਕੁਰਦਾਂ ਨੇ ਸਿਆਣਪ ਦਾ ਮੁਜ਼ਾਹਰਾ ਕੀਤਾ, ਅਮਰੀਕੀ ਹੱਥ ਠੋਕੇ ਨਹੀਂ ਬਣੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਤੂੰ ਲੱਭਣਾ ਕੱਖ ਨਹੀਂ, ਸਿਰਫ ਜਾਨਾਂ ਦਾ ਜ਼ਿਆ ਹੀ ਹੋਣਾ ਵਾ। ਸੋ ਉਹ ਈਰਾਨ ਔਰ ਤੁਰਕੀ ਦਾ ਇੱਕ ਮੁਸ਼ਤਰਕਾ ਮਸਲਾ ਆ। ਫਿਰ ਦੂਸਰਾ ਇਹ ਆ ਕਿ ਸਾਊਦੀ ਅਰੇਬੀਆ ਲਈ ਇੱਕ ਵੱਡਾ ਮਸਲਾ ਇਹ ਆ ਕਿ ਜਿਹੜੇ ਹੋਥੀ ਨੇ, ਜਿਹੜੇ ਯਮਨ 'ਚ ਇਸ ਵੇਲੇ ਤੋਂ ਅਟੈਕ ਕਰਦੇ ਨੇ ਸਾਊਦੀ ਅਰੇਬੀਆ 'ਚ, ਉਹ ਬਹੁਤ ਸਮੇਂ ਤੋਂ ਉਹਨਾਂ ਦੀ ਆਪਸ ਦੇ ਵਿੱਚ ਵੀ ਲੜਾਈ ਰਹੀ। ਪਹਿਲਾਂ ਉੱਥੇ ਖਾਨਾ ਜੰਗੀ ਹੋਈ, ਉਸ ਤੋਂ ਬਾਅਦ ਉਹ ਸਾਊਦੀਆ ਦੀ ਸਿਕਿਉਰਿਟੀ ਲਈ ਖਤਰਾ ਨੇ। ਹੁਣ ਉਹ ਹੋਥੀਆਂ ਨੂੰ ਈਰਾਨ ਸਪੋਰਟ ਕਰਦਾ ਹੈ, ਇਸ ਵਾਸਤੇ ਪਾਕਿਸਤਾਨ ਨੂੰ ਸ਼ਾਮਲ ਕਰਕੇ ਸਾਊਦੀ ਅਰੇਬੀਆ ਨੇ ਔਰ ਪਾਕਿਸਤਾਨ ਨੇ ਈਰਾਨ ਨੂੰ ਇੱਕ ਜਿਹੜਾ ਨਾ ਉਹ ਇੱਕ ਸਾਇਲੈਂਟ ਮੈਸੇਜ ਦਿੱਤਾ ਵਾ ਕਿ ਜੇ ਹੋਥੀਆਂ ਨੇ ਸਾਊਦੀ ਅਰੇਬੀਆ ਦੀ ਸਿਕਿਉਰਿਟੀ ਨੂੰ ਕੋਈ ਥ੍ਰੈਟ ਹੋਇਆ ਤੇ ਫਿਰ ਜਿਹੜੇ ਈਰਾਨ ਪਾਕਿਸਤਾਨ ਟਾਈਜ਼ ਨੇ ਉਹ ਵੀ ਖਰਾਬ ਹੋ ਸਕਦੇ ਨੇ, ਕਿਉਂਕਿ ਜੇ ਹੋਥੀ ਹਮਲਾ ਕਰਦੇ ਰਹੇ ਸਾਊਦੀ ਅਰੇਬੀਆ ਤੇ ਇਹਦਾ ਨੁਕਸਾਨ ਜਿਹੜਾ ਹੈ ਫਿਰ ਉਹ ਪਾਕਿਸਤਾਨ ਈਰਾਨ ਟਾਈਜ਼ ਤੇ ਵੀ ਇਹਦਾ ਅਸਰ ਪੈ ਸਕਦਾ ਹੈ। ਇਸੇ ਤਰ੍ਹਾਂ ਤੁਸੀਂ ਇਹ ਦੇਖੋ ਕਿ ਪਾਕਿਸਤਾਨ ਦੇ ਇਕਨੋਮਿਕਲੀ ਕਮਜ਼ੋਰ ਹੈ, ਪਾਕਿਸਤਾਨ ਦੀ ਜਿਹੜੀ ਇਕਨੋਮਿਕ ਸਿਚੁਏਸ਼ਨ ਹੈ ਉਹ ਬਹੁਤ ਇਸ ਵੇਲੇ ਮਾੜੀ ਆ। ਉਹਨਾਂ ਨੂੰ ਸਾਊਦੀ ਸਪੋਰਟ ਦੀ ਜ਼ਰੂਰਤ ਸੀ। ਟੈਕਨੋਲੋਜੀਕਲੀ ਚਾਈਨਾ ਉਹਨਾਂ ਦੀ ਮਦਦ ਕਰਦਾ, ਲੇਕਿਨ ਟਰਕੀ ਟੈਕਨੋਲੋਜੀਕਲੀ ਮਿਲਟਰੀ ਟੈਕਨੋਲੋਜੀ, ਖਾਸ ਤੌਰ ਤੇ ਜਿਹੜੀ ਇਵੋਲਵਿੰਗ ਟੈਕਨੋਲੋਜੀ ਹੈ ਮਿਲਟਰੀ ਦੀ, ਜਿਹਦੇ ਵਿੱਚ ਡਰੋਨ ਨੇ, ਬਾਕੀ ਚੀਜ਼ਾਂ ਨੇ, ਉਹ ਟਰਕੀ ਕੋਲ ਬਹੁਤ ਐਡਵਾਂਸ ਟੈਕਨੋਲੋਜੀ, ਉਹ ਪਾਕਿਸਤਾਨ ਨੂੰ ਟ੍ਰਾਂਸਫਰ ਕਰ ਸਕਦਾ। ਲੇਕਿਨ ਜਿਹੜੀ ਫਰੰਟ ਲਾਈਨ ਵਰਕ ਫੋਰਸ ਹੈ ਮਿਲਟਰੀ ਦੀ, ਆਰਮੀ ਦੀ, ਉਹ ਪਾਕਿਸਤਾਨ ਦੀ ਬਹੁਤ ਸਟਰੋਂਗ ਹੈ, ਜਿਹਦੀ ਸਾਊਦੀਆਂ ਨੂੰ ਜ਼ਰੂਰਤ ਹੈ। ਸੋ ਇਹਨਾਂ ਲੋੜਾਂ ਨੂੰ ਔਰ ਰੀਜਨ ਦੀ ਬਦਲਦੀ ਹੋਈ ਇਹ ਸਾਰੀ ਸੂਰਤ ਨੂੰ ਸਾਹਮਣੇ ਰੱਖਦਿਆਂ ਹੋਇਆਂ ਇਹਨਾਂ ਤਿੰਨਾਂ ਮੁਲਕਾਂ ਨੇ ਪੈਕਟ ਕੀਤੇ ਆ। ਇਹਦੇ ਨਾਲ ਇਹਨਾਂ ਦੀ ਟ੍ਰੇਡ ਵੀ ਵਧੇਗੀ, ਇਹਨਾਂ ਦੇ ਡਿਫੈਂਸ ਟਾਈਜ਼ ਵੀ ਵਧਣਗੇ, ਡਿਪਲੋਮੈਟਿਕ ਟਾਈਜ਼ ਵੀ ਬਿਹਤਰ ਹੋਣਗੇ, ਔਰ ਦੁਨੀਆ ਨੂੰ ਵੀ ਇਹਦਾ ਫਾਇਦਾ ਆ। ਸ਼ਾਇਦ ਬਹੁਤ ਸਾਰੇ ਲੋਕ ਨਹੀਂ ਦੇਖਦੇ ਕਿ ਇਸ ਵੇਲੇ ਜਿਹੜਾ ਆਮ ਸਧਾਰਨ ਬੰਦਾ ਵਾ ਉਹਦੀ ਜ਼ਿੰਦਗੀ ਦੇ ਉੱਤੇ ਜੋ ਸਟੇਟ ਆਫ ਹੋਰਮਜ਼ ਦਾ ਬੰਦ ਹੋਣਾ ਵਾ ਉਹਦਾ ਕਿੱਡਾ ਭੈੜਾ ਅਸਰ ਪੈ ਰਿਹਾ। ਟਰੰਪ ਤੇ ਉਹਦੀ ਜਿਹੜੀ ਸਰਕਾਰ ਤੇ ਉਹਦੇ ਅਲਾਈਜ਼ ਤੇ ਰੋਜ਼ ਕੋਈ ਨਾ ਕੋਈ ਸਟੇਟਮੈਂਟ ਦੇ ਕੇ ਮਾਰਕੀਟਾਂ ਕਦੇ ਉੱਤੇ ਕਰ ਰਹੇ ਆ, ਕਦੇ ਥੱਲੇ ਕਰ ਰਹੇ ਆ, ਔਰ ਜਿਹੜਾ ਘਰ ਬੈਠਿਆਂ ਜਿਹੜਾ ਨਾ ਅਰਬਾਂ ਡਾਲਰ ਕਮਾ ਰਹੇ ਨੇ ਮਾਰਕੀਟਾਂ ਨੂੰ ਫਿਕਸ ਕਰਕੇ, ਹੇਠ ਉੱਤੇ ਕਰਕੇ, ਟਵੀਟ ਕਰਕੇ, ਐਕਸ ਕਰਕੇ। ਪਰ ਜਿਹੜਾ ਸਧਾਰਨ ਬੰਦਾ ਆ ਉਹਦੀ, ਭਾਵੇਂ ਉਹ ਅਮਰੀਕੀ ਹੋਵੇ, ਭਾਵੇਂ ਕੈਨੇਡੀਅਨ ਹੋਵੇ, ਜਾਂ ਸਾਊਥ ਏਸ਼ੀਆ ਖਾਸ ਤੌਰ ਤੇ ਇੰਡੀਆ ਹੋਵੇ, ਪਾਕਿਸਤਾਨ ਹੋਵੇ, ਫਿਰ ਅਫਰੀਕਾ ਦੇ ਵਿੱਚ ਜਿਹੜਾ ਇਸ ਜੰਗ ਦਾ ਕਿੱਡਾ ਭੈੜਾ ਅਸਰ ਪੈ ਰਿਹਾ ਵਾ, ਜਿਹੜੇ ਅੰਡਰ ਡਿਵੈਲਪਡ ਕੰਟਰੀਜ਼ ਉਹਨਾਂ ਤੇ ਬਹੁਤ ਭੈੜਾ ਅਸਰ ਪੈ ਰਿਹਾ। ਹੁਣ ਤੁਸੀਂ ਇਹ ਦੇਖੋ ਕਿ ਅਗਰ ਇਹ ਪੈਕਟ ਨਾ ਹੁੰਦਾ ਤੇ ਇੱਕ ਪਾਸੇ ਜਿਹੜਾ ਵਾ ਸਟੇਟ ਆਫ ਹੋਰਮਜ਼ ਆਲਰੇਡੀ ਬੰਦ ਆ, ਜਿਹੜੀ ਲਾਈਫ ਲਾਈਨ ਆ એનર્ਜੀ ਸਪਲਾਈਜ਼ ਦੀ। ਦੂਸਰੇ ਪਾਸੇ ਬਾਬੁਲ ਮੰਦਬ, ਹੁਣ ਬਾਬੁਲ ਮੰਦਬ ਦੇ ਨਾਲ ਹੋਥੀ ਬੈਠੇ ਨੇ, ਦੂਸਰੇ ਪਾਸੇ ਸੋਮਾਲੀ ਬੈਠੇ ਨੇ। ਅਗਰ ਹੋਥੀ ਉੱਥੇ ਅਟੈਕ ਕਰਕੇ ਸਾਊਦੀ ਜਿਹੜੀ ਆਇਲ ਸਪਲਾਈਜ਼ ਨੇ ਉਹਨੂੰ ਡਿਸਰਪਟ ਕਰ ਦਿੰਦੇ ਨੇ ਤੇ ਉਹ ਦੂਸਰਾ ਰਾਹ ਵੀ ਬੰਦ ਹੋ ਜਾਂਦਾ, ਉਹਦੇ ਨਾਲ ਇੰਟਰਨੈਸ਼ਨਲ એનર્ਜੀ ਦਾ ਜਿਹੜਾ ਕ੍ਰਾਈਸਿਸ ਹੈ ਹੋਰ ਵੱਧ ਜਾਏਗਾ। ਤੇ ਫਿਰ ਤੁਹਾਡੇ ਕੋਲ ਆਪਸ਼ਨ ਰਹਿ ਜਾਂਦਾ ਕਿ ਸਿਰਫ ਰਸ਼ੀਆ ਕੋਲੋਂ ਹੀ ਤੇਲ ਲਵੋ। ਅਮਰੀਕਾ ਦੇ ਕੋਲ ਕਿੰਨਾ ਕੁ ਤੇਲ ਹੈ? ਅਮਰੀਕਾ ਵੈਸੇ ਬਾਏ ਦਾ ਵੇ ਉਹਨਾਂ ਨੇ ਸਿਰਫ ਇੰਡੀਆ ਨੂੰ ਡਰੂ ਕੇ ਜਿਹੜਾ ਵੈਨੇਜ਼ੁਏਲਾ ਤੋਂ ਤੇਲ ਲਿਆ ਰਹੇ ਨੇ, ਇੰਡੀਆ ਨੂੰ ਵੇਚ ਰਹੇ ਨੇ, ਪਰ ਬਾਕੀ ਦੁਨੀਆ ਦੀ એનર્ਜੀ ਨੀਡ ਅਮਰੀਕਾ ਇਕੱਲੀ ਪੂਰੀ ਨਹੀਂ ਕਰ ਸਕਦਾ। ਸੋ ਇਸ ਟ੍ਰੀਟੀ ਦੇ ਹੋਣ ਨਾਲ ਘੱਟ ਤੋਂ ਘੱਟ ਅਗਰ ਹੋਥੀ ਜਿਹੜੇ ਆ ਯਮਨ ਵਾਲੇ, ਉਹਨਾਂ ਨੂੰ ਠੱਲ ਪਾਈ ਜਾ ਸਕੇ, ਸਾਊਦੀਆਂ ਦੀ ਨੈਸ਼ਨਲ ਸਿਕਿਉਰਿਟੀ ਜਿਹੜੀ ਆ ਉਹਨੂੰ ਜਿਹੜਾ ਸਹਾਰਾ ਦਿੱਤਾ ਜਾ ਸਕੇ। ਔਰ ਮੈਨੂੰ ਪਿਛਲੇ ਦਿਨਾਂ 'ਚ ਡਰ ਲੱਗਦਾ ਸੀ ਐਜ਼ ਅ ਸਟੂਡੈਂਟ ਆਫ ਇੰਟਰਨੈਸ਼ਨਲ ਹਿਸਟਰੀ ਔਰ ਪੋਲਿਟਿਕਸ ਕਿ ਅਗਰ ਬਾਬੁਲ ਮੰਦਬ ਵੀ ਬੰਦ ਹੋ ਗਿਆ ਸਟੇਟ ਆਫ ਹੋਰਮਜ਼ ਦੀ ਤਰ੍ਹਾਂ ਤੇ ਦੁਨੀਆ ਦੇ ਵਿੱਚ ਭੁੱਖਮਰੀ ਜਿਹੜੀ ਆ ਬਹੁਤ ਵੱਧ ਜਾਏਗੀ। ਸੋ ਇਹ ਟ੍ਰੀਟੀ ਜਿਹੜੀ ਆ ਉਸ ਹਿਸਾਬ ਨਾਲ ਬਹੁਤ ਵਧੀਆ ਵਾ। ਹਾਂ, ਇਹਦੇ 'ਚ ਕੰਪਲੈਕਸਿਟੀ ਜਿਹੜਾ ਤੁਸੀਂ ਕਿਹਾ ਨਾ ਪਹਿਲਾਂ ਕਿ ਇਹਨੂੰ ਮੁਸਲਿਮ ਨੇਟੋ ਵੀ ਕਿਹਾ ਜਾ ਰਿਹਾ, ਉਹਦਾ ਕਾਰਨ ਸਿਰਫ ਇਹ ਆ ਕਿ ਜਿਸ ਤਰ੍ਹਾਂ ਨੇਟੋ ਦਾ ਆਰਟੀਕਲ 5 ਆ ਨਾ, ਤੇ ਉਹਦਾ ਵੀ ਇਹੀ ਨੇਟੋ ਦਾ ਆਰਟੀਕਲ 5 ਨੂੰ ਹੀ ਰੈਪਲੀਕੇਟ ਕੀਤਾ ਗਿਆ ਇਸ ਟ੍ਰੀਟੀ 'ਚ।
ਕਿ ਇੱਕ ਤੇ ਹਮਲਾ, ਬਾਕੀ ਤਿੰਨਾਂ ਤੇ ਵੀ ਹਮਲਾ ਤਸੱਵਰ ਕੀਤਾ ਜਾਏਗਾ ਔਰ ਰਲ ਕੇ ਸਾਰੇ ਜਿਹੜਾ ਉਹ ਦਫਾ ਕਰਨਗੇ। ਪਰ ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਚੀਜ਼ ਦੱਸਦਾ ਜਾਵਾਂ। ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਆਈ ਹੈਵ ਟੂ ਬੀ ਵੈਰੀ ਨਿਊਟਰਲ ਐਂਡ ਬੈਲੈਂਸ, ਮੇਰੀ ਆਪਣੀ ਰਾਏ ਹੈ, ਗਲਤੀ ਹੋ ਸਕਦੀ ਹੈ। ਇਸ ਜਿਹੜੀ ਮੱਕਾ ਪੈਕਟ ਹੈ ਇਹਦੀ ਕੰਪਲੈਕਸਿਟੀਜ਼ ਵੀ ਹੈਗੀਆਂ ਵਾ ਕਿ ਨੇਟੋ ਜਿਸ ਤਰ੍ਹਾਂ ਫੈਸਲਾ ਕਰਕੇ ਹਮਲਾ ਕਰ ਸਕਦੀ ਆ ਨਾ ਇੱਕ ਦੂਸਰੇ ਦੇ ਮੁਕਾਬਲੇ ਵਾਸਤੇ, ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਟਰਕੀ ਪਾਕਿਸਤਾਨ ਔਰ ਜਿਹੜਾ ਸਾਊਦੀ ਅਰੇਬੀਆ ਉਹ ਇਸ ਤਰ੍ਹਾਂ ਖੁੱਲ ਕੇ ਕਰ ਸਕਣਗੇ ਇੱਕ ਦੂਜੇ ਦੀ ਮਦਦ। ਜਿਸ ਤਰ੍ਹਾਂ ਜੇ ਯਮਨ ਦੇ ਵਿੱਚ ਹੂਥੀ ਹਮਲਾ ਕਰਦੇ ਰਹਿੰਦੇ ਨੇ ਸਾਊਦੀ ਅਰੇਬੀਆ ਤੇ ਪਾਕਿਸਤਾਨ ਲਈ ਬੜਾ ਔਖਾ ਹੋਏਗਾ ਕਿ ਉੱਥੇ ਆਪਣੀ ਫੌਜ ਯਮਨ ਘੱਲ ਕੇ ਉਹਨਾਂ ਦੇ ਖਿਲਾਫ ਫੌਜੀ ਕਾਰਵਾਈ ਕਰਨਾ। ਪਾਕਿਸਤਾਨ ਕੋਸ਼ਿਸ਼ ਤੇ ਕਰੇਗਾ ਕਿ ਉੱਥੇ ਕੋਈ ਡਿਪਲੋਮੈਟਿਕ ਉਹਦਾ ਰਾਹ, ਜਾਂ ਟਰਕੀ ਦੇ ਵਿੱਚ ਅਗਰ ਕਰਡਸ ਕੁਛ ਕਰਦੇ ਨੇ ਤੇ ਕੁਰਦਾਂ ਦੇ ਉੱਤੇ ਜਿਹੜਾ ਉਹ ਬੰਬਾਰੀ ਕਰਨੀ ਪਾਕਿਸਤਾਨ ਲਈ ਔਖੀ ਹੋਏਗੀ। ਇਸੇ ਤਰ੍ਹਾਂ ਜੇ ਇੰਡੀਆ ਪਾਕਿਸਤਾਨ ਤੇ ਹਮਲਾ ਕਰਦਾ ਤੇ ਕੀ ਤੁਰਕੀ ਆਪਣੀ ਫੌਜ ਪਾਕਿਸਤਾਨ ਘੱਲੇਗਾ? ਇਹ ਪ੍ਰੈਕਟੀਕਲ ਚੀਜ਼ਾਂ ਨੇ ਨਾ। ਸੋ ਸ਼ਾਇਦ ਬਿਲਕੁਲ ਨੇਟੋ ਜੀ। ਦੇ ਇਕੁਇਵਲੈਂਟ ਤੇ ਨਹੀਂ, ਪਰ ਇਹਦੇ ਪਲੱਸ ਵੀ ਨੇ ਮਾਈਨਸਿਸ ਵੀ ਨੇ ਔਰ ਕੁਝ ਆਪਰੇਸ਼ਨਲ ਚੀਜ਼ਾਂ ਵੀ ਨੇ ਜਿਹੜੀਆਂ ਬਹੁਤ ਸਾਰੀਆਂ ਪਬਲਿਕ ਆਈ ਚ ਨਾ, ਕਿਉਂਕਿ ਸਾਨੂੰ ਇਹਦੇ ਅਜੇ ਤੱਕ ਇਹਦੇ ਪੂਰੇ ਕੰਟੈਂਟ ਮੱਕਾ ਪੈਕਟ ਦੇ ਪਬਲਿਕ ਨਹੀਂ ਹੋਏ ਬਿਲਕੁਲ ਔਰ ਉਹਦੀ ਜਿਹੜੀ ਮੋਡੈਲਿਟੀਜ਼ ਨੇ ਜ਼ਾਹਿਰ ਸਰਕਾਰਾਂ ਨੇ ਕੌਨਫੀਡੈਂਸ਼ੀਅਲੀ ਰੱਖਣੀਆਂ ਨੇ। ਬਟ ਔਨ ਦਾ ਪ੍ਰੋਬੇਬਿਲਿਟੀ ਮੇਰਾ ਖਿਆਲ ਹੈ ਇਹਦੇ ਜਿਹੜੇ ਪਲੱਸ ਨੇ ਫॉर ਮੁਸਲਿਮ ਵਰਲਡ, ਫॉर ਰੀਜਨਲ ਸਟੇਬਿਲਿਟੀ, ਫॉर ਇਕਨੋਮਿਕ ਟਾਈਜ਼, ਇਹ ਜ਼ਿਆਦਾ ਨੇ। ਬਿਲਕੁਲ ਆਪਰੇਸ਼ਨਲ ਮੈਟਰਸ ਜਿਹੜੇ ਨੇ ਆਬਵੀਅਸਲੀ ਸਰਕਾਰਾਂ ਦੇ ਆਪਣੇ ਨੇ, ਉਹ ਕਿਸ ਤਰ੍ਹਾਂ ਉਹਨੂੰ ਹੱਲ ਕਰਦੀਆਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਲਕੁਲ ਜੀ। ਜਿਵੇਂ ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਕਿ ਜਿਹੜਾ ਮੱਕਾ ਐਗਰੀਮੈਂਟ ਆ, ਜੇ ਹੁਣ ਤੁਸੀਂ ਲਾਸਟ ਜਿਹੜੇ ਤੁਹਾਡੇ ਕਮੈਂਟ ਸੀ ਕਿ ਉਹਦੀ ਜਿਹੜੀ ਪ੍ਰੈਕਟੀਕਲ ਵਾਇਬਿਲਿਟੀ ਆ ਇਸ ਗੱਲ ਦੀ, ਖਾਸ ਤੌਰ 'ਤੇ ਜਿਹੜੀ ਮਿਲਟਰੀ ਇੰਟਰਵੈਂਸ਼ਨ ਦੀ, ਉਹ ਕਿੰਨੀ ਕਾ ਕਿ ਇਹ ਹਜੇ ਡਾਊਟੇਬਲ ਆ, ਇਹਦੇ 'ਤੇ ਡਾਊਟਸ ਨੇ। ਤਾਂ ਸੇਮ ਇਹੋ ਜਿਹੀ ਜਿਹੜੀਆਂ ਸਟੇਟਮੈਂਟਸ ਨੇ ਉਹ ਇੰਡੀਆ ਵਾਲੇ ਪਾਸੇ ਤੋਂ ਜਿਹੜੀਆਂ ਨੇ, ਚਾਹੇ ਉਹ DW ਦੀ ਕਵਰੇਜ ਹੋਵੇ, ਚਾਹੇ ਉਹ ਡਿਪਲੋਮੈਟ ਦੀ ਕਵਰੇਜ ਹੋਵੇ, ਉਹਨਾਂ ਦੇ ਵਿੱਚ ਆਈ ਆ ਕਿ ਜਿਹਦੇ 'ਚ ਉਹ ਕਹਿ ਰਹੇ ਆ ਕਿ ਜਿਹੜਾ ਜਿਸ ਕਾਗਜ਼ ਦੇ ਉੱਤੇ ਇਹ ਮੱਕਾ ਐਗਰੀਮੈਂਟ ਲਿਖਿਆ ਗਿਆ ਆ, ਉਹ ਕਾਗਜ਼ ਮਤਲਬ ਉਹਦੀ ਕੋਈ ਕੀਮਤ ਨਹੀਂ ਆ। ਅਤੇ ਉਹ ਮਤਲਬ ਜਿਹੜੀ ਇਹ ਲਾਈਨ ਇੰਡੀਆ ਟੋ ਕਰ ਰਿਹਾ ਆ ਕਿ ਇਹ ਜਿਹੜੇ ਮਤਲਬ ਜੇ ਇੰਡੀਆ ਪਾਕਿਸਤਾਨ ਦੇ ਖਾਸ ਤੌਰ 'ਤੇ ਜਿਹੜੀ ਰੈਵੈਲਰੀ ਆ, ਉਹਦੇ ਵਿੱਚ ਇਹਦੀ ਕੋਈ ਵੀ ਜਿਹੜੀ ਪ੍ਰੈਕਟੀਕਲ ਵਾਇਬਿਲਿਟੀ ਆ ਇਸ ਐਗਰੀਮੈਂਟ ਦੀ, ਉਹ ਨਹੀਂ ਹੋ ਸਕਦੀ ਆ। ਤਾਂ ਇਹਦੇ 'ਤੇ ਤੁਸੀਂ ਕੀ ਮਤਲਬ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਜਿਹੜਾ ਪਾਕਿਸਤਾਨ ਅਤੇ ਇੰਡੀਆ ਦਾ ਖਾਸ ਤੌਰ 'ਤੇ ਕਸ਼ਮੀਰ ਦਾ ਜਿਹੜਾ ਇਸ਼ੂ ਆ, ਉਹਦੇ ਸੰਬੰਧ ਦੇ ਵਿੱਚ ਕੀ ਇਹ ਜਿਹੜੀਆਂ ਮੁਸਲਿਮ ਕੰਟਰੀਜ਼ ਦਾ ਇਹ ਅਲਾਇੰਸ ਆ, ਕੀ ਉਹ ਕਸ਼ਮੀਰ ਦੀ ਮੂਵਮੈਂਟ ਨੂੰ ਕਿਸੇ ਪਾਸਿਓਂ ਕੋਈ ਰਾਹਤ ਇੰਡੀਅਨ ਓਕੂਪੇਸ਼ਨ ਤੋਂ ਦਵਾ ਸਕਦਾ? ਦੇਖੋ ਗੱਲ ਇਹ ਆ ਕਿ ਤੁਹਾਨੂੰ ਤੇ ਮੈਨੂੰ ਇਹ ਤੇ ਖੁਸ਼ ਹੋਣਾ ਚਾਹੀਦਾ। ਅਗਰ ਇੰਡੀਆ ਇਹਨੂੰ ਇੰਨਾ ਅੰਡਰਮਾਈਨ ਕਰ ਰਿਹਾ ਇਸ ਟ੍ਰੀਟੀ ਨੂੰ, ਵੀ ਸ਼ੁੱਡ ਬੀ ਹੈਪੀ ਅਬਾਊਟ ਇਟ। ਇੰਡੀਆ ਜੇ ਇਸ ਗੱਲ 'ਚ ਰਾਜ਼ੀ ਹੈ ਨਾ, ਰਾਜ਼ੀ ਰਹਿਣ ਦਿਓ। ਜਦੋਂ ਸਮਾਂ ਆਏਗਾ ਤੇ ਇੰਡੀਆ ਨੂੰ ਪਤਾ ਚੱਲ ਜਾਏਗਾ ਵੀ ਇਹ ਟ੍ਰੀਟੀ ਜਿਹੜੀ ਸੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਮੀਡੀਆ ਕਹਿ ਰਿਹਾ ਵਾ ਕਿ ਇਟਸ ਨਾਟ ਵਰਥ ਦਾ ਪੇਪਰ ਇਟਸ ਰਿਟਨ ਔਨ, ਤੇ ਫਿਰ ਐਡੀ ਭਾਜੜ ਕਿਉਂ ਪਈ ਆ? ਜਦੋਂ ਇਹ ਟ੍ਰੀਟੀ ਹੋਈ ਆ ਉਹਦੇ ਨਤੀਜੇ ਦੇ ਵਿੱਚ ਭਾਈ ਸਾਹਿਬ ਫੌਰਨ ਨੇਤਨਯਾਹੂ ਤੇ ਮੋਦੀ ਇੱਕ ਦੂਸਰੇ ਨਾਲ ਗੱਲਬਾਤ ਕਰਕੇ ਆਪਣੇ ਸਟ੍ਰੈਟੇਜਿਕ ਟਾਈਜ਼ ਔਰ ਉਹਨਾਂ ਚੀਜ਼ਾਂ ਨੂੰ ਰਿਵਿਊ ਕਰ ਰਹੇ ਨੇ, ਔਰ ਨਾਲ UAE। ਸੋ ਇਹਨਾਂ ਨੇ ਗੋ ਕਿ ਅਜੇ ਤੱਕ ਕੋਈ ਉਸ ਤਰ੍ਹਾਂ ਮੀਟਿੰਗ ਕਰਕੇ ਟ੍ਰੀਟੀ ਨਹੀਂ ਸਾਈਨ ਕੀਤੀ। ਨੈਵਰਦਲੈਸ ਜਿੰਨੇ ਵੀ ਇੰਟਰਨੈਸ਼ਨਲ ਪੋਲਿਟਿਕਸ ਸਮਝਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਦੂਸਰੇ ਪਾਸੇ ਪੈਰਲਲ ਇੰਡੀਆ ਨੇ ਇਸਰਾਈਲ ਤੇ UAE ਦੇ ਨਾਲ ਰਲ ਕੇ ਇੱਕ ਜਿਹੜਾ ਵਾ, ਬੇਸ਼ੱਕ ਉਹ ਸੰਧੀ ਸਾਡੇ ਸਾਹਮਣੇ ਨਹੀਂ ਆ, ਨਾ ਕੋਈ ਉੱਦਾਂ ਹੈ, ਕਿਉਂਕਿ UAE ਲਈ ਮਸਲਾ ਆ ਕਿ ਉਹ ਇਸਰਾਈਲ ਨਾਲ ਅਗਰ ਡਾਇਰੈਕਟ ਕਿਸੇ ਪੈਕਟ ਦਾ ਹਿੱਸਾ ਬਣਦਾ। ਪਰ ਨੈਵਰਦਲੈਸ ਬਿਹਾਈਂਡ ਦਾ ਸੀਨਸ ਇਹ ਤਿੰਨ ਦੇਸ਼ ਜਿਹੜੇ ਆਪਣਾ ਇੱਕ ਕੋਲੇਸ਼ਨ, ਆਪਣਾ ਇੱਕ ਇਤਿਹਾਦ ਬਣਾ ਰਹੇ ਆ। ਸੋ ਕੰਪਲੈਕਸਿਟੀਜ਼ ਆਪਣੀ ਜਗ੍ਹਾ ਹੈਗੀਆਂ ਨੇ, ਪਰ ਤੁਸੀਂ ਦੂਸਰੇ ਪਾਸੇ ਇਹ ਦੇਖੋ ਵੀ ਹਾਲ ਦੀ ਘੜੀ ਕੱਲ ਦੀ ਉੱਥੇ ਹਾਹਾਕਾਰ ਮਚੀ ਹੋਈ ਆ ਕਿ ਬਹੁਤ ਜ਼ਿਆਦਾ ਮੂਵਮੈਂਟ ਹੋ ਰਹੀ ਆ, ਜਿਹੜੇ ਆ ਉਹ ਮਿਲਟਰੀ ਐਸੈਟਸ ਦੀ ਚਾਈਨਾ ਔਰ ਟਰਕੀ ਤੋਂ ਪਾਕਿਸਤਾਨ ਦੇ ਨੂਰ ਖਾਨ 에ਅਰਬੇਸ ਤੇ। ਇੰਡੀਅਨ ਮੀਡੀਆ ਨੇ, ਟਾਈਮਜ਼ ਆਫ ਇੰਡੀਆ ਨੇ ਰਿਪੋਰਟ ਕੀਤਾ, ਹੋਰ ਚੈਨਲ ਰਿਪੋਰਟ ਕਰ ਰਹੇ ਆ। ਸੋ ਜੇ ਟ੍ਰੀਟੀ ਦੀ ਕੋਈ ਵੈਲਿਊ ਨਹੀਂ ਤੇ ਜਿਹੜੀ ਇੰਨੀ ਜ਼ਿਆਦਾ ਮੂਵਮੈਂਟ ਹੋ ਰਹੀ ਹੈ ਐਸੈਟਸ ਦੀ, ਉਹ ਤੇ ਇੰਡੀਆ ਨੂੰ ਕਾਹਦੇ ਲਈ ਐਡੀ ਭਾਜੜ ਪਈ ਆ, ਐਡੀ ਮੁਸੀਬਤ ਕਾਹਦੀ ਆ? ਸੋ ਦ ਟਾਈਮ ਵਿਲ ਟੈਲ। ਹੁਣ ਦੂਸਰਾ ਇਹ ਦੇਖੋ ਕਿ ਇੰਡੀਆ ਦੀ ਫੋਰਨ ਪਾਲਿਸੀ ਬੁਰੀ ਤਰ੍ਹਾਂ ਪਿੱਟ ਗਈ ਆ। ਸਾਊਦੀ ਅਰੇਬੀਆ, ਜਿਹਨੂੰ ਇੰਡੀਆ ਆਪਣਾ ਬਹੁਤ ਨੇੜੇ ਦਾ ਮਿੱਤਰ ਸਮਝਦਾ ਸੀ, ਜਿੱਥੇ ਬਹੁਤ ਜ਼ਿਆਦਾ ਵਰਕਫੋਰਸ ਕੰਮ ਕਰਦੀ ਹੈ ਸਾਊਦੀ ਅਰੇਬੀਆ 'ਚ, ਇੰਡੀਆ ਦੇ ਬਹੁਤ ਸਾਰੇ ਲੋਕ ਉੱਥੇ ਇੰਪਲੋਇਡ ਨੇ, ਉਹਨਾਂ ਦਾ ਪਾਕਿਸਤਾਨ ਦੇ ਨਾਲ ਇਸ ਤਰ੍ਹਾਂ ਖੁੱਲ੍ਹਾ ਪੈਕਟ ਕਰ ਲੈਣਾ ਜਿਹੜਾ ਨਾ ਇੰਡੀਆ ਲਈ ਔਰ ਦੂਸਰੇ ਪਾਸੇ ਈਰਾਨ, ਜਿਹਦੀ ਚਾਬਹਾਰ ਪੋਰਟ ਜਿਹੜੀ ਸੀ
ਜਿਹਨੂੰ ਇੰਡੀਆ ਆਪਣਾ ਪੋਰਟ ਸਮਝ ਕੇ ਕਿੰਨੀ ਦੇਰ ਮਾਰਕੀਟ ਕਰਦਾ ਰਿਹਾ, ਪਰ ਜਦੋਂ ਅਮਰੀਕਾ ਨੇ ਦਬਕਾ ਮਾਰਿਆ, ਨਾਲ ਹੀ ਉਹਨਾਂ ਨੇ ਉਹਦੀ ਜਿਹੜੀ ਵੈਬਸਾਈਟ ਚਲਾਉਂਦੇ ਸੀ ਚਾਹ ਬਹਾਰ ਦੀ, ਆਪਣੀ ਇੰਡੀਆ ਦੀ ਮਿਨਿਸਟਰੀ, ਉਹਨੇ ਬੰਦ ਕਰ ਦਿੱਤੀ ਆ। ਇੰਡੀਆ ਦੀ ਫੋਰਨ ਪਾਲਿਸੀ ਬੁਰੀ ਤਰ੍ਹਾਂ ਮਾਰ ਖਾ ਗਈ ਆ। ਸਾਊਦੀ ਅਰੇਬੀਆ ਹੈਜ਼ ਮੂਵਡ ਅਵੇ ਫਰੋਮ दैट ਸੋ ਕਾਲਡ ਫਰੈਂਡਸ਼ਿਪ। ਫਿਰ ਈਰਾਨ ਨੂੰ ਪਤਾ ਲੱਗ ਗਿਆ ਕਿ ਇੰਡੀਆ ਨੇ ਜਿਹੜਾ ਜਿਸ ਤਰੀਕੇ ਨਾਲ ਈਰਾਨ ਤੇ ਹਮਲਾ ਹੋਣ ਤੋਂ ਪਹਿਲਾਂ ਨਰਿੰਦਰ ਮੋਦੀ ਇਸਰਾਈਲ ਜਾ ਕੇ ਉੱਥੇ ਜੱਫੀਆਂ ਪਾ ਕੇ ਨੇਤਨਯਾਹੂ ਨਾਲ ਖੜਾ ਸੀ, ਔਰ ਬਾਅਦ ਦੇ ਵਿੱਚ ਜਿਹੜੀ ਸ਼ਿਪ ਵੀ ਤਬਾਹ ਹੋਈ ਨੇਵਲ ਮਸ਼ਕਾਂ ਵਾਸਤੇ ਜਿਹੜੀ ਗਈ ਸੀ ਇੰਡੀਆ 'ਚ, ਉਹਦੇ ਬਾਅਦ ਈਰਾਨ ਨੂੰ ਕਲੀਅਰਲੀ ਪਤਾ ਚੱਲ ਗਿਆ ਕਿ ਇੰਡੀਆ ਕਿਹਦੇ ਨਾਲ ਖਲੋਤਾ ਵਾ। ਸੋ ਇੰਡੀਅਨ ਮੀਡੀਆ ਨੇ ਆਬਵੀਅਸਲੀ ਜਿਹੜਾ ਗੋਦੀ ਮੀਡੀਆ ਵਾ, ਉਹਨੇ ਇੰਡੀਆ ਦੀ ਆਵਾਮ ਨੂੰ ਇਹ ਦਿਖਾਣਾ ਕਿ ਨਹੀਂ ਜੀ ਇਹਦਾ ਤਾਂ ਕੋਈ ਮਤਲਬ ਨਹੀਂ ਹੈਗਾ, ਇਹ ਟ੍ਰੀਟੀ ਦਾ ਤਾਂ ਕੁਝ ਨਹੀਂ ਹੈਗਾ, ਇਹ ਪ੍ਰੈਕਟੀਕਲ ਚੱਲਣਾ ਹੀ ਨਹੀਂ ਹੈਗਾ। ਬਟ ਟਾਈਮ ਵਿਲ ਟੈਲ। ਫਿਰ ਇੱਕ ਐਸਪੈਕਟ ਜਿਹੜਾ ਇਸਰਾਈਲ ਨੂੰ ਬਹੁਤ ਜਿਹਦੀ ਪੀੜ ਆ, ਔਰ ਆਬਵੀਅਸਲੀ ਇੰਡੀਆ ਨੂੰ ਵੀ, ਕਿ ਟਰਕੀ ਹਜੇ ਜਿਹੜਾ ਵਾ ਉਹਦੇ ਕੋਲ ਜਿਹੜੀ ਮਾਡਰਨ ਟੈਕਨੋਲੋਜੀ ਉਹ ਸਾਰੀ ਸਾਰੀ ਪਾਕਿਸਤਾਨ ਨੂੰ ਮਿਲ ਜਾਣੀ ਆ। ਔਰ ਆਬਵੀਅਸਲੀ ਪਾਕਿਸਤਾਨ ਇਜ਼ ਅ ਨਿਊਕਲੀਅਰ ਸਟੇਟ। ਉਹਦੇ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੀ ਐਕਸਚੇਂਜ ਆਫ ਟੈਕਨੋਲੋਜੀ ਆ ਇਹਨਾਂ ਦੇਸ਼ਾਂ ਦੀ ਆਪਸ 'ਚ ਹੋਣੀ ਆ। ਬਾਕੀ ਰਹੀ ਗੱਲ ਕਿ ਤੁਸੀਂ ਹੁਣ ਪੁੱਛੀ ਆ ਵੀ ਕਸ਼ਮੀਰ ਨੂੰ ਕੋਈ ਰਾਹਤ ਮਿਲੇਗੀ ਕਿ ਨਹੀਂ, ਆਈ ਹੈਵ ਟੂ ਬੀ ਓਨੈਸਟ, ਮੇਰਾ ਆਪਣਾ ਇੱਕ ਰਾਏ ਹੈ ਜਿਹੜੀ ਗਲਤ ਵੀ ਹੋ ਸਕਦੀ ਹੈ, ਪਰ ਮੈਂ ਇਹ ਸਮਝਦਾ ਕਿ ਕਸ਼ਮੀਰ ਦਾ ਜਿਹੜਾ ਮਸਲਾ ਆ ਉਹ ਪਾਕਿਸਤਾਨ ਉੱਤੇ ਰੌਲਾ ਤੇ ਪਾਉਂਦਾ ਰਹਿੰਦਾ ਇੰਟਰਨੈਸ਼ਨਲ ਫੋਰਮਸ ਦੇ ਉੱਤੇ। ਪਰ ਮੇਰਾ ਖਿਆਲ ਹੈ ਮੋਰ ਔਰ ਲੈਸ ਵੀ ਅਸੀਂ ਆਮ ਤੌਰ ਤੇ ਜਿਹੜੇ ਦੇਸ਼ਾਂ ਦੇ ਸੰਬੰਧ ਹੈ ਨਾ, ਉਹ ਦੋ ਬੰਦਿਆਂ ਦੇ ਸੰਬੰਧ ਦੀ ਤਰ੍ਹਾਂ ਸਮਝਦੇ ਹਾਂ ਵੀ ਆਹ ਮੇਰਾ ਦੁਸ਼ਮਣ ਹੈ ਤੇ ਉਹਨੇ ਸਾਰੀ ਉਮਰ ਦੁਸ਼ਮਣ ਹੀ ਰਹਿਣਾ। ਦੇਰ ਆਰ ਨੋ ਪਰਮਾਨੈਂਟ ਫੋਜ਼ ਔਰ ਫਰੈਂਡਸ ਇਨ ਇੰਟਰਨੈਸ਼ਨਲ ਡਿਪਲੋਮੇਸੀ। ਪੱਕੇ ਦੋਸਤ ਦੁਸ਼ਮਣ ਕੋਈ ਨਹੀਂ ਹੁੰਦੇ ਇੰਟਰਨੈਸ਼ਨਲ ਰਿਲੇਸ਼ਨਸ਼ਿਪ। ਦੇਸ਼ਾਂ ਦਾ ਇੱਕ ਦੂਸਰੇ ਦੇ ਨਾਲ ਜਿਹੜਾ ਵਿਹਾਰ ਆ ਉਹ ਚੇਂਜ ਹੁੰਦਾ ਰਹਿੰਦਾ। ਜਿੱਥੇ ਤੱਕ ਮੈਨੂੰ ਕਸ਼ਮੀਰ ਦੀ ਸਮਝ ਆਉਂਦੀ ਹੈ, ਮੇਰੇ ਖਿਆਲ ਦੋਵਾਂ ਦੇਸ਼ਾਂ ਨੇ ਕਸ਼ਮੀਰੀਆਂ ਦੇ ਨਾਲ ਜੋ ਕੁਝ ਕਰਨਾ ਸੀ ਉਹਨਾਂ ਨੇ ਸ਼ਾਇਦ ਬੈਕ ਚੈਨਲਸ ਦੇ ਰਾਹੀਂ ਜਿਹੜਾ ਵਾ ਉਹ ਤੈਅ ਕਰਕੇ ਹੀ ਕੀਤਾ ਵਾ। ਜੇ ਇੰਡੀਆ ਨੇ ਜਿਹੜੀ ਆ ਉਥੋਂ ਖਤਮ ਕੀਤੀ ਹੈ ਕਸ਼ਮੀਰ ਦੀ ਆਟੋਨਮੀ, ਤੇ ਦੂਸਰੇ ਪਾਸੇ ਪਾਕਿਸਤਾਨ ਨੇ ਵੀ ਗਿਲਗਿਤ ਬਲਤਿਸਤਾਨ ਨੂੰ ਵੱਖਰਾ ਕੀਤਾ। ਔਰ ਹਾਲ ਦੀ ਘੜੀ ਜੀ ਜਿਸ ਤਰੀਕੇ ਨਾਲ ਕਸ਼ਮੀਰ ਦੇ ਵਿੱਚ ਜਿਹੜੀ ਲੋਕਾਂ ਦੀ ਇੱਕ ਮੂਵਮੈਂਟ ਸੀ, ਭਾਵੇਂ ਉਸ ਮੂਵਮੈਂਟ ਦਾ ਜਿਹੜੇ ਬੇਸਿਸ ਸਨ ਉਹ ਠੀਕ ਨਾ ਹੀ ਹੋਣ, ਭਾਵੇਂ ਉਹ ਦੈਟਸ ਅ ਸੈਪਰੇਟ ਡਿਬੇਟ, ਪਰ ਜਿਹੜੀ ਟ੍ਰੀਟਮੈਂਟ ਹਾਲ ਦੀ ਘੜੀ 'ਚ ਪਾਕਿਸਤਾਨ ਦੀ ਪੋਲੀਟੀਕਲ ਸਰਕਾਰ ਦੀ ਨਾਹਲੀ ਦੀ ਵਜ੍ਹਾ ਤੋਂ ਕਸ਼ਮੀਰੀਆਂ ਦੇ ਨਾਲ ਜੋ ਕੁਝ ਹੋਇਆ ਰੀਸੈਂਟ ਡੇਜ਼ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਕੋਈ ਰਾਹਤ ਮਿਲੇਗੀ। ਪਰ ਦੁਨੀਆ ਦੇ ਹਾਲਾਤ ਬਦਲ ਰਹੇ ਨੇ। ਮੇਰਾ ਖਿਆਲ ਹੈ ਅਮਰੀਕਾ ਵੀ ਜਿਹੜਾ ਵਾ ਉਹ ਕਸ਼ਮੀਰ 'ਚੋਂ ਥੋੜਾ ਇੰਟਰਸਟਿਡ ਆਉਂਦਾ ਵਾ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਹਾਲ ਬਿਲਕੁਲ ਦੀ ਮੈਂ ਘੜੀ ਜਿਹੜਾ। ਬਿਲਕੁਲ ਜੀ ਮੇਰਾ ਅਗਲਾ ਕੁਐਸਚਨ ਤੁਹਾਨੂੰ ਇਸੇ ਨਾਲ ਰਿਲੇਟਡ ਆ ਡਾਕਟਰ ਚੀਮਾ, ਕਿ ਜੀ ਤੁਸੀਂ ਇੱਕ ਬੜਾ ਇਹ ਜਿਹੜਾ ਇਹ ਹੁਣ ਕਾਫੀ ਡਿਸਕਸ਼ਨਸ ਦੇ ਵਿੱਚ ਇਹ ਪੁਆਇੰਟ ਕੀਤਾ ਜਾ ਰਿਹਾ ਰੇਜ਼, ਕਿ ਸ਼ਾਇਦ ਜਿਹੜਾ ਕਿਉਂਕਿ ਕਸ਼ਮੀਰ ਤਾਂ ਆਲਰੇਡੀ ਡਿਵਾਈਡਡ ਆ, ਕੁਝ ਹਿੱਸਾ ਜੀ। ਪਾਕਿਸਤਾਨ ਦੇ ਥੱਲੇ ਆ, ਕੁਝ ਹਿੱਸਾ ਇੰਡੀਆ ਦੇ ਥੱਲੇ ਆ। ਕਸ਼ਮੀਰੀਆਂ ਦੀ ਜਿਹੜੀ ਸਟਰਗਲ ਆ ਉਹ ਇਸ ਗੱਲ ਤੇ ਸੀ ਕਿ ਉਹ ਸਾਰੇ ਕੁਛ ਹਿੱਸਾ ਕਸ਼ਮੀਰ ਚਾਈਨਾ ਨੂੰ, ਦੇ ਕੋਲ ਵੀ ਆ, ਬਾਏ ਦਾ ਵੇ ਹਾਂਜੀ ਅਕਸਾਈ ਚਿਨ ਦਾ ਕੁਛ ਏਰੀਆ ਜਿਹੜਾ ਬਿਲਕੁਲ, ਉਹ ਚਾਈਨਾ ਨੂੰ ਵੀ ਦਿੱਤਾ ਹੋਇਆ ਤੇ ਜੀ। ਕਸ਼ਮੀਰ ਦੀ ਸਾਰੀ ਸਟਰਗਲ ਦਾ ਜਿਹੜਾ ਮੇਨ ਕੰਸੈਂਸਸ ਸੀ ਉਹ ਇਹ ਸੀ ਕਿ ਕਸ਼ਮੀਰ ਜਿਹੜਾ ਆ ਇੱਕ ਅਲੱਗ ਸਿਵਲਾਈਜੇਸ਼ਨ ਆ ਕਸ਼ਮੀਰੀ, ਤੇ ਉਹ ਅਲੱਗ ਇੰਡੀਪੈਂਡੈਂਸ ਉਹਦੀ ਪੂਰੇ ਖਿੱਤੇ ਦੀ ਚਾਹੁੰਦੇ ਆ। ਤਾਂ ਹੁਣ ਜੀ ਮਤਲਬ ਇਹ ਗੱਲ ਚੱਲ ਰਹੀ ਆ ਕਿ ਸ਼ਾਇਦ ਅਮਰੀਕਾ ਦੀ ਖਾਸ ਤੌਰ ਤੇ ਜਿਹੜਾ ਸਰਜੀਓ ਗੋਰ ਦੀ ਸਟੇਟਮੈਂਟ ਆਈ ਆ ਰੀਸੈਂਟਲੀ, ਹੁਣ ਜੀ ਕਈ ਵਾਰ ਸਰਜੀਓ ਗੋਰ ਦੀ ਸਟੇਟਮੈਂਟ ਮੈਂ ਆਪਣੇ ਦਰਸ਼ਕਾਂ ਨੂੰ ਬਿਲਕੁਲ ਦੱਸਣੀ ਚਾਹੁੰਦਾ ਕਿ ਉਹਨਾਂ ਨੇ ਜਿਹੜਾ ਦੌਰਾ ਕੀਤਾ ਕਸ਼ਮੀਰ ਦਾ, ਕਸ਼ਮੀਰ ਦੇ ਇਸ ਟਾਈਮ ਜਿਹੜਾ ਭਾਰਤੀ ਪ੍ਰਬੰਧ ਵਾਲਾ ਕਸ਼ਮੀਰ ਆ, ਕਬਜ਼ੇ ਵਾਲਾ ਕਸ਼ਮੀਰ ਆ, ਉਹਦੇ ਮੁੱਖ ਮੰਤਰੀ ਜੀ ਨੇ ਉਮਰ ਅਬਦੁੱਲਾ, ਜੀ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਤੇ ਉਸ ਤੋਂ ਬਾਅਦ ਕਿਹਾ ਗਿਆ ਸਰਜੀਓ ਗੋਰ ਵੱਲੋਂ ਕਿ ਕਸ਼ਮੀਰ ਇਜ਼ ਐਨ ਐਜ਼ ਐਨ ਕੰਸੀਡਰ ਕੀਤਾ ਉਹਨਾਂ ਨੇ ਐਜ਼ ਐਨ ਇੰਪੋਰਟੈਂਟ ਪਾਰਟ ਆਫ ਇੰਡੀਆ। ਤੇ ਹਮ ਇਹ ਜਿਹੜੇ ਸਰਜੀਓ ਗੋਰ ਨੇ, ਉਹਨਾਂ ਦਾ ਇਕੱਲਾ ਉਹ ਇੰਡੀਆ ਦੇ ਅੰਬੈਸਡਰ ਨਹੀਂ, ਉਹ ਇੱਕ ਟਰੰਪ ਦੇ ਖਾਸ ਨੇ, ਤੇ ਸਿੱਧੀ ਜਿਹੜੀ ਟਰੰਪ ਦੇ ਨਾਲ ਗੱਲਬਾਤ ਆ ਉਹਨਾਂ ਦੀ, ਤੇ ਉਹ ਜਿਹੜਾ ਸੈਂਟਰਲ ਤੇ ਸਾਊਥ ਏਸ਼ੀਆ ਦੇ ਐਨਵੋਏ ਨੇ, ਸਪੈਸ਼ਲ ਐਨਵੋਏ ਜਿਹੜਾ ਅਮਰੀਕਾ ਸਪੈਸ਼ਲ ਮਿਸ਼ਨਸ ਦੇ ਲਈ ਕਿਸੇ ਬੰਦੇ ਨੂੰ ਲਾਉਂਦਾ ਆ, ਤੇ ਉਹਦੇ ਬਿਲਕੁਲ। ਵੱਲੋਂ ਸਟੇਟਮੈਂਟ ਆਉਣੀ। ਤਾਂ ਮਤਲਬ ਜਿਹੜਾ ਕਸ਼ਮੀਰ ਭਾਰਤੀ ਕਬਜ਼ੇ ਥੱਲੇ ਆ ਉਹਨੂੰ ਉਹ ਮੰਨ ਰਹੇ ਆ ਕਿ ਉਹ ਇੰਡੀਆ ਦਾ ਇੰਪੋਰਟੈਂਟ ਪਾਰਟ ਆ, ਤੇ ਜਿਹੜਾ ਹਮ ਕਸ਼ਮੀਰ ਪਾਕਿਸਤਾਨ ਥੱਲੇ ਆ ਉਹ ਪਾਕਿਸਤਾਨ। ਤੁਹਾਨੂੰ ਲੱਗ ਰਿਹਾ ਕਿ ਕਿਸੇ ਬੈਕਡੋਰ ਚੈਨਲਸ ਦੇ ਰਾਹੀਂ ਜਿਹੜੀ ਇਹ ਹੋ ਸਕਦਾ ਕਿ ਸਮਝੌਤਾ ਤੈਅ ਹੋ ਚੁੱਕਿਆ ਹੋਵੇ ਕਿ ਹਮ ਇਹ ਮਤਲਬ ਜਿਹੜਾ ਇਹ ਇਸ਼ੂ ਆ ਇਹ ਐਵੇਂ ਰਿਜ਼ੋਲਵ। ਹਮ
ਕਰ ਲਿਆ ਜਾਵੇ। ਦੇਖੋ ਜਿਹੜੀ ਤੁਸੀਂ ਸਰਚ ਗੌਰ ਦੀ ਇਹ ਬੜਾ ਆਈ ਮੀਨ ਇਹ ਤੇ ਦੋਵਾਂ ਦੇਸ਼ਾਂ ਦਰਮਿਆਨ ਜਿਹੜਾ ਨਾ ਇਸ ਵੇਲੇ ਕਾਫੀ ਟੈਨਸ਼ਨ ਵੀ ਆ ਇਸ ਸਟੇਟਮੈਂਟ ਦੇ ਬਾਅਦ। ਪਰ ਮੈਂ ਇਸ ਸਟੇਟਮੈਂਟ ਨੂੰ ਕਿਸੇ ਹੋਰ ਤਰ੍ਹਾਂ ਦੇਖਣਾ, ਪਰ ਅਸੀਂ ਇਹ ਦੇਖਦੇ ਹਾਂ ਕਿ ਪਾਕਿਸਤਾਨ ਨੇ ਜਿਹੜਾ ਉਹ ਅਮਰੀਕਨ ਜਿਹੜੇ ਮਿਸ਼ਨ ਆ ਉਹਨੂੰ ਸੱਦ ਕੇ ਚੀਫ ਆਫ ਦ ਮਿਸ਼ਨ ਨੂੰ ਪਾਕਿਸਤਾਨ ਦੇ ਵਿੱਚ ਜਿਹੜਾ ਵਾ ਉਹ ਪ੍ਰੋਟੈਸਟ ਵੀ ਕੀਤਾ ਕਿ ਇੱਕ ਅਮਰੀਕਨ ਜਿਹੜਾ ਐਨਓਆਈ ਆ ਉਹਦਾ ਇਸ ਤਰ੍ਹਾਂ ਦੀ ਸਟੇਟਮੈਂਟ ਜਿਹੜੀ ਆ ਜਿਹਦੇ 'ਚ ਉਹਨੇ ਕਿਹਾ ਕਿ ਇੰਪੋਰਟੈਂਟ ਪਾਰਟ ਆਫ ਇੰਡੀਆ ਕਹਿਣਾ ਠੀਕ ਨਹੀਂ ਹੈਗਾ, ਕਿਉਂਕਿ ਓਬਵੀਅਸਲੀ ਇਟਸ ਅ ਇੰਟਰਨੈਸ਼ਨਲ ਡਿਸਪਿਊਟ ਟੈਰੀਟਰੀ, ਔਰ ਯੂਐਨ ਦੀ ਜਿਹੜੀ ਸਿਕਿਉਰਿਟੀ ਕਾਉਂਸਲ ਦੀਆਂ ਰੈਜ਼ੋਲੂਸ਼ਨਸ ਨੇ ਉਹਦੇ 'ਚ ਵੀ ਇਹ ਹੀ ਆ ਕਿ ਓਬਵੀਅਸਲੀ ਇਟਸ ਐਨ ਆਕੂਪਾਈਡ ਟੈਰੀਟਰੀ, ਉਹਨੂੰ ਇੰਪੋਰਟੈਂਟ ਪਾਰਟ। ਪਰ ਅਗੇਨ ਵਰਡਸ ਜਦੋਂ ਤੁਸੀਂ ਆਮ ਸਧਾਰਨ ਬੰਦੇ ਦੇ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤੇ ਅੱਖਰ ਕੁਝ ਹੋਰ ਉਹ ਮਤਲਬ ਹੁੰਦਾ, ਜਦੋਂ ਤੁਸੀਂ ਡਿਪਲੋਮੈਟਿਕ ਜਾਂ ਲੀਗਲ ਲੈਂਗੁਏਜ ਦੇਖਦੇ ਹੋ ਤੇ ਹਰ ਅੱਖਰ ਦਾ ਹਰ ਸ਼ਬਦ ਦਾ ਵੱਖਰਾ ਮਤਲਬ ਹੁੰਦਾ। ਉਹਨੇ ਇੰਪੋਰਟੈਂਟ ਪਾਰਟ ਕਿਹਾ ਵਾ, ਹੀ ਨੈਵਰ ਸੈਡ ਦੈਟ ਇਟ ਇਜ਼ ਦ ਪਾਰਟ ਆਫ ਇੰਡੀਆ ਔਰ ਇੰਟੈਗਰਲ ਪਾਰਟ ਆਫ ਇੰਡੀਆ ਔਰ ਇਟਸ ਅ ਟੈਰੀਟਰੀ ਆਫ ਇੰਡੀਆ। ਜੇ ਤੇ ਉਹ ਇਦਾਂ ਦੀ ਕੋਈ ਗੱਲ ਕਰਦਾ ਤੇ ਫਿਰ ਵੱਖਰੀ ਗੱਲ ਸੀ। ਇੰਪੋਰਟੈਂਟ ਪਾਰਟ ਤੇ ਹੈ ਹੀ ਇਹੋ ਜਿਹਾ ਪਾਰਟ ਜਿਹਦੇ ਉੱਤੇ ਦੋ ਨਿਊਕਲੀਅਰ ਸਟੇਟਸ ਆਪਸ ਚ ਤਿੰਨ ਜੰਗਾਂ ਕਰ ਚੁੱਕੀਆਂ ਨੇ, ਓਬਵੀਅਸਲੀ ਦੈਟਸ ਇੰਪੋਰਟੈਂਟ। ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਕਸ਼ਮੀਰ ਦੀ ਕੁਛ ਅਹਿਮੀਅਤ ਘੱਟ ਆ। ਮੈਂ ਇਹਨੂੰ ਕਿਸੇ ਹੋਰ ਢੰਗ ਨਾਲ ਦੇਖਦਾ। ਮੈਂ ਸਮਝਦਾ ਕਿ ਅਮਰੀਕਾ ਦਾ ਥੋੜਾ ਜਿਹਾ ਉੱਥੇ ਆਪਣੇ ਨੌਏ ਨੂੰ ਕੱਲਣਾ, ਇਸ ਚੀਜ਼ ਦਾ ਮੈਸੇਜ ਸ਼ਾਇਦ ਥੋੜਾ ਜਿਹਾ ਪਾਕਿਸਤਾਨ ਨੂੰ ਵੀ ਦੇਣਾ ਕਿ ਜਿਹੜਾ ਤੁਸੀਂ ਇਹ ਪੈਕਟ ਕੀਤਾ ਨਾ ਮੱਕਾ ਪੈਕਟ, ਮੇਰਾ ਖਿਆਲ ਅਮਰੀਕਾ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਥੋੜਾ ਜਿਹਾ ਅਨੋਏ ਹੋਇਆ ਇਸ ਗੱਲ ਤੋਂ ਕਿ ਮੈਨੂੰ ਬਗੈਰ ਇਨਵੋਲਵ ਕੀਤੇ ਆਏ ਤਿੰਨ ਮੁਲਕ ਜਿਹੜੇ ਇਕੱਠੇ ਹੋ ਗਏ। ਗੋ ਕਿ ਟਰੰਪ ਨੇ ਐਕਸ ਦੇ ਉੱਤੇ ਇਤਲਾਹ ਦੇ ਕੇ ਉਹਦਾ ਕ੍ਰੈਡਿਟ ਹਰ ਸ਼ਾਇਦ ਦਾ ਕ੍ਰੈਡਿਟ ਉਹ ਆਪਣੇ ਉੱਤੇ ਲੈਣ ਦੀ ਕੋਸ਼ਿਸ਼ ਕੀਤੀ ਆ। ਪਰ ਦੂਸਰੇ ਪਾਸੇ ਇਹ ਵੀ ਆ ਕਿ ਜਿਹੜੀ ਚੀਜ਼ ਦੇਖਣ ਦੀ ਆ ਉਹ ਇਹ ਆ ਕਿ ਕਸ਼ਮੀਰ ਦੇ ਵਿੱਚ ਇਸ ਲੈਵਲ ਦੇ ਔਰ ਫਿਰ 2019 ਦੇ ਬਾਅਦ ਮੇਰਾ ਖਿਆਲ ਹੈ ਕੋਈ ਪਹਿਲਾ ਡਿਪਲੋਮੈਟ ਆ ਜਿਹੜਾ ਉੱਥੇ ਗਿਆ, ਉਹਦਾ ਉੱਥੇ ਜਾਣਾ। ਫਿਰ ਉਹਦੇ ਇਹ ਵੀ ਕਿਹਾ ਕਿ ਜਿਹੜੀ ਟਰੈਵਲ ਐਡਵਾਈਜ਼ਰੀ ਆ ਵੀ ਦੇਰ ਆਰ ਸਰਟਨ ਥਿੰਗਸ ਵਿਚ ਨੀਡਸ ਟੂ ਬੀ ਫੋਲੋਡ ਅਪ। ਓਬਵੀਅਸਲੀ ਉਹਦੇ 'ਚ ਇੱਕ ਟਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਹੋਈ ਆ ਟੂਰਿਸਟ ਵਾਸਤੇ, ਅਮਰੀਕਾ ਨੇ ਵੀ ਹੋਰ ਯੂਰਪੀਅਨ ਮੁਲਕਾਂ ਨੇ ਵੀ, ਕਿ ਉੱਥੇ ਦਹਿਸ਼ਤਗਰਦੀ ਦਾ ਖਤਰਾ ਆ, ਮਿਲੀਟੈਂਸੀ ਦਾ, ਉੱਥੇ ਲੋਕ ਨਾ ਜਾਣ। ਤੁਸੀਂ ਇਹ ਦੇਖੋ ਵੀ ਜਿਹੜੀ ਟਰੈਵਲ ਐਡਵਾਈਜ਼ਰੀ ਆ ਉਹ ਦੇਸ਼ਾਂ ਪ੍ਰਤੀ ਹੁੰਦੀ ਆ, ਉਹ ਕਿਸੇ ਦੇਸ਼ ਦੇ ਖਾਸ ਖਿੱਤੇ ਬਾਰੇ ਨਹੀਂ ਹੁੰਦੀ। ਸੋ ਕਸ਼ਮੀਰ ਨੂੰ ਫਿਰ ਕਿ ਅਸੀਂ ਐਗਰੀਕਲਚਰ ਔਰ ਦੂਸਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਵਾ ਉਹ ਕੋਆਪਰੇਸ਼ਨ ਵਧਾਵਾਂਗੇ, ਇਹ ਵੀ ਗੱਲ ਕੀਤੀ ਗਈ ਆ ਉਸ ਦੌਰੇ ਦੇ ਵਿੱਚ। ਸੋ ਉਹਦੇ ਨਾਲ ਥੋੜੀ ਜਿਹੀ ਪੋਜ਼ਿਟਿਵ ਦੇਖਣਾ ਹੋਵੇ ਤਾਂ ਲੱਗਦਾ ਵੀ ਜਿਸ ਤਰ੍ਹਾਂ ਅਮਰੀਕਾ ਨੇ ਉਸ ਕਸ਼ਮੀਰ ਨੂੰ ਇੱਕ ਵੱਖਰੇ ਰੀਜਨ ਦੇ ਤੌਰ ਤੇ ਜਾਂ ਇੱਕ ਸੈਮੀ ਆਟੋਨਮਸ ਰੀਜਨ ਦੇ ਤੌਰ ਤੇ ਜਿਹੜਾ ਟ੍ਰੀਟ ਕੀਤਾ। ਮੇਰੀ ਅੰਡਰਸਟੈਂਡਿੰਗ ਇਹ ਆ, ਇਹ ਗੱਲ ਹੋ ਰਿਹਾ ਕਿ ਪਾਕਿਸਤਾਨ ਨੇ ਪ੍ਰੋਟੈਸਟ ਕੀਤਾ ਵੀ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ, ਬਟ ਆਈ ਸੀ ਇਟ ਡਿਫਰੈਂਟਲੀ, ਥੋੜਾ ਪੋਜ਼ਿਟਿਵਲੀ, ਕਿ ਅਮਰੀਕਾ ਨੇ ਥੋੜਾ ਜਿਹਾ ਉਸ ਰੀਜਨ ਨੂੰ ਇੱਕ ਆਟੋਨਮਸ ਰੀਜਨ ਦੇ ਤੌਰ ਤੇ ਸ਼ਾਇਦ ਟ੍ਰੀਟ ਕੀਤਾ। ਤੁਸੀਂ ਇੱਕ ਚੀਜ਼ ਦੇਖੀ ਕਿ ਉਮਰ ਅਬਦੁੱਲਾ ਜਿਹੜਾ ਉੱਥੇ ਦਾ ਚੀਫ ਮਿਨਿਸਟਰ ਹੈ, ਉਹ ਵਿਚਾਰੇ ਨੇ ਫਟਾਫਟ ਜਿਹੜੀ ਉਹ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਐਡਰੈਸ ਕੀਤਾ ਕਿ ਭਾਈ ਇਦਾਂ ਦੀ ਗੱਲ ਕੋਈ ਨਹੀਂ, ਅਸੀਂ ਕੋਈ ਇਸ ਰੀਜਨ ਦੀ ਜਿਹੜੀ ਪੋਲਿਟਿਕਸ ਆ ਉਹ ਇਹਦੇ ਨਾਲ ਡਿਸਕਸ ਨਹੀਂ ਕੀਤੀ, ਕਿਉਂਕਿ ਉਹਨੂੰ ਆਪਣੇ ਦਾਦੇ ਦਾ ਹਾਲ ਸ਼ਾਇਦ ਯਾਦ ਆ। ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ, ਮੈਂ ਥੋੜਾ ਜਿਹਾ ਇਸ ਪਾਸੇ ਧਿਆਨ ਦਵਾਵਾਂ ਕਿ ਮਈ 1953 ਦੇ ਵਿੱਚ ਐਡਲਾਈ ਸਟੀਵਨਸਨ ਜਿਹੜੇ ਅਮਰੀਕਨ ਸਟੇਟ ਆਫ ਇਲੀਨੋਏ ਦੇ ਗਵਰਨਰ ਰਹੇ ਔਰ ਡੈਮੋਕ੍ਰੈਟ ਬਹੁਤ ਤਗੜੇ ਪੋਲੀਟੀਸ਼ੀਅਨ ਸਨ। 1953 ਦੇ ਵਿੱਚ ਉਹ ਦੋ ਵਾਰੀ ਬਾਈ ਦਾ ਵੇ ਅਮਰੀਕਨ ਜਿਹੜੀ ਪ੍ਰੈਜ਼ੀਡੈਂਸ਼ੀਅਲ ਰੇਸ ਸੀ ਉਹਦੇ ਵਿੱਚ ਡੈਮੋਕ੍ਰੈਟ ਕੈਂਡੀਡੇਟ ਵੀ ਹੋ ਰਹੇ, ਗੋ ਕਿ ਉਹ ਨਹੀਂ ਜਿੱਤ ਸਕੇ ਲੇਕਿਨ ਇਲੀਨੋਏ ਦੇ ਗਵਰਨਰ ਸੀ। ਉਹ ਗਏ ਸੀਗੇ ਕਸ਼ਮੀਰ ਦੇ ਵਿੱਚ ਜਿਹੜਾ ਉਮਰ ਅਬਦੁੱਲਾ ਵਾ ਇਹਦੇ ਦਾਦੇ ਨੂੰ ਮਿਲਣ ਲਈ। ਅੱਛਾ, ਉਹ ਜਿਹੜੀ ਗੱਲ ਆ ਨਾ ਸ਼ੇਖ ਅਬਦੁੱਲਾ ਨਾਲ ਉਹਦੀ ਮੁਲਾਕਾਤ ਦੀ, ਉਹ ਕਿਸੇ ਨਾ ਕਿਸੇ ਤਰ੍ਹਾਂ ਉਮਰ ਅਬਦੁੱਲਾ ਦੇ ਦਿਮਾਗ 'ਚ ਹੋਣੀ ਆ ਕਿ ਜਦੋਂ ਮਿਸਟਰ ਸਟੀਵਨਸਨ ਆਇਆ ਸੀ ਨਾ ਤੇ ਉਸ ਵੇਲੇ ਇੱਕ ਉੱਥੇ ਨਹਿਰੂ ਦੀ ਸਰਕਾਰ ਸੀ, ਉੱਥੇ ਪ੍ਰਚਾਰਿਆ ਗਿਆ, ਇਹ ਗੱਲ ਕੀਤੀ ਗਈ ਕਿ ਜਿਹੜਾ ਇੰਨਾ ਜਿਹੜਾ ਪੋਲੀਟੀਸ਼ੀਅਨ ਇਨਫਲੂਐਂਸ਼ੀਅਲ ਅਮਰੀਕਨ ਇੱਥੇ ਆ ਕੇ ਬੈਠਾ ਵਾ ਇਹਦੇ ਕੋਲ, ਇਹ ਸ਼ਾਇਦ ਕਸ਼ਮੀਰ ਨੂੰ ਇੱਕ ਆਟੋਨਮੀ ਦੇਣ ਵਾਸਤੇ ਜਾਂ ਆਟੋਨਮਸ ਰੀਜਨ ਦੇ ਤੌਰ ਤੇ ਪ੍ਰਚਾਰਨ ਲਈ ਜਿਹੜਾ ਨਾ ਇੱਥੇ ਬੈਠਾ ਸੀ। ਤੁਹਾਨੂੰ ਪਤਾ ਵੀ ਉਸੇ ਦੇ ਨਤੀਜੇ 'ਚ 8 ਅਗਸਤ 1953 ਨੂੰ ਜਿਹੜਾ ਵਾ ਸ਼ੇਖ ਅਬਦੁੱਲਾ ਜਿਹੜਾ ਉਮਰ ਅਬਦੁੱਲਾ ਦਾ ਦਾਦਾ ਸੀਗਾ, ਉਹਨੂੰ ਸੈਡੀਸ਼ਨ ਦੇ ਚਾਰਜਿਸ ਦੇ ਹੇਠ, ਬਾਏ ਦਾ ਵੇ ਇਹ ਉਹੀ ਬੰਦਾ ਵਾ ਜਿਹੜਾ ਥਰੂ ਆਊਟ
ਨਹਿਰੂ ਦਾ, ਕਾਂਗਰਸ ਦਾ, ਇੰਡੀਆ ਦਾ ਪਹਿਲਾਂ ਗੁਣ ਗਾਉਂਦਾ ਹੁੰਦਾ ਸੀ, ਉਹਦੇ ਉੱਤੇ ਸਟੇਸ਼ਨ ਦੇ ਚਾਰਜ ਲਾ ਕੇ ਉਹਨੂੰ ਕੈਦ ਕਰ ਲਿਆ ਗਿਆ ਸੀ। ਸੋ ਉਮਰ ਅਬਦੁੱਲਾ ਵਿਚਾਰੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹ ਵਾਕਿਆ ਯਾਦ ਸੀ ਵੀ ਉਹਦੇ ਦਾਦੇ ਦੇ ਨਾਲ ਇੱਕ ਅਮਰੀਕਨ ਪੋਲੀਟੀਸ਼ੀਅਨ ਦੇ ਨਾਲ ਗੱਲਬਾਤ ਕਰਨ ਨਾਲ ਕੀ ਨਤੀਜਾ ਨਿਕਲਿਆ ਸੀ। ਇਸ ਵਾਸਤੇ ਉਹਨੇ ਫਟਾਫਟ ਕਾਨਫਰੰਸ ਕਰਕੇ ਇਹ ਕੀਤਾ ਵੀ ਸਾਡਾ ਸੰਬੰਧ ਦਿੱਲੀ ਦੇ ਨਾਲ ਹੀ ਆ, ਅਸੀਂ ਕੋਈ ਰੀਜਨਲ ਪੋਲਿਟਿਕਸ ਡਿਸਕਸ ਨਹੀਂ ਕੀਤੀ। ਨੈਵਰਦਲੈਸ ਮੈਂ ਆਪਣੇ ਤੌਰ ਤੇ ਸਮਝਦਾ ਹਾਂ ਕਿ ਅਮਰੀਕਾ ਨੂੰ, ਜਿਸ ਤਰ੍ਹਾਂ ਮੈਂ ਆਪਣੇ ਕਈ ਲੈਕਚਰਸ ਵੀ ਕਿਹਾ, ਕਿ ਜਿਹੜੇ ਉਹਦੇ ਰੀਜਨਲ ਐਲਾਈਜ਼ ਸੀਗੇ ਪਹਿਲਾਂ ਜਿਹੜੇ ਸੀਗੇ, ਜਿਹਦੇ ਚ ਪਾਕਿਸਤਾਨ ਸੀ, ਇੰਡੀਆ ਸੀ, ਉਹ ਸ਼ਾਇਦ ਹੁਣ ਉਸ ਤਰ੍ਹਾਂ ਅਮਰੀਕਨ ਇੰਟਰਸਟ ਸਰਵ ਨਹੀਂ ਕਰ ਸਕਦੇ। ਜਿਸ ਤਰ੍ਹਾਂ ਹੁਣ ਦੇਖੋ ਮੱਕਾ ਪੈਕਟ ਹੋ ਗਿਆ ਵਾ, ਸਾਨੂੰ ਲੱਗਦਾ ਤੇ ਇਹੀ ਆ ਕਿ ਕਿ ਪਾਕਿਸਤਾਨ ਜਿਹੜਾ ਅਮਰੀਕਾ ਦੇ ਨਾਲ ਬਹੁਤ ਕਲੋਜ਼ ਆ, ਦੇਖਣ ਤੇ ਹੀ ਲੱਗਦਾ। ਪਰ ਦੂਸਰੇ ਪਾਸੇ ਤੁਸੀਂ ਇਹ ਦੇਖੋ ਪਾਕਿਸਤਾਨ ਦੇ ਇਰਾਨ ਨਾਲ ਵੀ ਟਾਈਜ਼ ਆ, ਚਾਈਨਾ ਦੇ ਨਾਲ ਬਹੁਤ ਕਲੋਜ਼ ਟਾਈਜ਼ ਆ, ਰਸ਼ੀਆ ਦੇ ਨਾਲ ਵੀ ਹੈਗੇ ਆ ਕਿਸੇ ਹੱਦ ਤੱਕ। ਸੋ ਉਸ ਤਰੀਕੇ ਨਾਲ ਅਮਰੀਕਨ ਪਾਲਿਸੀ ਨੂੰ ਸ਼ਾਇਦ ਆਉਣ ਵਾਲੇ ਸਮੇਂ ਪਾਕਿਸਤਾਨ ਟੋਨ ਨਹੀਂ ਕਰੇਗਾ। ਇੰਡੀਆ ਆਲਰੇਡੀ ਬ੍ਰਿਕਸ ਦਾ ਹਿੱਸਾ ਵਾ, ਜਿਹਦਾ ਅਮਰੀਕਾ ਨੂੰ ਬਹੁਤ ਦੁੱਖ ਵੀ ਆ, ਗਮ ਵੀ ਆ ਕਿ ਬ੍ਰਿਕਸ ਦੇ ਵਿੱਚ ਕਿਸ ਤਰ੍ਹਾਂ ਵੜ ਗਏ। ਸੋ ਇਸ ਵਾਸਤੇ ਸ਼ਾਇਦ ਇੰਡੀਆ ਤੇ ਪਾਕਿਸਤਾਨ ਤੋਂ ਵੱਖ ਹੁਣ ਉਸ ਖਿੱਤੇ ਦੇ ਵਿੱਚ ਕੋਈ ਹੋਰ ਨਵੇਂ ਛੋਟੇ ਦੇਸ਼ ਜਾਂ ਹੋਰ ਦੇਸ਼ਾਂ ਦੀ ਵੀ ਲੋੜ ਆ। ਸੋ ਇਹਦੇ ਕਈ ਐਸਪੈਕਟ ਨੇ। ਪਹਿਲੇ ਮੈਂ ਸਮਝਣਾ ਕਿ ਪਾਕਿਸਤਾਨ ਨੂੰ ਮੈਸੇਜ ਦੇਣਾ ਇੱਕ ਐਸਪੈਕਟ ਆ ਕਿ ਭਾਈ ਜੇ ਤੁਸੀਂ ਮੱਕਾ ਪੈਕਟ ਕੀਤਾ, ਉਧਰ ਇਰਾਨ ਨਾਲ ਵੀ ਟਾਈਜ਼ ਨੇ, ਤੇ ਅਸੀਂ ਇੱਧਰ ਕਸ਼ਮੀਰ ਵਾਲੇ ਪਾਸੇ ਥੋੜਾ ਜਿਹਾ ਆਪਣਾ ਸਟਾਂਸ। ਬਹਰਹਾਲ ਟਰੰਪ ਦੀ ਐਡਮਿਨਿਸਟ੍ਰੇਸ਼ਨ ਔਰ ਇਹਦੇ ਡਿਪਲੋਮੈਟਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਟ੍ਰਾਂਜੈਕਸ਼ਨਲ ਲੀਡਰਸ਼ਿਪ, ਕੱਲ ਨੂੰ ਕੁਝ ਹੋਰ ਵੀ ਕਹਿ ਸਕਦੇ ਆ। ਹਾਂਜੀ, ਮੈਂ ਤੁਹਾਨੂੰ ਇੱਥੇ ਜ਼ਰੂਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਮੈਂ ਉਹਦੀ ਅਫਰਮੇਸ਼ਨ ਦੇ ਲਈ ਇੱਕ ਅਫਰਮੇਟਿਵ ਜਿਹੜਾ ਫੈਕਟ ਆ ਜੀ ਉਹ, ਕਿਉਂਕਿ ਜਿਹੜਾ ਪਹਿਲਾ ਟਵੀਟ ਅੰਬੈਸਡਰ ਸਰਜੀਓ ਗੋਰ ਨੇ ਕੀਤਾ, ਜਿੱਥੋਂ ਇਹ ਗੱਲ ਜੀ ਨਿਕਲ ਕੇ ਆਈ ਕਿ ਉਹ ਮਿਲੇ ਆ ਉਮਰ ਅਬਦੁੱਲਾ ਨੂੰ, ਜੀ ਉਹ ਟਵੀਟ ਬੜਾ ਇੰਟਰਸਟਿੰਗ ਆ। ਉਹ ਤੋਂ ਬਾਅਦ ਬੜਾ ਕੁਝ ਹੋਇਆ, ਹਾਂ ਉਮਰ ਅਬਦੁੱਲਾ ਦੀ ਸਟੇਟਮੈਂਟ ਆਈ, ਪਰ ਉਸ ਟਵੀਟ ਦੇ ਜੀ ਵਿੱਚ ਉਹਨਾਂ ਨੇ ਜਿਹੜਾ ਕਸ਼ਮੀਰ ਤੇ ਅਮਰੀਕਾ ਆ ਉਹਨੂੰ ਐਡਰੈਸ ਕੀਤਾ ਟੂ ਨੇਸ਼ਨਸ ਕਹਿ ਕੇ। ਮਤਲਬ ਜੀ ਉਹਨਾਂ ਜੀ ਦਾ ਜਿਹੜਾ ਪਹਿਲਾ ਟਵੀਟ ਬਿਲਕੁਲ। ਆ ਉਹਦੇ 'ਚ ਉਹ ਹਾਂ ਕਸ਼ਮੀਰ ਨੂੰ ਇੱਕ ਨੇਸ਼ਨ ਕਹਿ ਕੇ ਐਡਰੈਸ ਕਰ ਰਹੇ ਆ, ਤੇ ਉਹਨਾਂ ਦੇ ਮੈਂ ਟਵੀਟ ਨੂੰ ਹਾਂ ਜ਼ਰੂਰ ਇੱਥੇ ਸਾਂਝਾ ਕਰਨਾ ਚਾਹੁੰਦਾ ਕਿ ਉਹ ਪੂਰੀ ਸ਼ਬਦਾਵਲੀ ਆ ਕਿ ਐਪਰੀਸ਼ੀਏਟਡ ਦਾ ਓਪਰਚੁਨਿਟੀ ਟੂ ਮੀਟ ਵਿਦ ਜੰਮੂ ਐਂਡ ਕਸ਼ਮੀਰ ਚੀਫ ਮਿਨਿਸਟਰ ਉਮਰ ਅਬਦੁੱਲਾ ਹਾਂ ਐਂਡ ਟੂ ਲਰਨ ਮੋਰ ਅਬਾਊਟ ਹਿਸ ਪ੍ਰਾਇਓਰਿਟੀਜ਼, ਕਿ ਕਸ਼ਮੀਰ ਦੀਆਂ ਪ੍ਰਾਇਓਰਿਟੀਜ਼ ਬਾਰੇ ਮੈਂ ਉਹਨਾਂ ਤੋਂ ਜਾਣਿਆ ਆ। ਹਾਂ, ਉਹ ਮੇਰੇ ਖਿਆਲ ਤੇ ਹੈ ਅੱਗੇ ਮੈਂ ਬਿਲਕੁਲ ਡਾਕਟਰ ਸਾਹਿਬ ਇਹਨੂੰ ਪੂਰਾ ਕਰਦਾ ਕਿ ਉਹ ਕਹਿ ਰਹੇ ਕਿ ਵੀ ਡਿਸਕਸਡ ਵੇਜ਼ ਟੂ ਡੀਪਨ ਇਕਨੋਮਿਕ ਕੋਲੈਬੋਰੇਸ਼ਨ ਐਂਡ ਕ੍ਰੀਏਟ ਓਪਰਚੁਨਿਟੀਜ਼ that would mutually benefit both of our nations। ਇਹ ਸਰਜੀਓ ਗੋਰ ਦਾ ਪਹਿਲਾ ਟਵੀਟ ਆ, ਜਿਹਦੇ ਜਿਵੇਂ ਤੁਸੀਂ ਸ਼ਬਦਾਂ ਦੀ ਗੱਲ ਕੀਤੀ ਹੈ ਡਿਪਲੋਮੇਸੀ ਦੇ ਵਿੱਚ, ਕਿ ਉਹਨਾਂ ਨੇ ਕਸ਼ਮੀਰੀਆਂ ਨੂੰ ਇੱਕ ਜਿਹੜਾ ਮਿਊਚੁਅਲ ਜਿਹੜੀਆਂ ਓਪਰਚੁਨਿਟੀਜ਼ ਕ੍ਰੀਏਟ ਕਰਨ ਦੀ ਗੱਲ ਕੀਤੀ ਤੇ ਇੱਕ ਨੇਸ਼ਨ ਵਾਂਗ ਐਡਰੈਸ ਕੀਤਾ। ਤਾਂ ਮਤਲਬ ਇਹ ਸਾਰੇ ਦੇ ਵਿੱਚੋਂ ਮੈਂ ਹੁਣ ਆਪਣੇ, ਮਤਲਬ ਜੇ ਕੋਈ ਗੱਲ ਤੁਹਾਡੀ ਇਸ ਮਸਲੇ ਤੇ ਰਹਿੰਦੀ ਆ ਤੁਸੀਂ ਜ਼ਰੂਰ ਪੂਰੀ ਕਰੋ, ਪਰ ਮੈਂ ਇਸ ਮੈਂ ਕੁਇਕਲੀ ਇਹ ਕਹਾਂ ਕਿ ਅਮਰੀਕਾ ਨੂੰ ਸ਼ਾਇਦ ਅੰਦਾਜ਼ਾ ਹੋ ਗਿਆ ਵਾ ਕਿ ਪਾਕਿਸਤਾਨ ਜਿਹੜਾ ਉਹ ਆਪਣੇ ਹਿੱਸੇ ਦਾ ਕਸ਼ਮੀਰ ਦਬ ਕੇ ਬਹਿ ਗਿਆ ਵਾ, ਤੇ ਇੰਡੀਆ ਵਾਲੇ ਆਪਣੇ ਹਿੱਸੇ ਦਾ ਦਬ ਕੇ ਬਹਿ ਗਏ ਨੇ। ਔਰ ਅਕਸਾਈ ਚੀਨ ਜਿੱਤੇ ਚਾਈਨਾ ਕਬਜ਼, ਉਹਦਾ ਤੇ ਅੱਜ ਤੱਕ ਕਦੇ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ। ਸੋ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਇੰਡੀਆ ਪਾਕਿਸਤਾਨ ਸ਼ਾਇਦ ਕਸ਼ਮੀਰ ਤੇ ਕੋਈ ਬਹੁਤ ਜ਼ਿਆਦਾ, ਮੈਨੂੰ ਨਹੀਂ ਲੱਗਦਾ, ਕਿਉਂਕਿ ਮੇਰਾ ਖਿਆਲ ਹੈ ਇਹ ਸਾਰਾ ਸਹਿਮਤੀ ਨਾਲ ਹੀ ਹੋਇਆ ਹੋਣਾ ਕਿ ਅਸੀਂ ਇੱਧਰ ਗਿਲਗਿਤ ਬਲਤਿਸਤਾਨ ਵੱਖਰਾ ਕਰ ਲੈਂਦੇ ਆ, ਕਸ਼ਮੀਰ ਉਧਰ ਤੁਸੀਂ ਉਹਦੇ ਹਿੱਸੇ ਕਰ ਲਓ। ਸੋ ਮੈਂ ਫੋਰ ਰੈਕਰਡ ਇਹ ਦੱਸਣਾ ਚਾਹੁੰਦਾ ਵੀ ਜਦੋਂ ਆਟੋਨਮੀ ਖਤਮ ਕੀਤੀ ਗਈ ਸੀ ਨਾ, ਧਾਰਾ 370 ਜਦੋਂ ਮੁਕਾਈ ਗਈ 2019 ਚ, ਉਸ ਵੇਲੇ ਇਮਰਾਨ ਖਾਨ ਦੀ ਸਰਕਾਰ ਸੀ। ਆਉਣ ਵਾਲੇ ਸਮੇਂ 'ਚ ਸ਼ਾਇਦ ਕੁਝ ਲੋਕ ਹਿੰਮਤ ਕਰਨ ਇਹ ਵਜੇ ਸੱਚ ਲਿਖਣ ਦੀ। ਉਸ ਸਮੇਂ ਸਭ ਤੋਂ ਪਹਿਲਾਂ ਜਿਹੜਾ ਉਹ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਤੇ ਉਸ ਵਕਤ ਦਾ ਚੀਫ ਆਫ ਆਰਮੀ ਸਟਾਫ ਜਨਰਲ ਬਾਜਵਾ, ਇਹ ਇੰਡੀਆ ਨਾਲ ਗੱਲ ਕਰਨ ਦੀ ਬਜਾਏ ਇਹ ਚਾਈਨਾ ਗਏ ਸੀ, ਭੱਜੇ ਕਿ ਭਾਈ ਆ ਕੀ ਹੋ ਗਿਆ। ਤੇ ਚਾਈਨਾ ਵਾਲਿਆਂ ਨੇ ਕਿਹਾ ਸੀ ਵੀ ਇਹ ਕਨਫਰੰਟੇਸ਼ਨ ਨਾ ਕਰੋ, ਅਸੀਂ ਆਪ ਹੀ ਜਿਹੜਾ ਵਾ, ਪ੍ਰੈਜ਼ੀਡੈਂਟ ਸ਼ੀ ਨੇ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਗੱਲ ਕਰਾਂਗੇ ਇੰਡੀਆ ਦੇ ਨਾਲ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ, ਔਰ ਇੱਕ ਦੂਸਰੇ ਨਾਲ ਲੜਨ ਦੀ ਬਜਾਏ ਤੁਸੀਂ ਕਲੈਕਟਿਵ ਸਿਕਿਉਰਿਟੀ ਦੀ, ਕਲੈਕਟਿਵ ਰੀਜਨ ਦੀ ਪ੍ਰੋਸਪੈਰਿਟੀ, ਕਲੈਕਟਿਵ ਸਿਕਿਉਰਿਟੀ ਦੀ ਗੱਲ ਕਰੋ। ਪਾਕਿਸਤਾਨ ਨੇ ਕੋਸ਼ਿਸ਼ ਕੀਤੀ ਵੈਸੇ ਕਿ ਇੰਡੀਆ ਦੇ ਅੱਗੇ ਜਿਹੜਾ ਉਹ ਸਿਰ ਝੁਕਾ ਕੇ ਤੁਰਿਆ ਰਵੇ। ਉਸ ਸਰਕਾਰ ਦੇ ਹੇਠ ਵੀ, ਔਰ ਜਨਰਲ ਬਾਜਵਾ ਉਸ ਵੇਲੇ ਚੀਫ ਆਫ ਆਰਮੀ ਸਟਾਫ ਸੀ, ਉਹ ਉਸ ਵੇਲੇ ਜਰਨਲਿਸਟ ਨੂੰ ਬੁਲਾ ਕੇ ਕਹਿੰਦਾ ਸੀ ਕਿ ਪਾਕਿਸਤਾਨ ਦੇ ਟੈਂਕਾਂ ਵਾਸਤੇ ਤਾਂ ਗੋਲੇ ਹੀ ਨਹੀਂ ਹੈਗੇ ਕਿ ਅਸੀਂ ਇੰਡੀਆ ਨਾਲ ਲੜ ਸਕੀਏ। ਬਹਰਹਾਲ ਜਿਹੜੀ ਬਾਅਦ 'ਚ ਹੁਣ ਇੱਕ ਅਣਖੀ ਨਵੀਂ ਮਿਲਟਰੀ ਲੀਡਰਸ਼ਿਪ, ਜਿਹਦੇ ਵਿੱਚ ਅਣਖ ਵੀ ਆ, ਮਾਣ ਵੀ ਆ, ਜਿਹਨੇ ਪਾਕਿਸਤਾਨ ਦਾ ਨਾਂ ਜਿਹੜਾ ਵਾ ਉਹ ਦੁਨੀਆ ਦੇ, ਪਾਕਿਸਤਾਨ ਜਿਹੜਾ ਆਈਸੋਲੇਸ਼ਨ ਚਲਾ ਗਿਆ ਸੀ ਡਿਪਲੋਮੈਟਿਕਲੀ, ਕਰੰਟ ਜਿਹੜੀ ਪਾਕਿਸਤਾਨ ਦੀ ਮਿਲਟਰੀ ਲੀਡਰਸ਼ਿਪ ਆ ਉਹ, ਉਹਨਾਂ ਨੇ ਮੇਰੇ ਖਿਆਲ ਪਾਲਿਸੀ ਬਦਲੀ ਆ
ਕਿ ਅਸੀਂ ਕਸ਼ਮੀਰ ਦਾ ਮਸਲਾ ਜਿਹੜਾ ਉਹਨੂੰ ਇਦਾਂ ਨਹੀਂ, ਔਰ ਇੰਡੀਆ ਨੇ ਖਾਸ ਤੌਰ ਤੇ ਆਪਰੇਸ਼ਨ ਸਿੰਦੂਰ ਦੇ ਬਾਅਦ ਪਾਕਿਸਤਾਨ ਨੇ ਕਾਫੀ ਕੁਝ ਚੇਂਜ ਕੀਤਾ ਵਾ ਇੰਡੀਆ ਦੇ ਹਵਾਲੇ ਨਾਲ, ਔਰ ਹੁਣ ਉਹ ਚੜ੍ਹਦੀ ਕਲਾ 'ਚ ਵੀ ਆ। ਸੋ ਮੇਰੇ ਖਿਆਲ ਹੈ ਇੰਡੀਆ ਜਿਹੜੀ ਤੁਹਾਡੀ ਗੱਲ ਹੈ ਨਾ ਕਿ ਉਹਨੇ ਉਹਨੂੰ ਨੇਸ਼ਨ ਦੇ ਤੌਰ ਤੇ ਐਡਰੈਸ ਕਰਨਾ, ਇਟ ਇਜ਼ ਅ ਪੋਜ਼ਿਟਿਵ ਥਿੰਗ। ਮੇਰਾ ਖਿਆਲ ਹੈ ਪਾਕਿਸਤਾਨ ਫੋਰਨ ਆਫਿਸ ਨੇ ਫਟਾਫਟ ਇਹਨੂੰ ਕੰਡੈਮ ਕੀਤਾ। ਫਿਰ ਉਸ ਪਾਸੇ ਤੁਹਾਨੂੰ ਪਤਾ ਕਿ ਪਾਕਿਸਤਾਨ 'ਚ ਜਿਹੜੀ ਇੰਡੀਅਨ ਐਮਬੈਸੀ ਉਹਦੇ ਬਾਹਰ ਨੂੰ ਜਿਹੜੇ ਸੀ ਸਿਕਿਉਰਿਟੀ ਦੇ ਜਿਹੜੇ ਕੋਈ ਪ੍ਰਬੰਧ ਸੀ ਉਹ ਹਟਾਏ ਗਏ, ਬੈਰੀਅਰ ਵਗੈਰਾ ਜਿਹੜੇ ਲਾਏ ਹੁੰਦੇ ਆ। ਇਸੇ ਤਰ੍ਹਾਂ ਲਾਈਕਵਾਈਜ਼ ਇੰਡੀਆ ਨੇ ਵੀ ਦੂਸਰੇ ਪਾਸੇ ਇਦਾਂ ਹੀ ਕੀਤਾ ਕਿ ਪਾਕਿਸਤਾਨੀ ਐਮਬੈਸੀ ਦੇ ਬਾਹਰੋਂ ਹਟਾ ਦਿੱਤੇ। ਇਹ ਮੇਰਾ ਖਿਆਲ ਸਿੰਬੋਲਿਕ ਚੀਜ਼ਾਂ ਲੋਕਾਂ ਨੂੰ ਦਿਖਾਉਣ ਲਈ ਹੁੰਦੀਆਂ ਕਿ ਇਦਾਂ ਦਾ ਕੋਈ ਹੈਗਾ, ਬਟ ਨੈਵਰਦਲੈਸ ਕਸ਼ਮੀਰ ਜਿਹੜਾ ਵਾ ਕਸ਼ਮੀਰੀਆਂ ਦਾ ਵਾ ਐਜ਼ ਪਰ ਦ ਇੰਟਰਨੈਸ਼ਨਲ ਨੋਰਮਸ, ਔਰ ਦੋਵਾਂ ਦੇਸ਼ਾਂ ਨੂੰ ਹੀ ਕਸ਼ਮੀਰੀਆਂ ਦੀਆਂ ਮੰਗਾਂ ਨੂੰ, ਉਹਨਾਂ ਦੀਆਂ ਮੰਗਾਂ ਨੂੰ, ਉਹਨਾਂ ਦੀ ਜਿਹੜੀ ਮੰਗ ਹੈ ਉਹਨੂੰ ਸਾਹਮਣੇ ਰੱਖ ਕੇ ਉਹਨਾਂ ਨੂੰ ਫੈਸਲਾ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਜੀ। ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਦੱਸਿਆ ਕਿ ਕਾਫੀ ਕੁਝ ਜਿਹੜੇ ਨਵੇਂ ਵਰਲਡ ਆਰਡਰ ਦੇ ਵਿੱਚ ਹਜੇ ਜੋ ਅੱਖਾਂ ਦੇ ਸਾਹਮਣੇ ਦਿਖ ਰਿਹਾ ਆ ਸ਼ਾਇਦ ਉਹ ਉਵੇਂ ਨਹੀਂ ਆ, ਤੇ ਬੈਕ ਐਂਡ ਤੇ ਜੋ ਕੁਝ ਚੱਲ ਰਿਹਾ ਉਹ ਆਮ ਲੋਕ ਸ਼ਾਇਦ ਨਹੀਂ ਸਮਝ ਸਕਦੇ, ਪਰ ਚੱਲ ਬੜਾ ਕੁਝ ਰਿਹਾ ਆ। ਤੇ ਜੀ ਉਸੇ ਦੇ ਵਿੱਚੋਂ ਜਿਹੜਾ ਇੱਕ ਹੋਰ ਇੰਡੀਆ ਦੇ ਗੁਆਂਢ ਦੇ ਵਿੱਚ ਜਿਹੜੀ ਲੇਟੈਸਟ ਡਿਵੈਲਪਮੈਂਟ ਆ, ਕਿ ਜਿਵੇਂ ਤੁਸੀਂ ਗੱਲ ਜੀ ਕੀਤੀ ਕਿ ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਆ ਉਹ ਪਿਛਲੇ, ਅਸੀਂ ਕਹਿਣਾ ਹੋਵੇ ਜਦੋਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਆਈ ਆ, ਉਹ ਬੇਹੱਦ ਲੋ ਲੈਵਲ ਤੇ ਗਈ ਪੂਰੀ ਤਰ੍ਹਾਂ ਦੇ ਨਾਲ। ਇੰਡੀਆ ਦਾ ਇਸ ਟਾਈਮ ਜੇ ਦੇਖਣਾ ਹੋਵੇ ਤਾਂ ਉਹਦਾ ਅਲਾਇੰਸ ਪਾਰਟਨਰ ਸਿਰਫ ਇਜ਼ਰਾਈਲ ਨਜ਼ਰ ਆ ਰਿਹਾ ਆ, ਬਾਕੀ ਸਾਰੀ ਦੁਨੀਆ ਦੇ ਵਿੱਚ ਉਹ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਕਿ ਆਈਸੋਲੇਸ਼ਨ ਵਾਲੇ ਸਥਿਤੀ ਦੇ ਵਿੱਚ ਆ। ਤੇ ਜੀ ਇਹਦੇ ਵਿੱਚ ਜਿਹੜਾ ਬੰਗਲਾਦੇਸ਼, ਬਿਲਕੁਲ ਕਦੇ ਮਤਲਬ ਬੰਗਲਾਦੇਸ਼ ਦੀ ਕ੍ਰੀਏਸ਼ਨ ਇੰਡੀਆ ਨੇ ਕੀਤੀ, ਇੱਕ ਆਪਣੀ ਮਤਲਬ ਪਾਕਿਸਤਾਨ ਨੂੰ ਚੈਲੰਜ ਕਰਨ ਲਈ ਜਾਂ ਫਿਰ ਇਸ ਖਿੱਤੇ ਦੇ ਵਿੱਚ ਆਪਣੀ ਜਿਹੜੀ ਸਿਕਿਉਰਿਟੀ ਆ ਉਹਨੂੰ ਮੇਨਟੇਨ ਕਰਨ ਲਈ। ਪਰ ਹੁਣ ਬੰਗਲਾਦੇਸ਼ ਦੀ ਸਿਚੁਏਸ਼ਨ ਇਹ ਆ ਕਿ ਬੰਗਲਾਦੇਸ਼ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਉਹਨਾਂ ਦੇ ਤਰਲੇ ਕਰ ਰਿਹਾ ਹੈ ਇੰਡੀਆ ਕਿ ਉਹ ਇੱਕ ਵਾਰ ਇੰਡੀਆ ਦੀ ਧਰਤੀ ਦੇ ਉੱਤੇ ਆਪਣੇ ਚਰਨ ਪਾਉਣ। ਭਾਰਤ ਦਾ ਜਿਹੜਾ ਰਾਸ਼ਟਰਪਤੀ ਭਵਨ ਆ ਉਹ ਉੱਥੇ ਮਤਲਬ ਉਹ ਹੁਣ ਲੇਟੈਸਟ ਨਿਊਜ਼ ਆ ਇੰਡੀਅਨ ਐਕਸਪ੍ਰੈਸ ਦੀ ਕਿ ਰਾਸ਼ਟਰਪਤੀ ਭਵਨ ਵਾਲਿਆਂ ਨੇ ਰੈੱਡ ਕਾਰਪੇਟ ਵਿਛਾਉਣ ਦੀ ਤਿਆਰੀ ਵੀ ਕਰ ਲਈ, ਕਿ ਇਹ ਵੀ ਐਲਾਨ ਜੀ ਕਰਤਾ ਕਿ ਆ ਰਹੇ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਅਸੀਂ ਰੈੱਡ ਕਾਰਪੇਟ ਵਿਛਾ ਰਹੇ ਆ। ਪਰ ਕੁਝ ਟਾਈਮ ਬਾਅਦ ਉਹਨਾਂ ਨੂੰ ਬੰਗਲਾਦੇਸ਼ ਦੇ ਪ੍ਰਾਈਮ ਮਿਨਿਸਟਰ, ਬੰਗਲਾਦੇਸ਼ ਦੇ। ਹਾਂ ਬੰਗਲਾਦੇਸ਼ ਦੇ, ਤੇ ਕਿ ਹਾਂ ਅਸੀਂ ਹੁਣ ਮਤਲਬ ਬਾਅਦ ਚ ਇਹ ਕੀਤਾ ਕਿ ਨਹੀਂ ਇਕੱਠਾ ਕਰ ਲਓ, ਉਹ ਮੁੱਕਰ ਗਿਆ ਆਉਣ ਤੋਂ, ਹਨਾ। ਤੇ ਹਾਂ ਮਤਲਬ ਜਿਹੜੀ ਇਹ ਸਾਰੀ ਮਤਲਬ ਇਸ ਟਾਈਮ ਮਤਲਬ ਖਾਸ ਤੌਰ ਤੇ ਰੋ ਚੀਫ ਦਾ ਪਹਿਲਾਂ ਚਾਈਨਾ ਜਾਣਾ, ਚਾਈਨਾ ਉਹ ਤਰਲੇ ਮਿੰਨਤਾਂ ਹੀ ਕੀਤੀਆਂ ਹੋਣਗੀਆਂ, ਹੋਰ ਤਾਂ ਅੱਖਾਂ ਤਾਂ ਦਿਖਾਉਣ ਨਹੀਂ ਗਏ ਹੋਣੇ ਆ। ਆਬਵੀਅਸਲੀ। ਤੇ ਉਸ ਹਾਂ ਤੋਂ ਬਾਅਦ ਫਿਰ ਉੱਥੋਂ ਕੋਈ ਸੁਨੇਹਾ ਲੈ ਕੇ ਬੰਗਲਾਦੇਸ਼ ਜਾਣਾ, ਤੇ ਬੰਗਲਾਦੇਸ਼ ਦੇ ਵਿੱਚ ਮੀਟਿੰਗਸ ਕਰਕੇ ਫਿਰ ਮਤਲਬ ਹਜੇ ਵੀ ਉਹ ਗੱਲ ਸਿਰੇ ਨਹੀਂ ਚੜ ਰਹੀ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇੰਡੀਆ ਚਰਨ ਪਾਉਣ। ਤਾਂ ਜਿਹੜੀ ਇਹ ਸਾਰੀ ਪਾਕਿਸਤਾਨ ਦੇ ਬੰਗਲਾਦੇਸ਼ ਦੇ ਜਿਹੜੇ ਐਂਗਲ ਤੋਂ ਇਹ ਸਾਰੀ ਡਿਵੈਲਪਮੈਂਟ ਹੋ ਰਹੀ ਆ, ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਮੈਂ ਇਹਦੇ 'ਚ ਥੋੜਾ ਜਿਹਾ, ਮੈਂ ਦੂਜਾ ਸਵਾਲ ਮੇਰਾ ਇੱਕ ਹੋਰ ਆ, ਪਹਿਲਾਂ ਮੈਂ ਮਤਲਬ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਇਸ ਡਿਵੈਲਪਮੈਂਟ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਦੋਂ ਦੀ ਭਾਈ ਚਾਹ ਵਾਲੇ ਦੀ ਸਰਕਾਰ ਆਈ ਹੈ ਨਾ, ਇੰਡੀਆ ਦੀ ਫੋਰਨ ਪਾਲਿਸੀ ਬਹੁਤ ਬੁਰੀ ਤਰ੍ਹਾਂ ਪਿੱਟ ਗਈ ਆ। ਇੰਟਰਨੈਸ਼ਨਲ ਡਿਪਲੋਮੇਸੀ ਦਾ ਤੇ ਫੋਰਨ ਪਾਲਿਸੀਜ਼ ਦਾ ਇੱਕ ਬੁਨਿਆਦੀ ਜਾਂ ਮੁੱਖ ਅਸੂਲ ਇਹ ਆ, try to have your friends as near as you can and try to have your foes as far as you can। ਵੀ ਜਿਹੜੇ ਤੁਹਾਡੇ ਮਿੱਤਰ ਆ ਇੰਟਰਨੈਸ਼ਨਲ ਡਿਪਲੋਮੇਸੀ 'ਚ ਇਹ ਆ ਵੀ ਤੁਹਾਡੇ ਮਿੱਤਰ ਜਿਹੜੇ ਆ ਤੁਹਾਡੇ ਨੇੜੇ ਤੋਂ ਨੇੜੇ ਹੋਣੇ ਚਾਹੀਦੇ ਆ, ਤੇ ਤੁਹਾਡੇ ਜਿਹੜੇ ਦੁਸ਼ਮਣ ਆ ਤੁਹਾਡੇ ਦੂਰ ਤੋਂ ਦੂਰ ਹੋਣੇ ਚਾਹੀਦੇ ਆ। ਹੁਣ ਭਾਰਤ ਨੇ ਇਹ ਕੀਤਾ ਵਾ ਵੀ ਜਿਹੜੇ ਜਦੋਂ ਦੀ ਮੋਦੀ ਸਰਕਾਰ ਆਈ ਆ, ਬਈ ਕੋਈ ਵੀ ਦੇਸ਼ ਜਿਹੜਾ ਵਾ ਹਿੰਦੂਤਵਾ ਦੇ ਪ੍ਰਭਾਵ ਵਾਲੀ ਸਰਕਾਰ ਨੇ ਭਾਰਤ ਦੇ ਨੇੜੇ ਨਹੀਂ ਰਹਿਣ ਦਿੱਤਾ। ਭਾਵੇਂ ਉਹ ਨੇਪਾਲ ਹੋਵੇ ਜਿਹੜੀ ਕੋਈ ਹਿੰਦੂ ਸਟੇਟ ਸੀ ਪੂਰੀ ਦੁਨੀਆ ਦੇ, ਉੱਥੇ ਤਬਦੀਲੀ ਆਈ। ਫਿਰ ਤੁਸੀਂ ਦੇਖੋ ਬੰਗਲਾਦੇਸ਼ ਜਿਹੜੀ ਇੱਕ ਤਰ੍ਹਾਂ ਦੀ ਕਾਫੀ ਦੇਰ ਤੱਕ ਇੰਡੀਆ ਦੀ ਇੱਕ ਸੈਟੇਲਾਈਟ ਸਟੇਟ ਜਿਹੜੀ ਆ ਉਹ ਬਣਿਆ ਰਿਹਾ। ਸੋ ਸ਼ੇਖ ਹਸੀਨਾ ਦੇ ਥੱਲੇ ਉਹਨਾਂ ਦਾ ਹਾਲ ਦੇਖੋ ਹੁਣ ਕੀ ਆ, ਕਿ ਬੰਗਲਾਦੇਸ਼ ਦਾ ਪ੍ਰਾਈਮ ਮਿਨਿਸਟਰ ਉੱਥੇ ਜਾਣਾ ਨਹੀਂ ਚਾਹੁੰਦਾ। ਆਲੇ ਦੁਆਲੇ ਚਾਈਨਾ, ਪਾਕਿਸਤਾਨ, ਯਾਨੀ ਇੰਡੀਆ ਦੇ ਆਲੇ ਦੁਆਲੇ ਜਿੰਨੇ ਵੀ ਦੇਸ਼ ਲੱਗਦੇ ਆ, ਇਸ ਵੇਲੇ ਇੰਡੀਆ ਦੇ ਸਿਰਫ ਦੋ ਹੀ ਮਿੱਤਰ ਦੇਸ਼ ਆ ਤੇ ਸਰਕਾਰਾਂ ਵਾ। ਇੱਕ ਆ ਸਟੇਟ ਆਫ ਇਜ਼ਰਾਈਲ ਤੇ ਦੂਸਰੀ ਇਹਨੇ ਤਾਲਿਬਾਨ ਅਫਗਾਨਿਸਤਾਨ ਦੇ। ਕਦੇ ਜਿਹੜਾ ਉਹ ਇੰਡੀਆ ਦੇ ਵਿੱਚ ਡੈਰੋਗੇਟਰੀ ਵਰਡ ਕਿਹਾ ਜਾਂਦਾ ਸੀ, ਤਾਲਿਬਾਨੀ ਸੋਚ, ਤਾਲਿਬਾਨ, ਟੈਰਰਿਸਟ, ਮੁੱਲਾ, ਪਤਾ ਨਹੀਂ ਕੀ ਕੀ ਨਾਂ ਰੱਖਦੇ ਸਨ ਇਹਨਾਂ ਤਾਲਿਬਾਨ ਦੇ, ਤੇ ਕੀ ਕਿਹੜੀਆਂ ਕਿਹੜੀਆਂ ਸ਼ਾਵਾਂ ਜੋੜਦੇ ਸਨ। ਅੱਜ ਉਹੀ ਤਾਲਿਬਾਨ ਸਿਰਫ ਇੰਡੀਆ ਦੇ ਯਾਰ ਨੇ, ਤੇ ਉਹ ਤਾਲਿਬਾਨ ਨੇ ਜਿਹੜੇ ਪਾਕਿਸਤਾਨ ਟੈਰਰਿਜ਼ਮ ਕਰਾ ਰਹੇ, ਤੇ ਦੂਸਰੇ ਪਾਸੇ ਸਟੇਟ ਆਫ ਇਜ਼ਰਾਈਲ ਹੈ। ਸੋ ਇੰਡੀਆ ਦੀ ਫੋਰਨ ਪਾਲਿਸੀ ਜਿਹੜੀ ਆ ਬੁਰੀ ਤਰ੍ਹਾਂ ਨਾਕਾਮ ਆ।
ਫਿਰ ਇੰਡੀਆ ਨੇ ਜਿਹੜਾ ਜਿੰਨਾ ਜ਼ੁਲਮ ਹੋਇਆ ਵਾ ਉੱਥੇ ਸ਼ੇਖ ਹਸੀਨਾ ਦੀ ਸਰਕਾਰ ਨੇ ਕੀਤਾ ਵਾ ਲੋਕਾਂ ਦੇ ਉੱਤੇ, ਉਹਦੇ ਬਾਅਦ ਉੱਥੇ ਹਸੀਨਾ ਵਾਜਦ ਨੂੰ ਉੱਥੇ ਪ੍ਰੋਟੈਕਟ ਕਰਨਾ, ਫਿਰ ਉਹਨੂੰ ਪ੍ਰੈਸ ਕਾਨਫਰੰਸ ਦੀ ਵੀ ਇਜਾਜ਼ਤ ਦੇਣਾ, ਸਾਰਾ ਕੁਝ ਕਰਨਾ, obviously it is not acceptable to people of ਬੰਗਲਾਦੇਸ਼। ਲੋਕਾਂ ਦੇ ਬੱਚੇ ਮਰੇ ਆ, ਔਰ ਉੱਥੇ ਤੁਹਾਨੂੰ ਪਤਾ ਹੀ ਆ ਕਿ ਉਹ ਚਾਹੁੰਦੇ ਆ ਉਹਨੂੰ ਟ੍ਰਾਇਲ ਕਰਨ ਫॉर द ਕ੍ਰਾਈਮਸ ਅਗੇਂਸਟ ਹਿਊਮੈਨਿਟੀ। ਸੋ ਬਹੁਤ ਵਧੀਆ ਜਿਹੜਾ ਵਾ ਉਹ ਇਹ ਸਟਾਂਸ ਆ ਜਿਹੜਾ ਬੰਗਲਾਦੇਸ਼ੀ ਪ੍ਰਾਈਮ ਮਿਨਿਸਟਰ ਨੇ ਲਿਆ ਕਿ ਅਸੀਂ ਨਹੀਂ ਜਾਣਾ। ਔਰ ਦੂਸਰੇ ਪਾਸੇ ਇਸ ਵੇਲੇ ਬੰਗਲਾਦੇਸ਼ ਹੋਵੇ, ਭਾਵੇਂ ਭੂਟਾਨ ਹੋਵੇ, ਭਾਵੇਂ ਮਿਆਂਮਾਰ ਹੋਵੇ, ਭਾਵੇਂ ਨੇਪਾਲ ਹੋਵੇ, ਇਹ ਸਾਰੇ ਇਸ ਵੇਲੇ ਚਾਈਨੀਜ਼ ਪ੍ਰਭਾਵ ਦੇ ਹੇਠ ਨੇ। ਉੱਥੇ ਚਾਈਨੀਜ਼ ਇਨਫਲੂਐਂਸ ਬਹੁਤ ਜ਼ਿਆਦਾ। ਸੋ ਇੰਡੀਆ ਜਿਹੜਾ ਚਫੇਰਿਓਂ ਘਿਰ ਗਿਆ ਵਾ। ਇਰਾਨ ਵੀ has walked away from India as we already said। ਸੋ ਇਸ ਤੋਂ ਜਿਹੜਾ ਵਾ ਉਹ ਭਾਰਤ ਸਰਕਾਰ ਜਿਹੜੀ ਆ, ਜਿਹੜੇ ਗੋਦੀ ਮੀਡੀਆ ਦਾ ਖੈਰ ਆਪਣਾ ਮੋਦੀ ਦਾ ਹੀ ਜਿਹੜਾ ਵਾ ਉਹ ਗੀਤ ਗਾਉਂਦੇ ਰਹਿਣਗੇ, ਪਰ ਜਿਹੜੇ ਕੋਈ ਸਿਆਣੇ ਬੰਦੇ ਨੇ ਇੰਡੀਆ 'ਚ ਉਹ ਵੀ ਇਸ ਚੀਜ਼ ਨੂੰ ਸਮਝਣਗੇ ਕਿ ਇੰਡੀਆ ਹੈਜ਼ ਬੀਨ ਕੰਪਲੀਟਲੀ ਆਈਸੋਲੇਟਿਡ। ਉਹਦਾ ਮਿੱਤਰ ਦੇਸ਼ ਜਿਹੜਾ ਵਾ ਤੇ ਮਿੱਤਰ ਜਿਹੜੇ ਆ ਤਾਲਿਬਾਨ, ਉਹਦੀ ਕੋਈ ਡਿਪਲੋਮੈਟਿਕ ਵੀ ਮਦਦ ਨਹੀਂ ਕਰ ਸਕਦੇ। ਹਾਂ, ਜਿਹੜੀ ਉਹਨਾਂ ਦੀ ਪੁਰਾਣੀ ਪ੍ਰੌਕਸੀ ਵਾਰ ਆ, ਜਿਹੜੇ ਦੂਸਰੇ ਦੇਸ਼ਾਂ ਦੇ ਵਿੱਚ ਦਹਿਸ਼ਤਗਰਦੀ ਕਰਾਣੀ ਆ, ਉਹਦੇ ਸਿਰਫ ਭਾਰਤ ਦੀ ਮਦਦ ਕਰ ਸਕਦੇ ਨੇ। ਮੇਰਾ ਖਿਆਲ ਹੈ ਜੇ ਮੈਂ ਓਨੈਸਟ ਇੱਕ ਓਪੀਨੀਅਨ ਦਿਆਂ ਤੇ ਪਾਕਿਸਤਾਨ ਔਰ ਇੰਡੀਆ ਨੇ ਲੱਗਦਾ ਵੀ ਇੱਕ ਦੂਸਰੇ ਨਾਲ ਆਪਣੀ ਫੋਰਨ ਪਾਲਿਸੀਜ਼ ਜਿਹੜੀਆਂ ਨੇ ਉਹ ਐਕਸਚੇਂਜ ਕਰ ਲਈਆਂ ਨੇ ਔਰ ਇੱਕ ਦੂਜੇ ਦੇ ਰੋਲ ਲੈ ਲਏ ਨੇ। ਪਾਕਿਸਤਾਨ ਪਹਿਲਾਂ ਆਈਸੋਲੇਸ਼ਨ ਦਾ ਸ਼ਿਕਾਰ ਸੀ, ਪਾਕਿਸਤਾਨ ਪਹਿਲਾਂ ਤਾਲਿਬਾਨੀ ਤੇ ਇਸ ਤਰ੍ਹਾਂ ਦੇ ਐਕਸਟ੍ਰੀਮ ਜਿਹੜੇ ਗਰੁੱਪਸ ਹਨ ਉਹਨਾਂ ਨੂੰ ਕਾਫੀ ਹੱਦ ਤੱਕ ਸਪੋਰਟ ਕਰਦਾ ਰਿਹਾ। ਪਰ ਹੁਣ ਜਿਹੜੀ ਪਾਕਿਸਤਾਨ ਦੀ ਹਾਲ ਦੀ ਘੜੀ ਮਿਲਟਰੀ ਔਰ ਪੋਲੀਟੀਕਲ ਲੀਡਰਸ਼ਿਪ ਆ, ਉਹਨਾਂ ਨੇ ਪਾਕਿਸਤਾਨ ਦਾ ਬਿਲਕੁਲ ਦੁਨੀਆ ਦੇ ਵਿੱਚ ਜਿਹੜਾ ਇੱਕ ਸਟੈਂਡਿੰਗ ਆ, ਠੀਕ ਹੈ ਪਾਕਿਸਤਾਨ ਦੇ ਇੰਟਰਨਲ ਇਸ਼ੂਜ਼ ਬਹੁਤ ਸਾਰੇ ਨੇ, ਪੋਲੀਟੀਕਲ ਇਸ਼ੂਜ਼ ਤਾਂ ਮੈਂ ਨਹੀਂ ਜਾਣਦਾ, ਲੇਕਿਨ ਉਹਨਾਂ ਨੇ ਕੰਪਲੀਟਲੀ ਚੇਂਜ ਕਰਕੇ ਰੱਖ ਦਿੱਤਾ ਕਿ ਪਾਕਿਸਤਾਨ ਹੁਣ ਮੀਡੀਏਸ਼ਨ 'ਚ ਆ ਗਿਆ ਵਾ, ਇੰਟਰਨੈਸ਼ਨਲ ਪੀਸ ਦੀ ਗੱਲ ਕਰ ਰਿਹਾ ਵਾ, ਆਪਣੇ ਗਵਾਂਢੀ ਦੇਸ਼ ਭਾਵੇਂ ਚੀਨ ਹੋਵੇ ਭਾਵੇਂ ਇਰਾਨ ਹੋਵੇ ਉਹਨਾਂ ਦੇ ਨਾਲ ਸੰਬੰਧ ਚੰਗੇ ਕਰ ਰਿਹਾ ਵਾ, ਮਿਡਲ ਈਸਟਰਨ ਮੁਲਕਾਂ ਨਾਲ ਚੰਗੇ ਕਰ ਰਿਹਾ। ਦੂਸਰੇ ਪਾਸੇ ਇੰਡੀਆ ਜਿਹੜਾ ਵਾ ਉਹ ਹਿੰਦੂਤਵਾ ਦੇ ਬਾਂਸਰੀ ਤੇ ਜਿਹੜੇ ਉੱਥੇ ਦੇ ਵੱਡੇ ਜਿਹੜੇ ਪੂੰਜੀਵਾਦੀ ਨੇ ਉਹਨਾਂ ਦੇ ਪਰਪਸ ਸਿਰਫ ਸਰਵ ਕਰ ਰਹੇ ਨੇ, ਇੰਡੀਆ ਨੂੰ ਆਈਸੋਲੇਟ ਕਰ ਰਹੇ ਨੇ। ਔਰ ਉਹਦੀ ਸਭ ਤੋਂ ਵੱਡੀ ਮਿਸਾਲ ਜਿਹੜੀ ਤੁਸੀਂ ਦਿੱਤੀ ਕਿ ਬੰਗਲਾਦੇਸ਼ ਵਰਗਾ ਦੇਸ਼ ਜਿਹੜਾ ਇੰਡੀਆ ਦੀ ਇੱਕ ਤਰ੍ਹਾਂ ਦੀ ਸੈਟੇਲਾਈਟ ਸਟੇਟ ਸੀ, ਉਹ ਇੰਡੀਆ ਦੇ ਹੱਥ ਨਿਕਲ ਗਿਆ। ਉੱਥੇ ਦਾ ਪ੍ਰਾਈਮ ਮਿਨਿਸਟਰ ਅੱਜ ਬ੍ਰਿਕਸ ਦੀ ਕਾਨਫਰੰਸ ਲਈ ਇੰਡੀਆ ਜਾਣ ਤੋਂ ਉਹਨੇ ਸਾਫ਼ ਇਨਕਾਰ ਕਰ ਦਿੱਤਾ ਵਾ ਜੀ। ਡਾਕਟਰ ਸਾਹਿਬ, ਮੈਂ ਹੁਣ ਆਪਣਾ ਜਿਹੜਾ ਆਖਰੀ ਸਵਾਲ ਆ ਉਹਦੇ ਵੱਲ ਨੂੰ ਵਧਾਂ ਕਿ ਅਸੀਂ ਮਤਲਬ ਸਾਊਦੀ ਅਰਬ, ਤੁਰਕੀ, ਪਾਕਿਸਤਾਨ ਦਾ ਐਗਰੀਮੈਂਟ, ਕਸ਼ਮੀਰ ਇਸ਼ੂ, ਬੰਗਲਾਦੇਸ਼ ਇੰਡੀਆ ਰਿਲੇਸ਼ਨਸ, ਇਹ ਸਾਰੇ ਡਿਸਕਸ ਕਰ ਲਏ। ਤਾਂ ਕਾਫੀ ਹੱਦ ਤੱਕ ਜਿਹੜਾ ਦੱਖਣੀ ਏਸ਼ੀਆ ਦਾ ਖਿੱਤਾ ਜਿਹੜਾ ਪੰਜਾਬ ਦੇ ਆਲੇ ਦੁਆਲੇ ਪੈਂਦਾ ਆ, ਸਿੱਖ ਹੋਮਲੈਂਡ ਦੇ ਆਲੇ ਦੁਆਲੇ ਪੈਂਦਾ ਆ, ਉਹ ਸਿਚੁਏਸ਼ਨਸ ਮੈਨੂੰ ਲੱਗਦਾ ਸਾਡੀ ਇਸ ਇੰਟਰਵਿਊ ਤੋਂ ਬਾਅਦ ਜਿਹੜੇ ਸਾਡੇ ਦਰਸ਼ਕ ਨੇ ਉਹ ਸਮਝ ਸਕਦੇ ਆ ਕਿ ਇੱਥੇ ਬਹੁਤ ਕੁਝ ਚੱਲ ਰਿਹਾ ਆ। ਹੁਣ ਉਹਦੇ ਵਿੱਚ ਇੱਕ ਜਿਹੜੀ ਡਿਵੈਲਪਮੈਂਟ ਸਿੱਖ ਪੋਲਿਟਿਕਸ ਦੇ ਨਾਲ ਜੁੜਦੀ ਆ, ਇਸੇ ਸਾਰੇ ਜਿਹੜੇ ਇਹ ਨਵੇਂ ਐਗਰੀਮੈਂਟਸ ਹੋ ਰਹੇ ਆ, ਨਵੇਂ ਅਲਾਈਐਂਸਿਸ ਬਿਲਡ ਹੋ ਰਹੇ ਆ, ਉਹਦੇ ਬਾਰੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਉਹ ਹੈਗਾ ਆ ਅਜ਼ਰਬੈਜਾਨ। ਅਜ਼ਰਬੈਜਾਨ ਕਦੇ ਵੀ ਮਤਲਬ ਨਾਂ ਨਹੀਂ ਬਹੁਤੇ ਸਿੱਖਾਂ ਨੇ ਸੁਣਿਆ ਹੋਣਾ, ਮਤਲਬ ਕਿ ਇਹ ਕੋਈ ਮੁਲਕ ਵੀ ਹੈ ਤੇ ਹਾਂ, ਸੈਂਟਰਲ ਏਸ਼ੀਆ ਦਾ ਇੱਕ ਮੁਲਕ, ਬਿਲਕੁਲ। ਤੇ ਉਹ ਪਾਕਿਸਤਾਨ ਦੇ ਬਹੁਤ ਨੇੜੇ ਹੈ। ਹਾਂਜੀ, ਮਤਲਬ ਅਜ਼ਰਬੈਜਾਨ ਖਾਸ ਤੌਰ ਤੇ ਤੁਰਕੀ ਦਾ ਬਹੁਤ ਕਰੀਬੀ ਤੇ ਪਾਕਿਸਤਾਨ ਦਾ ਕਰੀਬੀ, ਤੇ ਓਵਰਆਲ ਵੀ ਜਿਹੜਾ ਅਜ਼ਰਬੈਜਾਨ ਅਰਮੀਨੀਆ ਦੇ ਵਿੱਚ ਯੂਐਸ ਫ੍ਰੈਂਚ ਜਿਹੜੀ ਰਵੈਲਰੀ ਆ ਉਹਦੀ ਜਿਹੜੀ ਮਤਲਬ ਉਹ ਹੈਗਾ ਆ, ਤੇ ਰਸ਼ੀਆ ਯੂਐਸ ਰਵੈਲਰੀ ਆ। ਫਿਰ ਉਹ ਸਾਰੇ ਦੇ ਵਿੱਚੋਂ ਅਜ਼ਰਬੈਜਾਨ ਦੇ ਅੰਦਰ ਇੱਕ ਐਕਟੀਵਿਟੀ ਸ਼ੁਰੂ ਹੁੰਦੀ ਆ ਕਿ ਜਿਹੜਾ ਬਾਕੂ ਗਰੁੱਪ ਆ, ਜਿਹੜਾ ਅਜ਼ਰਬੈਜਾਨ ਦਾ ਅਸੀਂ ਕਹਿ ਸਕਦੇ ਹਾਂ ਕਿ ਲਾਈਕ ਸੈਮੀ ਗਵਰਨਮੈਂਟ ਜਿਹੜਾ ਇਹੋ ਜਿਹਾ ਇੱਕ ਗਰੁੱਪ ਆ ਜਿਹੜਾ ਯੂਐਨ ਤੱਕ ਜਿਹਦੀ ਕਾਫੀ ਵੱਡੀ ਅਪਰੋਚ ਆ, ਉਹਨਾਂ ਦੇ ਵੱਲੋਂ ਸਿੱਖ ਆਰਗੇਨਾਈਜੇਸ਼ਨਸ ਨੂੰ ਰੀਚ ਆਊਟ ਕੀਤਾ ਗਿਆ। ਸਿੱਖ ਆਰਗੇਨਾਈਜੇਸ਼ਨ ਨੂੰ ਇੱਕ ਸਟੇਟ ਦੇ ਇਨਫਰਾਸਟ੍ਰਕਚਰ ਦੇ ਵਿੱਚ, ਸਟੇਟ ਕੈਪੀਟਲ ਦੇ ਵਿੱਚ ਸਪੇਸ ਦਵਾਈ ਗਈ, ਫਿਰ ਯੂਐਨ ਦੇ ਵਿੱਚ ਸਪੇਸ ਦਵਾਈ ਜਾ ਰਹੀ ਆ। ਤੇ ਉੱਥੇ ਜਿਹੜਾ ਸਿੱਖ ਫੈਡਰੇਸ਼ਨ ਦੇ ਰਾਹੀਂ ਜਿਵੇਂ ਦੀ ਇੱਕ ਡਿਪਲੋਮੇਸੀ ਨੈਰੇਟਿਵ ਬਿਲਡਿੰਗ ਹੋ ਰਹੀ ਆ ਖਾਲਿਸਤਾਨ ਦੇ ਦੁਆਲੇ। ਤਾਂ ਮਤਲਬ ਇਹ ਕੋਈ ਸਿੱਧੀ ਜੀ ਗੱਲ ਨਹੀਂ, ਮਤਲਬ ਉਧਰ ਤੁਰਕੀ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ ਇਜ਼ਰਾਈਲ ਦੇ ਖਿਲਾਫ ਵੀ, ਪਾਕਿਸਤਾਨ ਦੇ ਨਾਲ ਰਿਲੇਸ਼ਨਸ ਦੇ ਵਿੱਚ ਵੀ। ਤੇ ਆਲਰੇਡੀ ਤੁਰਕੀ ਨੇ ਇੰਡੀਆ ਪਾਕਿਸਤਾਨ ਦੀ ਜਦੋਂ ਲੜਾਈ ਹੋਈ ਉਦੋਂ ਪਾਕਿਸਤਾਨ ਨੂੰ ਇਹ ਗੱਲ ਸਪਸ਼ਟ ਹੋਈ ਕਿ ਡਰੋਨ ਸਪਲਾਈ ਕੀਤੇ ਉਹਨਾਂ ਦਿਨਾਂ ਦੇ ਵਿੱਚ ਵੀ। ਤਾਂ ਇਹ ਸਾਰੇ ਦੇ ਵਿੱਚ ਖਾਲਿਸਤਾਨ ਤੁਹਾਨੂੰ ਕੀ ਮਤਲਬ ਆਪਾਂ ਇਹ ਦੇਖ ਰਹੇ ਹਾਂ ਕਿ ਇਹ ਸਾਰੇ ਕੰਟਰੀਜ਼ ਜਿਹੜੇ ਆ ਉਹ ਕਸ਼ਮੀਰ ਤੋਂ ਵੱਧ ਇੰਟਰਸਟਡ ਇਸ ਟਾਈਮ ਖਾਲਿਸਤਾਨ ਦੇ ਵਿੱਚ ਨਜ਼ਰ ਆ ਰਹੇ ਆ, ਖਾਲਿਸਤਾਨ ਦੀ ਮੂਵਮੈਂਟ 'ਚ ਨਜ਼ਰ ਆ ਰਹੇ ਆ।
ਤਾਂ ਕੀ ਤੁਹਾਨੂੰ ਮਤਲਬ ਤੁਸੀਂ ਇਹਨਾਂ ਸਾਰੀਆਂ ਜਿਹੜੇ ਇਹ ਮੋਹਰੇ ਆ ਇਸ ਟਾਈਮ ਅਸੀਂ ਕਹਿ ਸਕਦੇ ਹਾਂ ਹਮ, ਕਿ ਜਿਹੜੇ ਹਮ, ਗਲੋਬਲ ਪੋਲਿਟਿਕਸ ਦੀ ਸ਼ਤਰੰਜ ਦੇ ਵਿੱਚ ਵਰਕ ਕਰ ਰਹੇ ਆ, ਉਹਨਾਂ ਦਾ ਹਮ, ਇੱਦਾਂ ਦਾ ਇੰਟਰਸਟ ਪੈਦਾ ਹੋਣਾ। ਉਹਦੇ 'ਚ ਮੈਂ ਇੱਕ ਨਾਲ ਇਹ ਵੀ ਗੱਲ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਪਾਕਿਸਤਾਨ ਤੇ ਤਰਕੀ ਦਾ ਤਾਂ ਅਸੀਂ ਜਾਣਦੇ ਹਾਂ ਕਿ ਆਪਸੀ ਸਬੰਧ ਹਮ, ਅਜ਼ਰਬੈਜਾਨ ਨਾਲ, ਪਰ ਅਜ਼ਰਬੈਜਾਨ ਦੇ ਨਾਲ ਅਮਰੀਕਾ ਦਾ ਵੀ ਬਹੁਤ ਗੂੜਾ ਸਬੰਧ ਆ ਕਿ CIA ਜਿਹੜੀ ਆ ਉਹਦਾ ਇੱਕ ਬਹੁਤ ਬੜੀ ਐਸਟੈਬਲਿਸ਼ਮੈਂਟ ਮੰਨੀ ਜਾਂਦੀ ਹੈ ਅਜ਼ਰਬੈਜਾਨ ਦੇ ਵਿੱਚ ਵੀ। ਤਾਂ ਇਹ ਤੁਸੀਂ ਮਤਲਬ ਕਿਵੇਂ ਦੇਖ ਰਹੇ ਹੋ ਕਿ ਉੱਥੋਂ ਖਾਲਿਸਤਾਨ ਦਾ ਇਸ਼ੂ ਇਦਾਂ ਰੇਜ਼ ਹੋਣਾ ਤੇ ਉਹ ਇੰਡੀਆ ਲਈ ਕਿੰਨਾ ਕੁ ਵੱਡਾ ਚੈਲੰਜ ਬਣ ਸਕਦਾ ਹੈ? ਤੁਸੀਂ ਮੇਰੀ ਵੈਸੇ ਨਾ ਇੱਕ ਬਹੁਤ ਵੱਡੀ ਸਮੱਸਿਆ ਇਹ ਆ ਵੀ ਮੈਂ ਗੱਲ ਜਿਹੜੀ ਹੈ ਨਾ ਬੈਲੈਂਸ ਕਰਨਾ ਥੋੜੀ, ਮੇਰੀ ਅਕਲ ਥੋੜੀ ਆ, ਬਹੁਤ ਸਾਰੇ ਲੋਕ ਮੈਨੂੰ ਬਹੁਤ ਜ਼ਿਆਦਾ ਸਿਆਣੇ ਨੇ, ਪਰ ਮੇਰੀ ਆਪਣੀ ਇੱਕ ਓਪੀਨੀਅਨ ਹੁੰਦੀ ਹੈ ਚੀਜ਼ਾਂ ਬਾਰੇ। ਕੁਝ ਚੀਜ਼ਾਂ ਦਾ ਮੈਨੂੰ ਅਜਿਹੀਆਂ ਦਾ ਪਤਾ ਆ ਵੀ ਜਿਹੜੀ ਸ਼ਾਇਦ ਕਾਮਨ ਬੰਦੇ ਦੇ ਨੌਲੇਜ ਨਹੀਂ ਹੁੰਦੀਆਂ। ਸੋ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਜੇ ਮੇਰੀ ਗੱਲਬਾਤ ਨਾਲ ਕਿਸੇ ਮਿੱਤਰ ਦਾ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਦਾ ਜਾਂ ਸਿੱਖ ਜਥੇਬੰਦੀ ਦਾ ਕੋਈ ਸੈਂਟੀਮੈਂਟ ਹਰਟ ਹੋਵੇ। ਮੈਂ ਐਡਵਾਂਸ ਦੇ ਵਿੱਚ ਹੀ ਜਿਹੜਾ ਉਹ ਅਪੋਲੋਜੀ ਕਰਨਾ। ਜਿੱਥੇ ਤੱਕ ਮੈਨੂੰ ਸਮਝ ਹੈ ਨਾ, ਜਿਹੜਾ ਆਜ਼ਰਬਾਈਜਾਨ ਆ ਇਹ ਅਮਰੀਕਾ ਦੇ ਨੇੜੇ ਨਹੀਂ ਹੈਗਾ। ਜਿਹੜੀਆਂ ਇਹ ਉਹ ਆਜ਼ਰਬਾਈਜਾਨ ਔਰ ਬਾਕੀ ਜਿਹੜੀਆਂ ਸਟੇਟਸ ਨੇ ਇਹ ਅੰਡਰ ਰਸ਼ੀਅਨ ਇਨਫਲੂਐਂਸ ਨੇ। ਪਹਿਲੀ ਗੱਲ ਤੇ ਆਪਾਂ ਇਹ ਸਮਝੀਏ। ਦੂਸਰੀ ਗੱਲ ਇਹ ਕਿ ਟਰਕੀ ਦੇ ਨੇੜੇ ਜ਼ਰੂਰ ਹੈ ਆਜ਼ਰਬਾਈਜਾਨ, ਲੇਕਿਨ ਪਾਕਿਸਤਾਨ ਦੇ ਬਹੁਤ ਨੇੜੇ ਆ। ਤੁਹਾਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ। ਜਦੋਂ ਪਿੱਛੇ 'ਚ ਆਰਮੀਨੀਆ ਨਾਲ ਕੌਨਫਲਿਕਟ ਹੋਇਆ ਸੀ ਆਜ਼ਰਬਾਈਜਾਨ ਦਾ, ਤੇ ਪਾਕਿਸਤਾਨ ਨੇ ਉਹਦੀ ਬਹੁਤ ਨਿਕੋਰਨੋ ਕਾਰਾਬਾਗ ਦਾ ਜਿਹੜਾ ਇਸ਼ੂ ਆ ਬਹੁਤ ਪੁਰਾਣਾ, ਉਹ 'ਚ ਪਾਕਿਸਤਾਨ ਨੇ ਬਹੁਤ ਪੁਰਾਣੇ ਸਮੇਂ ਤੋਂ ਜਿਹੜੀ ਆ ਉਹ ਸਪੋਰਟ ਕੀਤੀ ਹੈ ਥਰੂ ਆਊਟ ਆਜ਼ਰਬਾਈਜਾਨ ਦੀ ਔਰ ਸੈਂਟਰਲ ਏਸ਼ੀਅਨ ਰੀਜਨ ਦੀ। ਤੇ ਉੱਥੇ ਪਾਕਿਸਤਾਨ ਦੇ ਝੰਡੇ ਲੱਗੇ ਸੀ ਬਾਏ ਦਾ ਵੇ ਉਸ ਸਮੇਂ। ਸੋ Azerbaijan is very close to Pakistan, not only Turkey but Pakistan। ਹੁਣ ਦੂਸਰੇ ਪਾਸੇ ਆਉਂਦੇ ਆ ਕਿ ਇੱਕਦਮ ਇੰਨੀ ਸਿੱਖ ਐਕਟੀਵਿਟੀ ਹੋਣੀ, ਮੈਂ ਵੀ ਨੋਟ ਕਰਦੇ ਰਹਿਣਾ ਬਾਕੂ ਦੇ ਵਿੱਚ ਸਿੱਖ ਜਥੇਬੰਦੀਆਂ ਦਾ ਜਾਣਾ ਉੱਥੇ ਕਰਨਾ। ਇਸੇ ਤਰ੍ਹਾਂ ਜਿਹੜੀ ਤੁਸੀਂ ਗੱਲ ਕੀਤੀ ਕਿ ਇੱਕ ਸੈਮੀ ਗਵਰਨਮੈਂਟ ਆਰਗੇਨਾਈਜ਼ UN ਦਾ ਜਿਹੜਾ ਸਟਰਕਚਰ ਆ ਉਹਦੇ ਵਿੱਚ ਬਹੁਤ ਸਾਰੀਆਂ UN ਇਜ਼ ਨਾਟ ਵਨ ਬੋਡੀ ਬਾਏ ਦਾ ਵੇ। UN ਦੀ ਜਿਹੜੀ ਕਈ ਕਾਉਂਸਲਸ ਨੇ, ਕਈ ਅੱਗੇ ਬਾਡੀਜ਼ ਨੇ, ਉਹਨਾਂ ਦੀ ਅੱਗੋਂ ਐਸੋਸੀਏਟ ਐਫੀਲੀਏਟ ਆਰਗੇਨਾਈਜੇਸ਼ਨਸ ਦਾ ਸਟੇਟਸ ਹੁੰਦਾ। ਅਨਫੋਰਚੂਨੇਟਲੀ UN ਸਟਰਕਚਰ 'ਚ ਇਸ ਵੇਲੇ ਸਿੱਖ ਆਰਗੇਨਾਈਜੇਸ਼ਨ, ਕਿਉਂਕਿ ਇੰਡੀਆ ਬਲੌਕ ਕਰਦਾ ਰਹਿੰਦਾ ਇਸ ਵਾਸਤੇ, ਕੋਈ ਜਿਹੜਾ ਐਸੋਸੀਏਟ ਸਟੇਟਸ ਹੈ, ਐਫੀਲੀਏਟ ਸਟੇਟਸ ਹੈ, ਉਹ ਲੈਣਾ ਸਿੱਖਾਂ ਦੀ ਆਰਗੇਨਾਈਜੇਸ਼ਨਸ ਲਈ ਬਹੁਤ ਔਖਾ ਆ। ਇੱਕ ਗੱਲ ਤੇ ਬਹੁਤ ਵਧੀਆ ਵਾ ਕਿ ਇੱਕ ਸਾਨੂੰ ਸਿੱਖ ਆਰਗੇਨਾਈਜੇਸ਼ਨਸ ਨੂੰ ਇੱਕ ਪਲੇਟਫਾਰਮ ਜਿਹੜਾ ਵਾ ਉਹ ਮਿਲਿਆ ਵਾ, ਜਿਹਦੇ ਤੁਸੀਂ ਸਿੱਖ ਰਾਈਟਸ ਦੀ ਗੱਲ ਕਰ ਰਹੇ ਹੋ। ਇੱਕ ਦੇਸ਼ ਜਾ ਕੇ ਅੰਡਰ ਦ ਸਟੇਟ ਪੈਟਰਨੇਜ ਬਾਏ ਦਾ ਵੇ। ਆਜ਼ਰਬਾਈਜਾਨ ਜਿਹੜਾ ਨਾ ਉਹ ਕੋਈ ਉਸ ਤਰ੍ਹਾਂ ਦੀ ਡੈਮੋਕ੍ਰੈਟਿਕ ਸਟੇਟ ਨਹੀਂ ਹੈਗੀ। ਉੱਥੇ ਦੀ ਸਟੈਬਲਿਸ਼ਮੈਂਟ ਕੰਟਰੋਲ ਕਰਦੀ ਆ। ਸੋ ਆਜ਼ਰਬਾਈਜਾਨ ਵਰਗੇ ਦੇਸ਼ 'ਚ ਅਗਰ ਖਾਲਿਸਤਾਨ ਦੀ ਜਾਂ ਖਾਲਿਸਤਾਨ ਜਥੇਬੰਦੀਆਂ ਦੀ ਮਾਨਤਾ ਹੋ ਰਹੀ ਆ, ਇਟ ਹੈਜ਼ ਦ ਸਟੇਟ ਬੈਕਿੰਗ ਐਂਡ ਇਟ ਹੈਜ਼ ਦ ਸਟੇਟ ਪੈਟਰਨੇਜ। ਇਹ ਗੱਲ ਤਾਂ ਤੈਅ ਆ। ਹੁਣ ਏਦਾਂ ਕਿਉਂ ਹੋ ਰਿਹਾ, that needs to be looked at। ਮੈਨੂੰ ਇਹ ਲੱਗਦਾ ਵਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਪਬਲਿਕ ਦੇਖਦੀ ਉਦਾਂ ਨਹੀਂ ਹੁੰਦੀਆਂ। ਕਿਸੇ ਨਾ ਕਿਸੇ ਹੱਦ ਤੱਕ ਮੈਂ ਸਮਝਦਾ ਕਿ ਪਾਕਿਸਤਾਨ ਦੀ ਸਪੋਰਟ ਹੋਏਗੀ ਜ਼ਰੂਰ ਇਸ ਇਸ਼ੂ ਨੂੰ, ਕਿਉਂਕਿ ਜੇ ਪਾਕਿਸਤਾਨ, ਮੇਰੇ ਖਿਆਲ ਹੈ ਅਗੇਨ ਇਟ ਮਾਈਟ ਬੀ ਅ ਕੰਟਰੋਵਰਸ਼ੀਅਲ ਸਟੇਟਮੈਂਟ ਵਿਚ ਆਮ ਮੇਕਿੰਗ, ਕੁਝ ਲੋਕਾਂ ਨੂੰ ਸ਼ਾਇਦ ਪਸੰਦ ਨਾ ਆਏ, ਪਰ ਇਹ ਸਿਰਫ ਮੇਰਾ ਆਪਣਾ ਐਨਾਲਿਸਿਸ ਹੈ, ਗਲਤ ਵੀ ਹੋ ਸਕਦਾ, ਕੋਈ ਜ਼ਰੂਰੀ ਨਹੀਂ ਸਹੀ ਹੋਵੇ। ਪਾਕਿਸਤਾਨ ਉਦਾਂ ਖੁੱਲ ਕੇ ਕਦੇ ਵੀ ਖਾਲਿਸਤਾਨ ਦੀ ਸਪੋਰਟ ਨਾ ਪਾਕਿਸਤਾਨ ਨੇ ਕਦੇ ਕੀਤੀ ਆ। ਫਿਰ ਪਾਕਿਸਤਾਨ ਹੈਜ਼ ਟੂ ਲੁੱਕ ਐਟ ਇਟਸ ਵਾਈਡਰ ਇੰਟਰਸਟ, ਜਿਹੜੇ ਉਹਦੇ ਇੰਡੀਆ ਨਾਲ ਟਾਈਜ਼ ਆ, ਜਿਹੜੇ ਅਸੀਂ ਦੇਖਿਆ ਪਿਛਲੇ ਸਮੇਂ ਜੋ ਪਾਕਿਸਤਾਨ ਨੇ ਕੋਸ਼ਿਸ਼ ਕੀਤੀ ਕਿ ਚੰਗੇ ਕਰੇ। ਜਿਹੜੇ ਇੰਡੀਆ ਦੀ ਤਰਫੋਂ ਗੱਲ ਰਹਿ ਗਈ, ਪਾਕਿਸਤਾਨ ਨੇ ਪੂਰੀ ਕੋਸ਼ਿਸ਼ ਕੀਤੀ। ਕਈ ਚੀਜ਼ਾਂ ਤੇ ਬਿਲਕੁਲ ਜਿਹੜਾ ਨਾ ਮੈਂ ਤਾਂ ਕਈ ਵਾਰੀ ਕਿਹਾ ਬੇਸ਼ਰਮੀ ਦੀ ਹੱਦ ਤੱਕ ਵੀ ਖਾਮੋਸ਼ੀ ਪਿਛਲੀਆਂ ਸਰਕਾਰਾਂ ਨੇ, ਇਹ ਤਾਂ ਹੁਣ ਹੋਇਆ ਵਾ ਇਸ ਐਡਮਿਨਿਸਟ੍ਰੇਸ਼ਨ 'ਚ ਔਰ ਇਸ ਨਵੀਂ ਮਿਲਟਰੀ ਲੀਡਰਸ਼ਿਪ 'ਚ ਕਿ ਪਾਕਿਸਤਾਨ ਖੁੱਲ ਕੇ ਗੱਲ ਕਰਦਾ ਵਾ। ਸੋ ਪਾਕਿਸਤਾਨ ਜਿਹੜਾ ਵਾ ਉਹ ਖੁੱਲ ਕੇ ਸ਼ਾਇਦ ਖਾਲਿਸਤਾਨ ਦੀ ਜਾਂ ਖਾਲਿਸਤਾਨ ਕੌਜ਼ ਦੀ ਜਾਂ ਸਿੱਖ ਜਥੇਬੰਦੀਆਂ ਜਿਹੜੇ ਸਿੱਖ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੀਆਂ ਉਹਦੀ ਉਸ ਨਾਲ ਸਪੋਰਟ ਡਾਇਰੈਕਟਲੀ ਨਹੀਂ ਕਰ ਸਕਦਾ, ਕਿਉਂਕਿ ਜ਼ਾਹਿਰ ਹੈ ਉਹਦਾ ਨਾ ਸਿੱਖਾਂ ਨੂੰ ਕੋਈ ਫਾਇਦਾ ਨਾ ਪਾਕਿਸਤਾਨ ਨੂੰ ਫਾਇਦਾ। ਜੇ ਪਾਕਿਸਤਾਨ ਖੁੱਲ ਕੇ ਸਾਹਮਣੇ ਆ ਕੇ ਮਦਦ ਕਰੇ ਤੇ ਇੰਡੀਆ ਫੌਰਨ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਨੇ ਉਹਨਾਂ ਨੂੰ ISI ਨਾਲ ਜੋੜ ਦੇਣਗੇ, ਕਹਿਣਗੇ ਇਹਨਾਂ ਨੂੰ ਪਾਕਿਸਤਾਨ ਦੀ ਸਪੋਰਟ ਮਿਲ ਰਹੀ ਹੈ, ਉਹਨਾਂ ਦਾ ਭੰਡੀ ਪ੍ਰਚਾਰ ਖੁੱਲ ਕੇ ਕਰਨਗੇ। ਸੋ ਮੇਰਾ ਖਿਆਲ ਹੈ ਕਿਸੇ ਨਾ ਕਿਸੇ ਤਰ੍ਹਾਂ ਇਸ ਐਕਸੈਸ ਜਿਹੜੀ ਆਜ਼ਰਬਾਈਜਾਨ 'ਚ ਹੋ ਰਹੀ ਆ ਉਹਦੇ 'ਚ ਮੈਂ ਅਮਰੀਕਾ ਦਾ ਕੋਈ ਹੱਥ ਸਮਝਦਾ ਨਹੀਂ, ਕਿਉਂਕਿ ਮੈਂ ਨਹੀਂ ਸਮਝਦਾ ਕਿ ਅਮਰੀਕਾ ਦਾ ਕੋਈ ਉੱਥੇ ਜ਼ਿਆਦਾ ਇਨਫਲੂਐਂਸ ਹੈ। ਹਾਂ, ਟਰਕੀ ਦਾ ਹੋ ਸਕਦਾ, ਟਰਕੀ ਦਾ ਡਾਇਰੈਕਟ ਕੋਈ ਜਿਹੜਾ ਵਾ
ਉਹ ਖਾਲਿਸਤਾਨ 'ਚ ਇੰਟਰਸਟ ਐਸ ਸੱਚ ਸਾਨੂੰ ਨਜ਼ਰ ਨਹੀਂ ਆਉਂਦਾ। ਪਰ ਓਬਵੀਅਸਲੀ ਤੁਸੀਂ ਪੈਰਲਲ ਹੀ ਦੇਖੋ ਨਾ ਕਿ ਇੰਡੀਆ ਜਿਸ ਤਰ੍ਹਾਂ ਬਲੋਚਿਸਤਾਨ ਔਰ ਬਲੋਚਿਸਤਾਨ ਦੀ ਸੈਲਫ ਡਿਟਰਮੀਨੇਸ਼ਨ ਜਾਂ ਬਲੋਚਿਸਤਾਨ ਦੀ ਜਿਹੜੀ ਸੈਪਰੇਸ਼ਨ ਹੈ ਉਹਨੂੰ ਸਪੋਰਟ ਕਰਦਾ ਆਇਆ ਥਰੂ ਆਊਟ ਔਨ ਡਿਪਲੋਮੈਟਿਕ ਲੈਵਲ ਐਜ਼ ਵੈਲ। ਜਿਹੜੇ ਬਲੋਚੀ ਇੱਥੇ ਅਮਰੀਕਾ ਦੇ ਵਿੱਚ ਕਾਂਗਰੈਸ਼ਨਲ ਬਰੀਫਿੰਗ ਹੀਅਰਿੰਗ ਕਰਦੇ ਨੇ, ਔਰ ਬਾਕੀ ਜਿਹੜੇ ਜਿਨ੍ਹਾਂ ਨੇ ਪਾਕਿਸਤਾਨ 'ਚ ਦਹਿਸ਼ਤਗਰਦੀ ਵੀ ਕੀਤੀ ਹੈ ਬਲੋਚ ਸੈਪਰੇਟਿਸਟ ਨੇ, ਉਹਨਾਂ ਨੂੰ ਇੰਡੀਆ ਦੀ ਸਪੋਰਟ ਹੀ ਸੀ ਨਾ ਪਾਕਿਸਤਾਨ ਇਸਟੈਬਲਿਸ਼ ਕੀਤਾ। ਇਸੇ ਤਰ੍ਹਾਂ ਓਬਵੀਅਸਲੀ ਜਦੋਂ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਵਾ ਤੇ ਹਰ ਮੁਲਕ ਦੀਆਂ ਏਜੰਸੀਆਂ ਉਹਨਾਂ ਦੀ ਇਸਟੈਬਲਿਸ਼ਮੈਂਟ ਜਿਹੜੀ ਆ ਉਹ ਫਿਰ ਚੀਜ਼ਾਂ ਨੂੰ ਬੈਲੈਂਸ ਕਰਨ ਲਈ ਕੋਈ ਪੈਰਲਲ ਲੱਭਦੀ ਆ ਕਿ ਜੇ ਇੰਡੀਆ ਪਾਕਿਸਤਾਨ 'ਚ ਬਲੋਚਾਂ ਨੂੰ ਸਪੋਰਟ ਕਰ ਰਿਹਾ ਤੇ ਪਾਕਿਸਤਾਨੀ ਇਸਟੈਬਲਿਸ਼ਮੈਂਟ ਭਾਵੇਂ ਖੁੱਲ ਕੇ ਨਹੀਂ, ਕਿਸੇ ਨਾ ਕਿਸੇ ਤਰੀਕੇ ਨਾਲ ਤੇ ਉਹਨਾਂ ਦਾ ਇੱਕ ਇੰਟਰਸਟ ਹੋਏਗਾ ਨਾ ਵੀ ਅਸੀਂ ਸਿੱਖ ਜਿਹੜੇ ਲੀਡਰਸ਼ਿਪ ਆ ਜਾਂ ਸਿੱਖ ਸੈਪਰੇਟਿਜ਼ਮ ਆ ਜਾਂ ਸਿੱਖ ਹੋਮਲੈਂਡ ਦੀ ਗੱਲ ਕਰਨ ਵਾਲੇ ਲੋਕ ਆ ਉਹਨਾਂ ਨੂੰ ਅਸੀਂ ਪ੍ਰਮੋਟ ਕਰੀਏ, ਭਾਵੇਂ ਗੁਪਤ ਰੂਪ 'ਚ ਜਾਂ ਸਾਹਮਣੇ ਆ ਕੇ। ਪਰ ਇਹ ਗੱਲ ਜਿਹੜੀ ਆ ਇਹ ਪੱਲੇ ਬੰਨ ਲੈਣੀ ਚਾਹੀਦੀ ਹੈ ਸਿੱਖਾਂ ਨੂੰ। ਮੈਂ ਨਹੀਂ ਸਮਝਦਾ ਵੀ ਸਿੱਖਾਂ ਦੇ ਇਲਾਵਾ ਕੋਈ ਵੀ ਹੋਰ ਦੇਸ਼, ਭਾਵੇਂ ਉਹ ਇੰਡੀਆ ਦੇ ਸੱਜੇ ਹੋਵੇ ਖੱਬੇ ਹੋਵੇ, ਉਹ ਸਿੱਖ ਕਾਜ਼ ਨਾਲ ਸਿੰਸੀਅਰ ਆ। ਦਿਸ ਇਜ਼ ਮੀ ਸੇਇੰਗ ਇਟ ਹੂ ਹੈਜ਼ ਸੀਨ ਦ ਸਿੱਖ ਮੂਵਮੈਂਟ ਇਨ ਪਾਕਿਸਤਾਨ, ਇਨ ਇੰਡੀਆ, ਜਿਹਨੇ ਘੱਲੂਘਾਰੇ ਨੂੰ ਵੀ ਥੋੜਾ ਬਹੁਤ ਸਮਝਣ ਦੀ ਕੋਸ਼ਿਸ਼ ਕੀਤੀ ਆ। ਸਿੱਖਾਂ ਨੂੰ ਬਹੁਤ ਸਾਵਧਾਨ ਤੇ ਬਹੁਤ ਧਿਆਨ ਨਾਲ ਜਿਹੜਾ ਡੀਲ ਕਰਨਾ ਪਏਗਾ, ਜਿਹਦੇ ਨਾਲ ਵੀ ਡੀਲ ਕਰਦੇ ਨੇ। ਜਿਹੜੀ ਟਰਾਂਸਨੈਸ਼ਨਲ, ਖਾਸ ਤੌਰ ਤੇ ਜਿਹੜੇ ਸਿੱਖ ਇਸ ਵੇਲੇ ਕੈਨੇਡਾ ਔਰ ਅਮਰੀਕਾ 'ਚ ਬੈਠੇ ਆ ਨਾ, ਜਾਂ ਯੂਕੇ 'ਚ ਐਕਟਿਵਿਸਟ, ਇਹਨਾਂ ਵਾਸਤੇ ਮੈਂ ਬੇਨਤੀ ਕਰ ਰਿਹਾ ਬਹੁਤ ਧਿਆਨ ਨਾਲ। ਮੈਂ ਕਈਆਂ ਨੂੰ ਇੰਡੀਵਿਜੂਅਲੀ ਕਿਹਾ ਵਾ, ਫੇਰ ਹੱਥ ਬੰਨ੍ਹ ਕੇ ਬੇਨਤੀ ਕਰਨਾ, ਕਿਸੇ ਥਾਂ ਵੀ ਜਾਵੋ ਤੇ ਆਪਣੇ ਅਕੋਰਡ ਤੇ ਜਾਵੋ। ਹਮੇਸ਼ਾ ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਤੁਸੀਂ ਕਿਸੇ ਦੇ ਸੱਦੇ ਤੇ ਨਹੀਂ, ਕਿਸੇ ਦੇ ਕਹਿਣ ਤੇ ਨਹੀਂ, ਕਿਸੇ ਹੋਰ ਦੇਸ਼ ਦੀ ਕਿਸੇ ਏਜੰਸੀ ਦੇ ਕਹਿਣ ਤੇ ਕੋਈ ਗੱਲ ਨਾ ਕਰੋ। ਕਿਉਂਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਲੈਜਿਸਲੇਸ਼ਨ ਹੈ ਭਾਈ ਸਾਹਿਬ, ਜਿਹਨੂੰ ਅਸੀਂ ਬੜੇ ਖੁਸ਼ ਹੋਏ ਹਾਂ ਵੀ ਨਿਖਿਲ ਗੁਪਤਾ ਦੀ ਵੀ ਹੋ ਗਈ, ਫਲਾਣੇ ਦੀ ਵੀ ਹੋ ਗਈ, ਜੇ ਸਿੱਖਾਂ 'ਚ ਵੀ ਕੋਈ ਲੀਡਰਸ਼ਿਪ ਭਾਵੇਂ ਭੁਲੇਖੇ ਨਾਲ ਭਾਵੇਂ ਜਾਣ ਕੇ ਇਸ ਚੀਜ਼ ਦਾ ਸ਼ਿਕਾਰ ਹੋ ਗਈ ਨਾ, ਪਤਾ ਲੱਗਾ ਵੀ ਜਿਹੜੀ ਸਿੱਖ ਐਕਟਿਵਿਜ਼ਮ ਆ ਜਾਂ ਸਿੱਖ ਐਡਵੋਕੇਸੀ ਚੱਲ ਰਹੀ ਆ, ਇਹਦੇ ਪਿੱਛੇ ਕਿਸੇ ਮੁਲਕ ਦੀਆਂ ਏਜੰਸੀਆਂ ਦਾ ਹੱਥ ਆ, ਤੇ ਉਹ ਵੀ ਸ਼ਿਕਾਰ ਹੋਣਗੇ ਉਸੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਲੈਜਿਸਲੇਸ਼ਨ ਦਾ। ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਦੀ ਲੈਜਿਸਲੇਸ਼ਨ ਹੈ ਨਾ, ਇਹ ਸਾਰਿਆਂ ਵਾਸਤੇ ਬਰਾਬਰ ਆ। ਜੇ ਇੰਡੀਆ ਦੇ ਹੱਥ ਠੋਕਿਆਂ ਨੂੰ ਅਮਰੀਕਾ ਹੱਥ ਪਾ ਸਕਦਾ ਨਾ, ਤੇ ਜੇ ਸਿੱਖਾਂ 'ਚੋਂ ਕਿਸੇ ਨੇ ਕਿਸੇ ਹੋਰ ਸਰਕਾਰ ਦੀਆਂ ਏਜੰਸੀਆਂ ਦੇ ਤਾਲਮੇਲ ਨਾਲ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਸਿੱਖ ਕੌਜ਼ ਨੂੰ ਵੀ ਨੁਕਸਾਨ ਹੋਏਗਾ ਔਰ ਉਹਨਾਂ ਨੂੰ ਵੀ ਨੁਕਸਾਨ ਹੋਏਗਾ। ਸੋ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਇੱਕ ਪਾਸੇ ਸਾਨੂੰ ਬਹੁਤ ਮਾਣ ਆ, ਸਾਨੂੰ ਖੁਸ਼ ਵੀ ਹੋਣਾ ਚਾਹੀਦਾ ਕਿ ਸਾਨੂੰ ਵੱਧ ਤੋਂ ਵੱਧ ਐਡਵੋਕੇਸੀ ਕਰਨੀ ਚਾਹੀਦੀ, ਹਰ ਫੋਰਮ ਨੂੰ ਅਵੇਲ ਕਰਨਾ ਚਾਹੀਦਾ, ਪਰ ਉਹਦੇ ਵਿੱਚ ਜਿਹੜਾ ਡਿਊ ਡਿਲੀਜੈਂਸ ਆ, ਰਿਸਕ ਅਸੈਸਮੈਂਟ ਆ, ਇਹ ਕਰਕੇ ਟੁਰਨਾ ਚਾਹੀਦਾ। ਸੋ ਮੈਂ ਚਾਹੁੰਦਾ ਤਾਂ ਨਹੀਂ ਸੀ ਕਿ ਮੈਂ ਇੰਨੇ ਸਟਰੋਂਗ ਸ਼ਬਦਾਂ ਦੇ ਵਿੱਚ ਕੁਝ ਗੱਲਾਂ ਕਰਾਂ, ਪਰ ਲੀਡਰਸ਼ਿਪ ਸਿੱਖ ਜਿਹੜੀ ਆ ਮਹਾਨ ਆ, ਸੋਚਦੀ ਵੀ ਆ। ਮੈਂ ਤੇ ਨਿਮਾਣਾ ਜਿਹਾ ਬੰਦਾ ਵਾਂ, ਮੈਨੂੰ ਜਿੰਨੀ ਕੁ ਮਾੜੀ ਚੰਗੀ ਅਕਲ ਹੈਗੀ ਆ, ਮੈਂ ਕੋਸ਼ਿਸ਼ ਇਹੀ ਕਰਨਾ ਕਿ ਸਾਡੇ ਕੋਲ ਅੱਗੇ ਹੀ ਬੰਦੇ ਬਹੁਤ ਥੋੜੇ ਨੇ ਜਿਹੜੇ ਸਿੱਖ ਰਾਈਟਸ ਦੀ, ਸਿੱਖ ਸੈਲਫ ਡਿਟਰਮੀਨੇਸ਼ਨ ਦੀ, ਕੌਮੀ ਘਾਰ ਦੀ ਗੱਲ ਕਰਦੇ ਨੇ। ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜੇ ਬੰਦੇ ਹੈਗੇ ਆ ਉਹ ਬਹੁਤ ਸਾਵਧਾਨ ਹੋ ਕੇ ਟੁਰਨ, ਤਾਂ ਕਿ ਉਹ ਇਸ ਪ੍ਰੋਸੈਸ ਦੇ ਵਿੱਚ ਸਟੇਟਾਂ ਦੀਆਂ ਇਹਨਾਂ ਚਾਲਬਾਜ਼ੀਆਂ 'ਚ ਆ ਕੇ ਕਿਤੇ ਆਪਣੇ ਆਪ ਨੂੰ ਜ਼ਾਇਆ ਨਾ ਕਰ ਪੈਣ। ਜੀ ਬਿਲਕੁਲ ਜੀ, ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ। ਤੁਸੀਂ ਮਤਲਬ ਜਿਹੜੇ ਇਹ ਸਾਰੇ ਸਵਾਲ ਸੀ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਪੰਜਾਬ ਦੇ ਹਵਾਲੇ ਨਾਲ ਜਾਂ ਪੰਜਾਬ ਸਿੱਖ ਸਟਰਗਲ ਦੇ ਹਵਾਲੇ ਨਾਲ ਚੱਲ ਰਹੇ ਆ, ਤੁਸੀਂ ਉਹਨਾਂ ਜੀ ਤੇ ਆਪਣਾ ਵਿਊ ਪੁਆਇੰਟ ਰੱਖਿਆ ਆ, ਤੇ ਸਾਡੇ ਦਰਸ਼ਕਾਂ ਤੱਕ ਜਿਹੜੀ ਬੜੀ ਇੰਪੋਰਟੈਂਟ ਜਾਣਕਾਰੀ ਆ ਤੁਹਾਡੇ ਰਾਹੀਂ ਇਹ ਪਹੁੰਚ ਰਹੀ ਆ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਦਰਸ਼ਕਾਂ ਤੱਕ ਵੀ ਸਾਡਾ ਇਹ ਸੁਨੇਹਾ ਆ ਕਿ ਜਿਹੜੀ ਇਹ ਡਿਸਕਸ਼ਨ ਆ ਇਹ ਭਾਵੇਂ ਥੋੜੀ ਲੰਮੀ ਆ, ਪਰ ਜੇ ਤੁਸੀਂ ਆਪਣਾ ਭਵਿੱਖ, ਆਪਣੀ ਕੌਮ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ ਤਾਂ ਜਿਹੜੀਆਂ ਇੱਕ ਇੱਕ ਦੋ ਦੋ ਮਿੰਟ ਦੀਆਂ ਰੀਲਾਂ ਨੇ ਉਹਨਾਂ ਤੋਂ ਬਾਹਰ ਨਿਕਲ ਕੇ ਸਾਨੂੰ ਇਹਨਾਂ ਲੰਮੀਆਂ ਡਿਸਕਸ਼ਨਸ ਦਾ, ਇਹਨਾਂ ਇੰਪੋਰਟੈਂਟ ਟੌਪਿਕਸ ਦਾ ਜਿਹੜਾ ਆ ਉਹ ਆਦਤ ਜਿਹੜੀ ਆ ਉਹ ਪਾਉਣੀ ਪੈਣੀ ਆ, ਆਪਣੇ ਲਈ ਵੀ ਤੇ ਆਪਣੇ ਪਰਿਵਾਰਾਂ ਦੇ ਵਿੱਚ ਵੀ ਸਾਨੂੰ ਇਹ ਜਿਹੜੀਆਂ ਡਿਸਕਸ਼ਨਸ ਆ ਉਹ ਸੁਣਨੀਆਂ ਚਾਹੀਦੀਆਂ ਨੇ। ਤੇ ਟੀਵੀ 84 ਭਾਵੇਂ ਸਾਡੇ ਤੇ ਸਰਕਾਰਾਂ ਦੀਆਂ ਲੱਖ ਪਾਬੰਦੀਆਂ ਹੋਣ, ਪਰ ਉਸ ਦੇ ਬਾਵਜੂਦ ਅਸੀਂ ਜਿਹੜੀ ਹੱਕ ਸੱਚ ਦੀ ਗੱਲ ਆ, ਸੰਘਰਸ਼ ਦੀ ਗੱਲ ਆ ਤੇ ਇੱਕ ਫੇਅਰ ਜਰਨਲਿਜ਼ਮ ਦੀ ਗੱਲ ਆ, ਉਹ ਲੈ ਕੇ ਤੁਹਾਡੇ ਤੱਕ ਆਉਨੇ ਆ। ਤੇ ਤੁਹਾਡੀ ਸਪੋਰਟ ਦੇ ਨਾਲ ਹੀ ਟੀਵੀ 84 ਚੱਲਦਾ ਆ। ਤੁਸੀਂ ਟੀਵੀ 84 ਨੂੰ ਆਪਣੇ ਮੋਬਾਈਲਸ ਦੇ ਵਿੱਚ ਐਪ ਸਟੋਰ ਤੇ ਜਾ ਕੇ ਟੀਵੀ 84 ਦੀ ਐਪ ਡਾਊਨਲੋਡ ਕਰ ਸਕਦੇ ਹੋ, ਜਿੱਥੋਂ ਤੁਹਾਨੂੰ ਸਾਰੀਆਂ ਵੀਡੀਓਜ਼ ਤੇ ਨਾਲ ਹੀ ਜਿਹੜਾ ਲਾਈਵ ਟੀਵੀ ਆ 24/7 ਉਹ ਤੁਸੀਂ ਦੇਖ ਸਕਦੇ ਹੋ। ਇਹ ਐਪ ਨਵੀਂ ਕ੍ਰੀਏਟ ਕੀਤੀ ਗਈ ਆ। ਤੇ ਇਸ ਤੋਂ ਇਲਾਵਾ ਟੀਵੀ 84 ਦੀ ਵੈਬਸਾਈਟ tv84.com ਦੇ ਉੱਤੇ ਵੀ ਜਿਹੜਾ ਤੁਸੀਂ ਜਾ ਕੇ ਜਿਹੜੀ ਆਪਣੀਆਂ ਡੋਨੇਸ਼ਨਸ ਨੇ ਉਹ ਵੀ ਡੋਨੇਟ ਬਟਨ ਦੇ ਰਾਹੀਂ ਤੁਸੀਂ ਦੇ ਸਕਦੇ ਹੋ।
ਤੇ ਟੀਵੀ 84 ਦੇ YouTube Facebook ਜਿਹੜੇ ਅਕਾਊਂਟਸ ਨੇ ਉਹਨਾਂ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਹਰ ਲੇਟੈਸਟ ਜਾਣਕਾਰੀ ਜਿਹੜੀ ਆ ਜਿਹੜੇ ਇੰਪੋਰਟੈਂਟ ਟੀਵੀ ਸ਼ੋਜ਼ ਨੇ ਉਹ ਤੁਹਾਡੇ ਤੱਕ ਪਹੁੰਚਦੇ ਹੋਣ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਡਾਕਟਰ ਸਾਹਿਬ ਫੇਰ ਤੁਹਾਡੇ ਤੱਕ ਅਸੀਂ ਰੀਚ ਆਊਟ ਕਰਾਂਗੇ ਜਿਹੜੇ ਹੋਰ ਇਸ਼ੂਜ਼ ਨੇ, ਖਾਸ ਤੌਰ ਦੇ ਉੱਤੇ ਜਿਹੜੇ ਜੀ ਜੀਓਪੋਲਿਟੀਕਲ ਸਿਚੁਏਸ਼ਨ ਜਿਵੇਂ ਬੜੀ ਵੋਲੇਟਾਈਲ ਨਜ਼ਰ ਆ ਰਹੀ ਆ, ਨਵੀਆਂ ਜਿਹੜੀਆਂ ਡਿਵੈਲਪਮੈਂਟਸ ਜੀ ਨੇ ਹੋ ਰਹੀਆਂ ਨੇ। ਤੇ ਦਰਸ਼ਕਾਂ ਦਾ ਵੀ ਧੰਨਵਾਦ, ਤੁਹਾਡਾ ਵੀ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਹੋਵੇਗੀ ਕਿਸੇ ਹੋਰ ਮਹਿਮਾਨ ਦੇ ਨਾਲ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।